ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਟੀਵੀ 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਮੇਰੇ ਨਾਲ ਇਸ ਵਕਤ ਸਰਦਾਰ ਸੁਖਵਿੰਦਰ ਸਿੰਘ ਸਾਡੇ ਟੀਵੀ 84 ਦੇ ਕੋਰਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 20 ਮਈ 2025 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਵੀਕਐਂਡ ਤੋਂ ਬਾਅਦ ਕਈ ਦਿਨਾਂ ਬਾਅਦ ਅਸੀਂ ਅੱਜ ਸ਼ੋਅ ਕਰ ਰਹੇ ਹਾਂ। ਤੇ ਅੱਜ ਵੀ ਹਾਲਾਂਕਿ ਅਸੀਂ ਕਿਹਾ ਸੀ ਕਿ ਡਾਕਟਰ ਅਮਰਜੀਤ ਸਿੰਘ ਹੋਰੀ ਅਗਲੇ ਹਫਤੇ ਤੋਂ ਪ੍ਰੋਗਰਾਮ ਕਰਨਗੇ, ਪਰ ਸਾਡੇ ਦਰਸ਼ਕਾਂ ਲਈ ਥੋੜਾ ਜਿਹਾ ਜਸ ਦੱਸ ਦਈਏ ਵੀ ਕੁਝ ਸਿਹਤ ਨਾ ਠੀਕ ਹੋਣ ਕਾਰਨ ਜਿਹੜੀ ਹੈ ਟਰੈਵਲ ਤੋਂ ਬਾਅਦ ਥੋੜਾ ਜਿਹਾ ਰੈਸਟ ਚਾਹੀਦਾ ਹੁੰਦਾ ਆ। ਸੋ ਉਹ ਕੱਲ ਤੋਂ ਜਿਹੜਾ ਹੈ ਆਪਣਾ ਪ੍ਰੋਗਰਾਮ ਰਿਜ਼ਿਊਮ ਕਰਨਗੇ। ਸੋ ਅੱਜ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਇਹ ਸੱਚੋ ਸੱਚ ਪ੍ਰੋਗਰਾਮ ਕਰ ਰਹੇ ਹਾਂ। ਤੇ ਇਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਬੀਤੇ ਕੱਲ ਦੀਆਂ ਜਾਂ ਬੀਤੇ ਵੀਕਐਂਡ ਦੀਆਂ ਅਹਿਮ ਡਿਵੈਲਪਮੈਂਟਸ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਅਸੀਂ ਸ਼ੁਰੂਆਤ ਕਰਦੇ ਹਾਂ ਜਿੱਥੇ ਅਸੀਂ ਬੀਤੇ ਹਫਤੇ ਦੇ ਵਿੱਚ ਵੀ ਜਿਹੜਾ ਆ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜੀ ਇੱਕ ਟੈਨਸ਼ਨ ਬਣੀ ਹੋਈ ਸੀ, ਉਹਦੇ ਸੀਜ਼ ਫਾਇਰ ਤੋਂ ਬਾਅਦ ਇੱਕ ਕ੍ਰੈਡਿਟ ਲੈਣ ਦੀ ਦੌੜ ਵੀ ਸਾਨੂੰ ਦੇਖਣ ਦੇ ਵਿੱਚ ਮਿਲੀ ਕਿ ਕਿਵੇਂ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿੱਥੇ ਇਹ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਮੀਡੀਏਟ ਕਰਕੇ ਇਹ ਜਿਹੜੀ ਸੀਜ਼ ਫਾਇਰ ਹੈ ਉਹ ਕਰਵਾ ਦਿੱਤੀ ਹੈ, ਪਰ ਭਾਰਤ ਵੱਲੋਂ ਖੱਬੇ ਸੱਜੇ ਕਰਕੇ ਇਸ ਗੱਲ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਨਕਾਰਿਆ ਗਿਆ। ਈਵਨ ਆਫੀਸ਼ੀਅਲ ਚੈਨਲਸ ਰਾਹੀਂ ਵੀ ਇਸ ਗੱਲ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਹੈਗਾ। ਤੇ ਹੁਣ ਅਸੀਂ ਦੇਖ ਰਹੇ ਹਾਂ ਉਸ ਦੇ ਜਿਹੜੇ ਜਿਹਨੂੰ ਕਹਿ ਦਿੰਦੇ ਹੁੰਦੇ ਆ ਵੀ ਦੂਰਗਾਮੀ ਪ੍ਰਭਾਵ ਪੈ ਰਹੇ ਹੁੰਦੇ ਆ ਜਾਂ ਉਹਦੇ ਤੋਂ ਬਾਅਦ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਖਬਰਾਂ ਸਾਡੇ ਸਾਹਮਣੇ ਜਾਂ ਉਹ ਐਕਟੀਵਿਟੀਜ਼ ਸਾਡੇ ਸਾਹਮਣੇ ਸਾਨੂੰ ਨਜ਼ਰ ਆ ਰਹੀਆਂ ਨੇ। ਹੁਣ ਜਿਹੜਾ ਇੱਕ ਕੰਸਰਨ ਸਾਡੇ ਲਈ ਵੀ ਬਣਿਆ ਪਿਛਲੇ 48 ਘੰਟੇ ਦੇ ਵਿੱਚ, ਜੇ ਅਸੀਂ ਦੇਖਣਾ ਹੋਵੇ, ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਲੈ ਕੇ ਇੱਕ ਡਿਬੇਟ ਖੜੀ ਹੋਈ ਕਿ ਭਾਈ ਜਦੋਂ ਭਾਰਤ ਵੱਲੋਂ ਉੱਥੇ ਡਿਫੈਂਸ ਜਿਹੜੀਆਂ ਮਿਸਲਸ ਹੈਗੀਆਂ ਨੇ ਜਾਂ ਅਸੀਂ ਹਥਿਆਰ ਤਾਇਨਾਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ, SGPC ਵੱਲੋਂ ਸਿੱਖਾਂ ਵੱਲੋਂ ਉਸ ਗੱਲ ਦਾ ਵਿਰੋਧ ਕੀਤਾ ਜਾਂਦਾ, SGPC ਵੱਲੋਂ ਨਕਾਰਿਆ ਜਾਂਦਾ ਤੇ ਫਿਰ ਪਾਕਿਸਤਾਨ ਵੱਲੋਂ ਵੀ ਬਿਆਨ ਆਉਂਦੇ ਆ ਕਿ ਨਹੀਂ ਭਾਈ, ਸਾਡੀ ਸਿੱਖਾਂ ਦੇ ਨਾਲ ਕੋਈ ਇਸ ਕਿਸਮ ਦੀ ਦੁਸ਼ਮਣੀ ਨਹੀਂ ਹੈ, ਅਸੀਂ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਸਿੱਖ ਰਿਲੀਜੀਅਸ ਪਲੇਸ ਆਫ ਵਰਸ਼ਿਪ ਨੂੰ ਟਾਰਗੇਟ ਨਹੀਂ ਕੀਤਾ। ਸੋ ਇਸ ਮਾਮਲੇ ਦੇ ਵਿੱਚ ਕਈ ਪਾਸਿਓਂ ਹੁਣ ਬਿਆਨਬਾਜ਼ੀਆਂ ਚੱਲ ਰਹੀਆਂ ਨੇ, ਪ੍ਰੋਟੈਸਟ ਦੀ ਲਾਈਨ ਹੈ। ਅਦਰਵਾਈਜ਼ ਅਸੀਂ ਸੋਸ਼ਲ ਮੀਡੀਆ ਤੇ ਜਿਹੜਾ ਬਹਿਸ ਮੁਬਾਸੇ ਦਾ ਦੌਰ ਹੈ ਉਹ ਅਸੀਂ ਦੇਖ ਰਹੇ ਹਾਂ। ਸੋ ਥੋੜਾ ਜਿਹਾ ਇਹਦੇ ਤੇ ਅਸੀਂ ਵਿਚਾਰ ਚਰਚਾ ਕਰੀਏ ਵੀ ਇਹ ਜਿਹੜੀ ਗੱਲ ਹੈ ਐਗਜ਼ੈਕਟਲੀ ਹੈ ਕੀ ਹੈ। ਜਦੋਂ ਕਿ ਪਾਕਿਸਤਾਨ ਵੱਲੋਂ ਪਹਿਲਾਂ ਹਜੇ ਸੀਜ਼ ਫਾਇਰ ਤੋਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਜਾਂ ਇਹ ਗੱਲ ਜਗ ਜ਼ਾਹਰ ਕੀਤੀ ਗਈ ਸੀ ਕਿ ਆਦਮਪੁਰ ਤੋਂ ਮਿਜ਼ਾਈਲਾਂ ਜਿਹੜੀਆਂ ਭਾਰਤ ਨੇ ਛੱਡੀਆਂ ਨੇ ਉਹ ਅੰਮ੍ਰਿਤਸਰ ਦੇ ਦੁਆਲੇ ਉਹ ਡਿੱਗੀਆਂ ਨੇ। ਸੋ ਉਹਦੇ ਪਿੱਛੇ ਦੀ ਇੰਟੈਂਸ਼ਨ ਕੀ ਸੀ, ਉਹ ਘਟਨਾ ਕੀ ਸੀ, ਤੇ ਹੁਣ ਜਿਹੜੀ ਇਹ ਡਿਬੇਟ ਖੜੀ ਹੋਈ ਹੈ ਇਹ ਐਗਜ਼ੈਕਟਲੀ ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਦੇਖੋ ਮਤਲਬ ਇਹ ਸਾਰਾ ਜਿਹੜੀਆਂ ਕਲੈਸ਼ਿਸ ਹੋਈਆਂ ਨੇ ਦੋਵਾਂ ਮੁਲਕਾਂ ਦੇ ਦਰਮਿਆਨ, ਉਸ ਤੋਂ ਬਾਅਦ ਹੁਣ ਇਹ ਅਪੀਸਮੈਂਟ ਦੀ ਇੱਕ ਵੱਡੇ ਪੱਧਰ ਤੇ ਜਿਹੜੀ ਲਾਈਨ ਆ ਵੀ ਉਹ ਦੇਖੀ ਜਾ ਰਹੀ ਹੈ। ਵੀ ਜਿੱਥੇ ਅਸੀਂ ਦੇਖਦੇ ਹਾਂ ਵੀ ਨਰਿੰਦਰ ਮੋਦੀ ਨੇ ਜਿਹੜਾ ਟਵੀਟ ਕੀਤਾ ਉਸ ਦਿਨ ਵੀ ਸਿੱਖਾਂ ਨੂੰ ਅਪੀਸ ਕਰਨ ਦੇ ਲਈ ਸਿੱਖ ਜਿਹੜਾ ਜ਼ਰੂਰ ਕਿਉਂਕਿ ਉਹ ਕੋਈ ਇੱਕ ਤਾਂ ਸੀ ਕਿ ਕੋਈ ਆਮ ਬੰਦਾ ਮਤਲਬ ਉਹ ਖਬਰ ਕਰਿਓ, ਲੈਫਟੀਨੈਂਟ ਜਨਰਲ ਆ ਜਿਹੜਾ ਇਸ ਟਾਈਮ ਮਤਲਬ ਔਨ ਡਿਊਟੀ ਆ ਤੇ ਉਹ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਦੀ ਚੁਣਾ ਕੋਈ ਇਸ ਤਰ੍ਹਾਂ ਦਾ ਨਾਂ ਆ ਉਹਦਾ, ਕਸੂਤਾ ਜਾਂ ਕੱਬਾ ਜਾ, ਤੇ ਉਹ ਕਹਿੰਦਾ ਆ ਕਿ ਜਿਹੜਾ 에ਅਰ ਡਿਫੈਂਸ ਸਿਸਟਮ ਆ, ਜਿਹੜੀਆਂ ਗਨਸ ਨੇ ਉਹਦੀਆਂ AD ਗਨਸ ਜਿਨ੍ਹਾਂ ਨੂੰ ਕਿਹਾ ਜਾਂਦਾ 에ਅਰ ਡਿਫੈਂਸ ਗਨਸ, ਕਿ ਦਰਬਾਰ ਸਾਹਿਬ ਜਿਹੜਾ ਆ ਉਹਦੇ ਤੇ ਪਾਕਿਸਤਾਨ ਨੇ ਅਟੈਕ ਕੀਤਾ ਸੀ ਉਹਨਾਂ ਕਲੈਸ਼ਿਸ ਦੇ ਵਿੱਚ। ਇਹ ਇੰਡੀਅਨ ਮਿਲਟਰੀ ਅਫੀਸ਼ੀਅਲ ਦਾ ਜਿਹੜਾ ਉਹਨਾਂ ਦਾਅਵਾ ਕੀਤਾ ਇੱਕ ਪੋਡਕਾਸਟ ਦੇ ਵਿੱਚ, ਉਹਨਾਂ ਇਹ ਗੱਲ ਕਹੀ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਦਰਬਾਰ ਸਾਹਿਬ ਤੇ ਹਮਲੇ ਦੀ ਜਾਣਕਾਰੀ ਜਦੋਂ ਭਾਰਤੀ ਮਿਲਟਰੀ ਨੂੰ ਮਿਲੀ ਤਾਂ ਉਹਨਾਂ ਨੇ ਫਿਰ ਦਰਬਾਰ ਸਾਹਿਬ ਤੱਕ, ਉੱਥੋਂ ਦੇ ਪ੍ਰਬੰਧਕਾਂ ਤੱਕ ਅਪਰੋਚ ਕੀਤਾ
ਤੇ ਫਿਰ ਉੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਆ ਉਹਨੇ ਪ੍ਰਵਾਨਗੀ ਦਿੱਤੀ ਮਿਲਟਰੀ ਨੂੰ ਕਿ ਉਹ ਜਿਹੜੀਆਂ ਏਡੀ ਗੰਨਾਂ ਨੇ, 에ਅਰ ਡਿਫੈਂਸ ਗਨਸ ਜਿਹੜੀਆਂ ਆ, ਉਹ ਦਰਬਾਰ ਸਾਹਿਬ ਦੇ ਉੱਤੇ ਬੀੜ ਲੈਣ। ਜੀ ਤੇ ਇਹ ਤੋਂ ਬਾਅਦ ਉਹਨੇ ਕਿਹਾ ਕਿ ਦਰਬਾਰ ਸਾਹਿਬ ਦੇ ਉੱਤੇ ਉਹ ਗੰਨਾਂ ਲਾਈਆਂ ਵੀ ਗਈਆਂ, ਤੇ ਜਿਹੜਾ ਪਾਕਿਸਤਾਨ ਦਾ ਅਟੈਕ ਸੀ ਦਰਬਾਰ ਸਾਹਿਬ ਦੇ ਉੱਤੇ, ਉਹਨੂੰ ਰੋਕਿਆ ਗਿਆ। ਤਾਂ ਇਹ ਸਟੇਟਮੈਂਟ ਸਾਰੇ ਇੰਡੀਅਨ ਮੀਡੀਆ ਨੇ ਕੱਲ ਦੀ ਮਤਲਬ ਇੱਕ ਮੇਨ ਖਬਰ ਬਣਾ ਕੇ ਇਹਨੂੰ ਪੇਸ਼ ਕੀਤਾ, ਸਭ ਪਾਸੇ ਖਬਰ ਫੈਲਾਈ ਗਈ। ਤੇ ਇਸ ਖਬਰ ਨੇ ਸਿੱਖਾਂ ਨੂੰ ਇੱਕ ਬੜੇ ਹੀ, ਤੁਸੀਂ ਕਹਿ ਸਕਦੇ ਹੋ ਕਿ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਲਿਆ ਕੇ ਖੜਾ ਕਰਤਾ। ਉਹਦੇ ਕਈ ਪਹਿਲੂ ਸੀ। ਪਹਿਲਾਂ ਤਾਂ ਇਹ ਕਿ ਇਹ ਸਾਰੇ ਕਲੈਸ਼ਿਸ ਦੇ ਦੌਰਾਨ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਸਿੱਖ ਜਿਹੜੇ ਆ, ਉਹਨਾਂ ਨੇ ਜਿਹੜੀ ਭਾਰਤੀ ਰਾਸ਼ਟਰਵਾਦ ਦੀ ਇੱਕ ਹਵਾ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਵਿੱਚ, ਇੰਡੀਆ ਦੇ ਵੱਲੋਂ, ਤੇ ਪਾਕਿਸਤਾਨ ਖਿਲਾਫ ਨਫ਼ਰਤ ਇੱਕ ਜਿਹੜੀ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ 'ਚ ਰੈਲੀ ਨਹੀਂ ਹੋਏ ਸਿੱਖ ਇਸ ਵਾਰ ਇਸ ਸਮੇਂ ਦੌਰਾਨ। ਕਿਉਂਕਿ ਅਮਰਵੀਰ ਸਿੰਘ ਜੀ, ਇਹ ਦੇਖਣ ਵਾਲੀ ਗੱਲ ਇਹ ਹੈ ਕਿ 1984 ਤੋਂ ਬਾਅਦ ਇਹ ਲਗਭਗ ਪਹਿਲੀ ਵਾਰ ਹੋ ਰਿਹਾ ਸੀ ਕਿ ਜਦੋਂ ਪਾਕਿਸਤਾਨ ਦੇ ਨਾਲ ਪੰਜਾਬ ਦੇ ਫਰੰਟ ਦੇ ਉੱਤੇ ਕੋਈ ਇਸ ਤਰੀਕੇ ਦੀ ਜਿਹੜੀ ਜੰਗ ਆ ਉਹ ਲੱਗਣ ਜਾ ਰਹੀ ਹੋਵੇ। ਕਿਉਂਕਿ ਜਿਹੜੀਆਂ 1984 ਤੋਂ ਪਹਿਲਾਂ 1965 ਦੀ ਜੰਗ ਆ ਜਾਂ ਹੋਰ ਜਿਹੜੀਆਂ ਜੰਗਾਂ ਹੋਈਆਂ, ਤਾਂ ਖਾਨ ਹੈ ਭਾਰਤੀ ਜਿਹੜੀ ਮਿਲਟਰੀ ਐਸਟੈਬਲਿਸ਼ਮੈਂਟ ਆ, ਉਹਦੀ ਵੱਡੇ ਪੱਧਰ ਤੇ ਜਿਹੜੀ ਆ ਮਦਦ ਕੀਤੀ ਸੀ। ਜਿਹੜੇ ਆਮ ਸਿੱਖਾਂ ਦੀ ਗੱਲ ਕਰਨੀ ਹੋਵੇ, ਆਮ ਪਿੰਡਾਂ ਦੀ ਵਸੋਂ ਦੀ ਗੱਲ ਕਰਨੀ ਹੋਵੇ, ਪਰ ਇਹ 1984 ਤੋਂ ਬਾਅਦ ਇਹ ਪਹਿਲੀ ਵਾਰ ਸੀ ਹੁਣ। ਤੇ ਇਸ ਵਾਰ ਇਹ ਮਤਲਬ ਸਪਸ਼ਟ ਹੀ ਕਿਹੜਾ ਫਰਕ ਆ ਉਹ ਦੇਖਣ ਨੂੰ ਮਿਲਿਆ, ਜਿਹਨਾਂ ਭਾਰਤੀ ਜਿਹੜੀ ਸਟੇਟ ਆ ਉਹਨੂੰ ਵੀ ਹੱਥਾਂ ਪੈਰਾਂ ਦੀ ਪਾਈ ਹੋਈ ਆ। ਇਹ ਸਿੱਖਾਂ ਨੇ ਸਿੱਖ ਆਪਣੇ ਆਪ ਨੂੰ ਰੈਲੀ ਨਹੀਂ ਕੀਤਾ, ਜਿਹੜਾ ਬਾਕੀ ਸਾਰੇ ਇੰਡੀਆ ਦਾ ਮੋੜ ਸੀ ਉਹਦੇ ਨਾਲ। ਤੇ ਸਿੱਖਾਂ ਦੇ ਵਿੱਚ ਇਹ ਗੱਲ ਸਪਸ਼ਟ ਰਹੀ, ਚਾਹੇ ਉਹ ਲੀਡਰਸ਼ਿਪ ਦੇ ਪੱਖ ਤੋਂ ਸੀ, ਚਾਹੇ ਉਹ ਆਮ ਸਿੱਖਾਂ ਦੇ ਪੱਖ ਤੋਂ ਸੀ, ਕਿ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਸੈਪਰੇਟ ਧਿਰ ਦੇ ਵਜੋਂ ਇਹਨਾਂ ਸਾਰੇ ਕਲੈਸ਼ਸ ਦੇ ਵਿੱਚ ਐਸਟੈਬਲਿਸ਼ ਕੀਤਾ। ਹੁਣ ਉਹ ਸਾਰੀ ਚੀਜ਼ ਤੋਂ ਫਿਕਰਮੰਦੀ ਚ ਆਈ ਹੋਈ ਜਿਹੜੀ ਭਾਰਤੀ ਹਕੂਮਤ ਆ, ਕਿਉਂਕਿ ਭਾਰਤੀ ਹਕੂਮਤ ਵੈਸੇ ਹੀ ਹਿੱਲੀ ਹੋਈ ਆ ਜਿਸ ਤਰੀਕੇ ਦੇ ਨਾਲ ਇਹ ਸਾਰੀ ਝੜਪ ਦੇ ਵਿੱਚ ਉਹਨਾਂ ਦੇ ਰਫੇਲ ਡਿਗੇ, ਤੇ ਉਸ ਤੋਂ ਬਾਅਦ ਟਰੰਪ ਨੇ ਸੀਜ਼ਫਾਇਰ ਦਾ ਐਲਾਨ ਕਰਕੇ ਕਸ਼ਮੀਰ ਦਾ ਜਿਵੇਂ ਮਸਲਾ ਜਿਹੜਾ ਆ ਉਹ ਉਭਾਰ ਦਿੱਤਾ। ਤੇ ਉਹ ਤੋਂ ਇੰਡੀਅਨ ਐਸਟੈਬਲਿਸ਼ਮੈਂਟ ਹੁਣ ਜਿੰਨੀ ਹਿੱਲੀ ਹੋਈ ਆ, ਉਹ ਕਾਫੀ ਕੁਛ ਕਰ ਰਹੇ ਆ ਆਪਣੀ ਜਿਹੜੀ ਉਹਨਾਂ ਦੀ ਵਸੋਂ ਆ, ਜਿਹੜੀ ਭਾਰਤੀ ਰਾਸ਼ਟਰਵਾਦ ਵਾਲੀ, ਉਹਨੂੰ ਅਪੀਜ਼ ਕਰਨ ਦੇ ਲਈ ਵੀ, ਤੇ ਨਾਲ ਦੀ ਨਾਲ ਉਹਨੂੰ ਖੁਸ਼ ਕਰਨ ਦੇ ਲਈ, ਤੇ ਨਾਲ ਦੀ ਨਾਲ ਸਿੱਖਾਂ ਨੂੰ ਵੀ ਆਪਣੇ ਨਾਲ ਜੋੜਨ ਦੇ ਲਈ। ਤੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਫਿਰ ਉਹਨਾਂ ਨੇ ਜਿਹੜਾ ਤਰੀਕਾ ਵਰਤਿਆ ਉਹ ਇਹ ਵਰਤਿਆ ਕਿ ਇਸ ਗੱਲ ਨੂੰ ਸਿੱਖਾਂ ਜਿਹੜਾ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰਿਆ ਜਾਵੇ, ਕਿ ਇਹ ਗੱਲ ਸਥਾਪਿਤ ਕੀਤੀ ਜਾਵੇ ਕਿ ਜਿਹੜਾ ਪਾਕਿਸਤਾਨ ਆ ਉਹ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਪਰ ਉਹ ਜਿਹੜਾ ਝੂਠ ਸੀ ਉਹਨਾਂ ਦਾ, ਉਹ ਬੜੀ ਛੇਤੀ ਉਹਦਾ ਪਰਦਾਫਾਸ਼ ਆ। ਵੀ ਜਦੋਂ ਅੱਜ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਤਾਂ ਜਿਹੜੇ ਹੈੱਡ ਗ੍ਰੰਥੀ ਦਾ ਹਵਾਲਾ ਦੇ ਰਹੇ ਸੀ ਭਾਰਤੀ ਮਿਲਟਰੀ ਵਾਲੇ, ਆਰਮੀ ਵਾਲੇ, ਤਾਂ ਉਹ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੋ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਗੱਲ ਤਾਂ ਇਹ ਕਿ ਉਸ ਸਮੇਂ ਦੇ ਦੌਰਾਨ ਉਹ ਦਰਬਾਰ ਸਾਹਿਬ ਹੈ ਨਹੀਂ ਸੀ, ਬਾਹਰ ਕਿਸੇ ਵਿਦੇਸ਼ ਦੇ ਵਿੱਚ ਸੀ। ਤੇ ਦੂਜੀ ਗੱਲ ਉਹ ਕਹਿੰਦੇ ਕਿ ਮੇਰੇ ਨਾਲ ਪਰਸਨਲੀ ਕਿਸੇ ਵੀ ਤਰ੍ਹਾਂ ਦਾ ਕੋਈ ਰਾਬਤਾ ਏਡੀ ਗਨਸ ਨੂੰ ਉੱਥੇ ਸਥਾਪਿਤ ਕਰਨ ਦੇ ਲਈ, ਉੱਥੇ ਲਾਉਣ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਮੇਰੇ ਨਾਲ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਨਾਈ ਕੀਤਾ, ਤੇ ਉਸ ਤੋਂ ਬਾਅਦ ਜਿਹੜੇ ਉੱਥੇ ਐਡੀਸ਼ਨਲ ਹੈੱਡ ਗ੍ਰੰਥੀ ਸੀ ਆਪਣਾ ਦਰਬਾਰ ਸਾਹਿਬ ਦੇ ਵਿੱਚ, ਉਹਨਾਂ ਦਾ ਵੀ ਮੈਂ ਨਾਂ ਜ਼ਰੂਰ ਇੱਥੇ ਦੱਸਣਾ ਚਾਹੁੰਦਾ, ਗਿਆਨੀ ਅਮਰਜੀਤ ਸਿੰਘ। ਉਹਨਾਂ ਨੇ ਵੀ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਕਿਉਂਕਿ ਹੈੱਡ ਗ੍ਰੰਥੀ ਦੀ ਐਬਸੈਂਸ ਦੇ ਵਿੱਚ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸੀ, ਤਾਂ ਉਹਨਾਂ ਨੇ ਵੀ ਸਪਸ਼ਟ ਕੀਤਾ ਕਿ ਉਹਨਾਂ ਨਾਲ ਵੀ ਕੋਈ ਇਸ ਤਰੀਕੇ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਗਈ, ਨਾ ਕੋਈ ਇਹੋ ਜਿਹੀ ਗੱਲ ਚੱਲੀ ਆ, ਨਾ ਕੋਈ ਇਹੋ ਜਿਹੀਆਂ ਗੰਨਾਂ ਲਾਈਆਂ ਗਈਆਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਤੇ ਨਾ ਲਾਈਆਂ ਜਾ ਸਕਦੀਆਂ। ਇਹ ਵੀ ਉਹਨਾਂ ਨੇ ਸਪਸ਼ਟ ਕੀਤਾ। ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ, ਉਹਨਾਂ ਨੇ ਵੀ ਇਹ ਗੱਲ ਜਿਹੜੀ ਆ ਸਪਸ਼ਟ ਕੀਤੀ ਕਿ ਸਾਨੂੰ ਕੋਈ ਵੀ ਅਪਰੋਚ ਜਿਹੜੀ ਆ ਇਸ ਤਰੀਕੇ ਦੀ ਮਿਲਟਰੀ ਦੀ ਨਾ ਹੋਈ, ਨਾ ਅਸੀਂ ਪ੍ਰਵਾਨ ਕੀਤੀ, ਨਾ ਇਸ ਤਰੀਕੇ ਦੀ ਕੋਈ ਗੱਲ ਹੋਈ, ਨਾ ਕੋਈ ਗਨ ਲਾਈ ਗਈ, ਤੇ ਨਾ ਇਹ ਚੀਜ਼ ਜਿਹੜੀ ਆ ਐਕਸੈਪਟ ਕੀਤੀ ਜਾ ਸਕਦੀ ਆ। ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਹੜਾ ਬਲੈਕ ਆਊਟ ਵੀ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਉਹ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਸੀ ਉਹਦੇ ਵੱਲੋਂ ਜਿਹੜੀਆਂ ਮਤਲਬ ਇਹਨਾਂ ਨੂੰ ਕਿਹਾ ਗਿਆ ਕਿ ਪ੍ਰਬੰਧਕ ਕਮੇਟੀ ਨੂੰ, ਤੇ ਹਾਲਾਂਕਿ ਉਹਦਾ ਵੀ ਸਿੱਖ ਸੰਗਤਾਂ ਦੇ ਵਿੱਚ ਰੋਸ ਸੀ ਕਿ ਜਿਹੜਾ ਬਲੈਕ ਆਊਟ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ।
ਪਰ ਉਹਦਾ ਹੁਣ ਸ਼੍ਰੋਮਣੀ ਕਮੇਟੀ ਨੇ ਇੱਕ ਜਿਹੜਾ ਜਵਾਬ ਬਣਾਇਆ ਕਿ ਜਿੱਥੇ ਮਰਿਆਦਾ ਚੱਲ ਰਹੀ ਸੀ, ਜਿੱਥੇ ਪਾਠ ਚੱਲ ਰਹੇ ਸੀ, ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਜਿਹੜੀਆਂ ਥਾਵਾਂ ਤੇ, ਉੱਥੇ ਕਿਤੇ ਵੀ ਲਾਈਟ ਜਿਹੜੀ ਬੰਦ ਨਹੀਂ ਕੀਤੀ ਗਈ। ਸਿਰਫ ਜਿਹੜਾ ਬਾਹਰਲਾ ਪੋਰਸ਼ਨ ਆ ਦਰਬਾਰ ਸਾਹਿਬ ਦਾ, ਉੱਥੇ ਤੇ ਜਿਹੜਾ ਉੱਪਰ ਜਿਹੜਾ ਫਲੋਰ ਆ, ਟੋਪ ਫਲੋਰ ਆ, ਉਹਦੀ ਜਿਹੜੀ ਲਾਈਟ ਆ ਉਹ ਬੰਦ ਕੀਤੀ ਗਈ ਹੈ ਜੀ। ਤੇ ਇਹ ਪਰ ਉਹਦੇ ਚ ਉਹਨਾਂ ਨੇ ਮਤਲਬ ਇਹ ਭਾਰਤੀ ਜਿਹੜੀ ਮਿਲਟਰੀ ਆ ਉਹਦੇ ਤੇ ਸਵਾਲ ਖੜੇ ਕੀਤੇ ਕਿ ਆਖਰ ਜਿਹੜਾ ਇਹ ਇੰਡੀਅਨ ਮਿਲਟਰੀ ਐਸਟੈਬਲਿਸ਼ਮੈਂਟ ਆ ਉਹ ਇਸ ਤਰੀਕੇ ਦੇ ਨੈਰੇਟਿਵ ਕਿਉਂ ਖੜੇ ਕਰ ਰਹੀ ਆ। ਅਮਰਵੀਰ ਸਿੰਘ ਜੀ, ਦੂਜੀ ਗੱਲ ਇਹਦੇ ਚ ਇਹ ਬਣ ਜਾਂਦੀ ਆ ਕਿ ਪਾਕਿਸਤਾਨ ਨੇ ਇਹਨਾਂ ਸਾਰੇ ਕਲੈਸ਼ਸ ਦੇ ਵਿੱਚ ਜਿਹੜੇ ਸਿੱਖ ਜਿਸ ਗੱਲ ਦੀ ਤਾਰੀਫ ਕਰ ਰਹੇ ਆ ਉਹ ਇਹ ਕਰ ਰਹੇ ਆ ਕਿ ਹਾਲਾਂਕਿ ਕਿਉਂਕਿ ਜਿਹੜਾ ਪੰਜਾਬ ਆ ਉਹ ਇਸ ਟਾਈਮ ਚੜ੍ਹਦਾ ਪੰਜਾਬ ਭਾਰਤੀ ਕਬਜ਼ੇ ਹੇਠ ਆ ਤੇ ਭਾਰਤ ਨੇ ਆਪਣਾ ਕਾਫੀ ਜਿਹੜਾ ਡਿਫੈਂਸ ਇਨਫਰਾਸਟਰਕਚਰ ਆ ਉਹ ਸਿੱਖਾਂ ਦੀ ਟੈਰੀਟਰੀ ਦੇ ਉੱਤੇ ਲਾਇਆ ਹੈ ਤੇ ਉਹ ਉੱਥੋਂ ਮਤਲਬ ਸਿੱਖਾਂ ਦੀ ਟੈਰੀਟਰੀ ਚੜ੍ਹਦੇ ਪੰਜਾਬ ਤੋਂ ਉਹ ਲਹਿੰਦੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਹੋਰ ਇਲਾਕਿਆਂ ਦੇ ਵਿੱਚ ਉਹਨਾਂ ਨੇ ਹਮਲੇ ਕੀਤੇ ਤੇ ਪਾਕਿਸਤਾਨ ਜਿਹੜਾ ਇੱਕ ਕਹਿੰਦੇ ਹੁੰਦੇ ਆ ਵੀ ਪਾਕਿਸਤਾਨ ਇਹ ਹੱਕ ਰੱਖਦਾ ਸੀ ਕਿ ਵਾਪਸੀ ਹਮਲੇ ਜਿਹੜੇ ਆ ਉਹ ਉਸ ਟੈਰੀਟਰੀ ਤੇ ਕਰ ਸਕਦਾ, ਪਰ ਪਾਕਿਸਤਾਨ ਨੇ ਹਮਲਿਆਂ ਤੋਂ ਪਹਿਲਾਂ ਵੀ ਇਹ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਸਿਵਿਲੀਅਨ ਥਾਂ ਨੂੰ ਟਾਰਗੇਟ ਨਹੀਂ ਕਰੇਗਾ ਤੇ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਸਿਰਫ ਜਿਹੜਾ ਮਿਲਟਰੀ ਇਨਫਰਾਸਟਰਕਚਰ ਸੀ ਉਸੇ ਨੂੰ ਟਾਰਗੇਟ ਕੀਤਾ ਇੰਡੀਆ ਦੇ ਨੂੰ। ਤੇ ਮਤਲਬ ਪਾਕਿਸਤਾਨ ਨੇ ਇਸ ਗੱਲ ਦੀ ਖਾਸ ਤੌਰ ਤੇ ਉੱਤੇ ਯਕੀਨੀ ਬਣਾਇਆ ਕਿ ਸਿੱਖਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਪਾਕਿਸਤਾਨ ਦਾ ਟਕਰਾਅ ਜਿਹੜਾ ਉਹ ਨਾ ਬਣੇ। ਪਰ ਇੰਡੀਆ ਜਿਹੜਾ ਆ ਉਹ ਇਹ ਗੱਲ ਚਾਹੁੰਦਾ ਆ ਕਿ ਪਾਕਿਸਤਾਨ ਦਾ ਤੇ ਸਿੱਖਾਂ ਦਾ ਜਿਹੜਾ ਟਕਰਾਅ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਤਾਂ ਉਹਦੇ ਵਾਸਤੇ ਪਾਕਿਸਤਾਨ ਨੇ ਜਿਹੜਾ ਖੁਲਾਸਾ ਕੀਤਾ ਸੀ, ਹਾਲਾਂਕਿ ਇਹ ਇੱਕ ਵੱਡੀ ਜਾਂਚ ਦਾ ਮਸਲਾ ਆ, ਪਰ ਪਾਕਿਸਤਾਨ ਦੇ ਦੱਸਣ ਮੁਤਾਬਕ ਕਿ ਜਿਹੜੀਆਂ ਆਦਮਪੁਰ ਤੋਂ ਮਿਸਾਈਲਾਂ ਛੱਡੀਆਂ ਕਿ ਉਹ ਮਿਸਾਈਲਾਂ ਕਿਵੇਂ ਜਿਹੜਾ ਅੰਮ੍ਰਿਤਸਰ ਦੇ ਨੇੜੇ ਦਰਬਾਰ ਸਾਹਿਬ ਦੇ ਨੇੜਲਾ ਇਲਾਕਾ ਅੰਮ੍ਰਿਤਸਰ ਦਾ ਤਰਨਤਾਰਨ ਜਾਂ ਉਹ ਸਾਰਾ ਉਹਦੇ ਵਿੱਚ ਉਹ ਸਾਰੀਆਂ ਮਿਸਾਈਲਾਂ ਸੁੱਟੀਆਂ ਗਈਆਂ ਤੇ ਉਹਦੇ ਵੱਡੇ ਧਮਾਕੇ ਅਸੀਂ ਉਸ ਦਿਨ ਦੱਸਿਆ ਵੀ ਉੱਥੇ ਜਿਹੜੇ ਚਸ਼ਮਦੀਦ ਗਵਾਹ ਸੀ ਉਹਨਾਂ ਨੇ ਦੱਸਿਆ ਵੀ ਉਸੇ ਸਮੇਂ ਜਿਹੜੇ ਵੱਡੇ ਧਮਾਕੇ ਆ ਉਸ ਇਲਾਕੇ 'ਚ ਹੋਏ ਵੀ ਆ। ਤੇ ਸਿੱਖਾਂ ਦੇ ਅੰਦਰ ਇਹ ਗੱਲ ਵੀ ਚੱਲ ਰਹੀ ਸੀ ਕਿ ਜਿਹੜਾ ਹੋ ਸਕਦਾ ਆ ਵੀ ਜਿਹੜਾ ਇੰਡੀਅਨ ਐਸਟੈਬਲਿਸ਼ਮੈਂਟ ਆ ਉਹ ਕਿਤੇ ਦਰਬਾਰ ਸਾਹਿਬ ਦੇ ਉੱਤੇ ਜਾਂ ਕਿਸੇ ਸਿੱਖਾਂ ਦੇ ਸਥਾਨ ਦੇ ਉੱਤੇ ਖੁਦ ਵੀ ਜਿਹੜਾ ਅਟੈਕ ਆ ਉਹ ਕਰਵਾ ਸਕਦੀ ਆ, ਜਿਹਦੇ ਨਾਲ ਕਿ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਆ ਪਾਕਿਸਤਾਨ ਦੇ ਖਿਲਾਫ ਭੜਕਾਈਆਂ ਜਾ ਸਕਣ। ਤਾਂ ਉਹਦੇ ਚ ਅਮਰਵੀਰ ਸਿੰਘ ਜੀ ਸਪਸ਼ਟ ਆ ਵੀ ਇੰਡੀਆ ਜਿਹੜਾ ਆ ਉਹਦੇ ਲਈ ਇਹ ਕੋਈ ਵੱਡੀ ਗੱਲ ਨਹੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਹਮਲਾ ਕਰਨਾ, ਕਿਉਂਕਿ ਆਲਰੇਡੀ ਇੰਡੀਆ ਸਿੱਖਾਂ ਦੇ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਚੁੱਕਿਆ ਆ 1955 ਚ, 1984 ਚ, 1986 ਚ, 1988 ਚ, ਮਤਲਬ ਕਿੰਨੀ ਵਾਰ ਜਿਹੜਾ ਇੰਡੀਅਨ ਫੌਜ ਆ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੋਇਆ। ਤੇ ਇਹ ਸਾਰੇ ਦੇ ਵਿੱਚੋਂ ਹੁਣ ਜਿਹੜੀ ਇਹ ਜਦੋਂ ਸ਼੍ਰੋਮਣੀ ਕਮੇਟੀ ਦਾ ਜਵਾਬ ਆਇਆ, ਇਹ ਖੁਲਾਸਾ ਹੋਇਆ ਸਾਰਾ, ਤਾਂ ਫਿਰ ਜਿਹੜਾ ਇੰਡੀਅਨ ਆਰਮੀ ਦੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਆ ਉਹ ਵੀ ਇਹ ਸਾਰੀ ਗੱਲ ਤੇ ਆਈ, ਜਿਹਦੇ ਚ ਉਹਨਾਂ ਨੇ ਇਹ ਗੱਲ ਫਿਰ ਹੁਣ ਮੰਨੀ ਆ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ 에ਅਰ ਡਿਫੈਂਸ ਗਨਸ ਆ ਉਹ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਆ ਉਹਦੇ ਵਿੱਚ ਨਹੀਂ ਲਾਈਆਂ ਗਈਆਂ। ਤਾਂ ਹੁਣ ਇੱਕ ਵੱਡਾ ਸਵਾਲ ਆ ਕਿ ਕਿਉਂਕਿ ਅਮਰਵੀਰ ਸਿੰਘ ਜੀ ਦੇਖੋ ਗੱਲ ਇਹ ਹੁੰਦੀ ਆ ਵੀ ਇੰਡੀਆ ਕੰਮ ਕਿਵੇਂ ਕਰਦਾ, ਮਤਲਬ ਇੰਡੀਆ ਇੱਕ ਝੂਠ ਫੈਲਾਉਂਦਾ ਆ ਤੇ ਉਹ ਝੂਠ ਜਿਹੜਾ ਆ ਉਹ ਆਪਣੀ ਆਬਾਦੀ ਦੇ ਵਿੱਚ ਸੁੱਟ ਦਿੰਦਾ, ਉਹ ਤੋਂ ਬਾਅਦ ਸਿੱਖ ਭਾਵੇਂ ਮਤਲਬ ਉਹ ਗੱਲ ਦੁਬਾਰਾ ਲੱਗ ਵੀ ਜਾਵੇ ਖਬਰ, ਪਰ ਇਹ ਖਬਰ ਉਨੀ ਵਾਇਰਲ ਨਹੀਂ ਹੋਣੀ ਜਾਂ ਉਨੇ ਲੋਕਾਂ ਤੱਕ ਨਹੀਂ ਜਾਣੀ ਜਿੰਨੇ ਲੋਕਾਂ ਤੱਕ ਉਹ ਖਬਰ ਜਾ ਚੁੱਕੀ ਹੈ ਜਿਹੜਾ ਪਹਿਲਾਂ ਝੂਠ ਫੈਲਾਇਆ ਗਿਆ। ਤੇ ਜਿਹੜੀ ਇਹ ਡਿਸਇਨਫੋਰਮੇਸ਼ਨ ਕੈਂਪੇਨ ਚਲਾਉਣ ਦੀ ਮਹਾਰਤ ਆ ਇੰਡੀਆ ਦੀ, ਅਸੀਂ ਉਹ ਦੇਖਿਆ ਪਿਛਲੇ ਕਈ ਸਾਲਾਂ ਤੋਂ ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਇੰਡੀਆ ਜਿਹੜੀ ਵਿਸ਼ਵ ਪੱਧਰ ਤੇ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਕੈਂਪੇਨਸ ਚਲਾ ਰਿਹਾ। ਤਾਂ ਇਸ ਜਿਹੜੀਆਂ ਇਹ ਕਲੈਸ਼ਸ ਹੋਈਆਂ ਇਹਦੇ 'ਚ ਵੀ ਦੇਖਣ ਨੂੰ ਮਿਲਿਆ। ਤੇ ਜਿਵੇਂ ਇੰਡੀਆ ਨੇ ਖਾਸ ਤੌਰ ਦੇ ਉੱਤੇ ਜਿਹੜੇ ਇੰਡੀਆ ਨੂੰ ਕ੍ਰਿਟੀਕ ਕਰ ਸਕਦੇ ਸੋਸ਼ਲ ਮੀਡੀਆ ਹੈਂਡਲ ਸੀ, ਵਾਇਰ ਤੱਕ ਵਰਗਾ ਜਿਹੜਾ ਇੱਕ ਨਿਊਜ਼ ਵੈਬਸਾਈਟ ਆ ਉਹਦੇ ਤੇ ਰੈਸਟ੍ਰਿਕਸ਼ਨਸ ਲਾਈਆਂ ਗਈਆਂ ਵੀ ਕਿਉਂਕਿ ਇੰਡੀਆ ਸਟੇਟ ਚਾਹੁੰਦੀ ਸੀ ਵੀ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਉਹੀ ਪਤਾ ਲੱਗੇ, ਕੋਈ ਹੋਰ ਜਿਹੜੀ ਸੱਚੀ ਗੱਲ ਆ ਕਿਸੇ ਪਾਸੇ ਉਹ ਲੋਕਾਂ ਤੱਕ ਨਾ ਪਹੁੰਚੇ। ਤਾਂ ਇਹ ਜਿਹੜਾ ਖੁਲਾਸਾ ਹੈ ਅਮਰਵੀਰ ਸਿੰਘ ਜੀ ਇਹ ਹੋਇਆ, ਪਰ ਇਹਦੇ 'ਚ ਦੇਖੋ 에ਅਰ ਡਿਫੈਂਸ ਦਾ ਮਸਲਾ ਕੀ ਹੁੰਦਾ, ਜਦੋਂ ਵੀ ਕਿਸੇ ਦੋ ਮੁਲਕਾਂ ਦੇ ਦਰਮਿਆਨ ਟਕਰਾਅ ਹੋਣਾ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਨਿਸ਼ਾਨਾ ਬਣਨਾ ਉਹ 에ਅਰ ਡਿਫੈਂਸ ਸਿਸਟਮ ਨਹੀਂ ਬਣਨਾ ਹੁੰਦਾ। ਤੇ ਭਾਰਤ ਜੇ ਇਹ ਸੋਚ ਰੱਖ ਰਿਹਾ ਆ ਵੀ ਉਹ ਦਰਬਾਰ ਸਾਹਿਬ ਦੇ ਉੱਤੇ 에ਅਰ ਡਿਫੈਂਸ ਸਿਸਟਮ ਲਾਉਣ ਦੀ ਗੱਲ ਕਰ ਰਿਹਾ, ਤਾਂ ਬਲਕਿ ਉਹ ਸੱਦਾ ਦੇ ਰਿਹਾ ਆ ਪਾਕਿਸਤਾਨ ਨੂੰ ਜਾਂ ਪ੍ਰਵੋਕ ਕਰ ਰਿਹਾ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇ ਜਾਂ ਕਿਸੇ ਵੀ ਹੋਰ ਮੁਲਕ ਨੂੰ ਜਿਹਦੇ ਨਾਲ ਭਾਰਤ ਦਾ ਟਕਰਾਅ ਹੁੰਦਾ। ਤੇ ਭਾਰਤ ਦੇ ਤਾਂ ਆਪਣੇ ਸਾਰੇ ਪਾਸੇ ਗੁਆਂਢੀ ਮੁਲਕਾਂ ਦੇ ਨਾਲ ਲੜਾਈਆਂ ਚੱਲ ਰਹੀਆਂ ਨੇ ਤੇ ਦਰਬਾਰ ਸਾਹਿਬ ਸਿੱਖ ਜਿਹੜੇ ਆ ਉਹਨਾਂ ਸਿੱਖ ਤਾਂ ਭਾਰਤ ਦੇ ਖਿਲਾਫ ਆਲਰੇਡੀ ਆਪਣੀ ਆਜ਼ਾਦੀ ਲਈ ਲੜ ਰਹੇ ਆ। ਸਿੱਖਾਂ ਦੇ ਸਭ ਤੋਂ ਕੇਂਦਰੀ ਧਾਰਮਿਕ ਸਥਾਨ ਦੇ ਉੱਤੇ ਭਾਰਤ ਨੂੰ ਇਸ ਤਰੀਕੇ ਦਾ ਜਿਹੜੀ ਐਸਟੈਬਲਿਸ਼ਮੈਂਟ ਕਰਨ ਦਾ ਕਦੇ ਵੀ ਹੱਕ ਜਿਹੜਾ ਆ ਸਿੱਖ ਨਹੀਂ ਦੇ ਸਕਦੇ।
ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕਿ ਉਨੀ ਜ਼ਿਆਦਾ ਅਸੀਂ ਕਹਿ ਸਕਦੇ ਕਿ ਮਜ਼ਬੂਤ ਨਹੀਂ ਆ, ਪਰ ਫਿਰ ਵੀ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਤੋਂ ਬਾਹਰ ਉਹ ਵੀ ਨਾ ਜਾ ਸਕਦੀ, ਤਾਂ ਇਸ ਕਰਕੇ ਜਿਹੜੀ ਇਹ ਸਪਸ਼ਟ ਉਹਨਾਂ ਨੇ ਅੱਜ ਕੀਤਾ। ਤੇ ਪਰ ਜਿਹੜਾ ਅਗਲਾ ਸਮਾਂ ਉਹਦੇ ਚ ਅਮਰਵੀਰ ਸਿੰਘ ਜੀ ਦੇਖੋ ਕਾਫੀ ਸੁਚੇਤ ਰਹਿਣ ਦੀ ਲੋੜ ਆ। ਮਸਲਾ ਇਹ ਆ ਕਿ ਪਾਕਿਸਤਾਨ ਜਦੋਂ ਇਹਨਾਂ ਦੋਵਾਂ ਦੇ ਦਰਮਿਆਨ ਕਲੈਸ਼ਿਸ ਸ਼ੁਰੂ ਹੋਈਆਂ ਨੇ ਤਾਂ ਪਾਕਿਸਤਾਨ ਨੇ ਦੱਸਿਆ ਕਿ ਇੰਡੀਆ ਦੇ ਜਿਹੜੇ ਡਰੋਨ ਆ ਉਹਨਾਂ ਨੇ ਨਨਕਾਣਾ ਸਾਹਿਬ ਦੇ ਨੇੜੇ ਜਿਹੜੇ ਆ ਬਲਾਸਟ ਕੀਤੇ ਆ। ਤੇ ਉਸ ਤੋਂ ਬਾਅਦ ਇੰਡੀਆ ਇਹ ਗੱਲ ਬਾਰ-ਬਾਰ ਕਹਿੰਦਾ ਆ ਰਿਹਾ ਕਿ ਪਾਕਿਸਤਾਨ ਦੇ ਟਾਰਗੇਟ ਤੇ ਦਰਬਾਰ ਸਾਹਿਬ ਸੀ, ਤੇ ਪਾਕਿਸਤਾਨ ਨੇ ਇਹ ਗੱਲ ਕਹੀ ਕਿ ਇੰਡੀਆ ਨੇ ਖੁਦ ਜਿਹੜੀਆਂ ਮਿਸਾਈਲਾਂ ਆ ਦਰਬਾਰ ਸਾਹਿਬ ਦੇ ਨੇੜੇ ਸੁੱਟੀਆਂ। ਤਾਂ ਇਸ ਗੱਲ ਤੋਂ ਇਹ ਸਪਸ਼ਟ ਹੋ ਰਿਹਾ ਕਿ ਇਹ ਜਿਹੜੇ ਦੋ ਮੁਲਕਾਂ ਦਾ ਜਿਹਦੇ ਬਾਰੇ ਡੋਨਾਲਡ ਟਰੰਪ ਕਹਿੰਦਾ ਆ ਕਿ ਸਦੀਆਂ ਦਾ ਇਹਨਾਂ ਦਾ ਟਕਰਾਅ ਆ, ਤੇ ਉਹ ਦੋਵੇਂ ਮੁਲਕਾਂ ਦੇ ਦਰਮਿਆਨ ਜਿਹੜੇ ਸਿੱਖ ਅੱਜ ਸਟੇਟਲੈਸ ਆ, ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ, ਜਿਹੜੇ ਕੇਂਦਰੀ ਧਾਰਮਿਕ ਸਥਾਨ ਆ, ਜਿਨ੍ਹਾਂ ਬਾਰੇ ਹੇਗ ਕਨਵੈਨਸ਼ਨ ਜਿਹੜੀ ਆ ਉਹ ਇਹ ਗੱਲ ਕਹਿੰਦੀ ਆ ਕਿ ਜਿਹੜੇ ਜਦੋਂ ਵੀ ਕਿਤੇ ਕਨਫਲਿਕਟ ਹੁੰਦੇ ਆ ਤਾਂ ਜਿਹੜੀਆਂ ਰਿਲੀਜੀਅਸ ਪਲੇਸਿਸ ਨੇ, ਹਿਸਟੋਰੀਕਲ ਪਲੇਸਿਸ ਨੇ, ਉਹ ਜਿਹੜੀਆਂ ਆ ਉਹ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਇੰਟਰਨੈਸ਼ਨਲ ਕਮਿਊਨਿਟੀ ਦੀ। ਤੇ ਹੋਰ ਕਿੰਨੀਆਂ ਕਨਵੈਨਸ਼ਨਸ ਨੇ ਵੀ ਜਿਨ੍ਹਾਂ 'ਚ ਇਹ ਗੱਲ ਤੈਅ ਹੁੰਦੀ ਆ ਕਿ ਜਿਹੜੇ ਰਿਲੀਜੀਅਸ ਸਾਈਟਸ ਨੇ ਉਹਨਾਂ ਦੇ ਉੱਤੇ ਅਟੈਕ ਜਿਹੜਾ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਇਸ ਸਾਰੀ ਦੋਵੇਂ ਨਿਊਕਲੀਅਰ ਪਾਵਰਸ ਦੇ ਵਿੱਚ ਅੱਜ ਸਿੱਖ ਸਟੇਟਲੈਸ ਆ, ਜਿਨ੍ਹਾਂ ਦਾ ਸਾਰਾ ਇਤਿਹਾਸ, ਜਿਨ੍ਹਾਂ ਦੀਆਂ ਸਾਰੀਆਂ ਹਿਸਟੋਰੀਕਲ ਸਾਈਟਸ, ਰਿਲੀਜੀਅਸ ਸਾਈਟਸ ਇਸ ਟੈਰੀਟਰੀ 'ਚ ਪੈਂਦੀਆਂ, ਜਿਹੜੀ ਟੈਰੀਟਰੀ ਦੋਵਾਂ ਮੁਲਕਾਂ ਦੇ ਦਰਮਿਆਨ ਜੰਗ ਦਾ ਅਖਾੜਾ ਬਣਨੀ ਆ, ਤਾਂ ਉੱਥੇ ਇਹ ਗੱਲ ਜ਼ਰੂਰੀ ਹੋ ਜਾਂਦੀ ਆ ਕਿ ਅੱਜ ਪੰਜਾਬ ਦੇ ਵਿੱਚੋਂ ਜਿਹੜੀ ਇੱਕ ਮੂਵ ਜਿਹੜੀ ਆ ਉਹ ਦਾ ਪੰਜਾਬ ਡਾਇਲੋਗ ਦੇ ਨਾਂ ਤੇ ਉੱਥੇ ਪੰਜਾਬ ਦੇ ਵਿੱਚ ਜਿਹੜਾ ਇੱਕ ਵਿਚਾਰ ਚਰਚਾ ਸ਼ੁਰੂ ਹੋਈ ਆ ਇਸ ਸਾਰੇ ਟਕਰਾਅ ਤੋਂ ਬਾਅਦ, ਇਹ ਜਿਹੜਾ ਸਿੱਖ ਜਿਹੜੇ ਆ ਕਲੈਕਟਿਵਲੀ ਕਿਵੇਂ ਅਗਲੇ ਹਾਲਾਤਾਂ ਦੇ ਲਈ ਜਿਹੜੀ ਇਹ ਤਿਆਰੀ ਕਰਨ, ਤਾਂ ਉਹਦੇ ਚੋਂ ਜਿਹੜੀ ਗੱਲ ਸਾਹਮਣੇ ਆਈ ਆ ਕਿ ਸਿੱਖਾਂ ਦੀ ਇਹ ਮੰਗ ਆ ਕਿ ਜਿਹੜਾ ਘੱਟੋ ਘੱਟ ਦਰਬਾਰ ਸਾਹਿਬ ਤੇ ਜਿਹੜਾ ਨਨਕਾਣਾ ਸਾਹਿਬ ਆ, ਇਹ ਦੋਵੇਂ, ਕਿਉਂਕਿ ਨਨਕਾਣਾ ਸਾਹਿਬ ਦੇਖੋ ਇੰਟਰਨੈਸ਼ਨਲ ਬਾਰਡਰ ਤੋਂ 100 ਕਿਲੋਮੀਟਰ ਦੀ ਵਿੱਥ ਤੇ ਪੈਂਦਾ ਆ, ਤੇ ਜਿਹੜਾ ਦਰਬਾਰ ਸਾਹਿਬ ਆ ਇਹਦੀ ਵਿੱਥ ਮੇਰੇ ਹਿਸਾਬ ਨਾਲ ਲਗਭਗ 20 ਤੋਂ 30 ਕਿਲੋਮੀਟਰ ਦੇ ਦਰਮਿਆਨ ਪੈਂਦਾ। ਤੇ ਇਹ ਦੋਵੇਂ ਮਤਲਬ ਲੜਾਈ ਜਦੋਂ ਭਾਵੇਂ 65 ਦੀ ਹੋਈ ਹੈ, ਹਿਸਟੋਰੀਕਲ ਵੀ ਤੁਸੀਂ ਸਾਰਾ ਪੈਟਰਨ ਦੇਖੋ ਲੜਾਈਆਂ ਦਾ, ਤਾਂ ਇਹ ਦੋਵੇਂ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਜੰਗ ਦੇ ਵਿੱਚ ਮੇਨ ਅਖਾੜਾ ਬਣਦੀਆਂ ਇਹਨਾਂ ਦੋਵਾਂ ਮੁਲਕਾਂ ਦੇ ਦਰਮਿਆਨ। ਤਾਂ ਉਹਦੇ 'ਚ ਸਿੱਖ ਇਹ ਮੰਗ ਕਰ ਰਹੇ ਆ ਕਿ ਜਿਵੇਂ ਕਿਸੇ ਸਮੇਂ ਇਰਾਕ ਵਾਰ ਦੇ ਵਿੱਚ ਜਿਹੜੇ ਕੁਰਦਿਸ਼ ਖੇਤਰ ਆ ਜਿਹੜਾ ਉੱਥੇ ਸਿਵਿਲੀਅਨਸ ਦੀ ਪ੍ਰੋਟੈਕਸ਼ਨ ਵਾਸਤੇ ਨੋ ਫਲਾਈ ਜ਼ੋਨ ਜਿਹੜਾ ਬਰਤਾਨੀਆ, ਫਰਾਂਸ, ਅਮਰੀਕਾ ਜਿਹੜਾ ਆ ਇਹਨਾਂ ਨੇ ਐਲਾਨ ਕੀਤਾ ਸੀ, ਤੇ ਜਿਵੇਂ ਬੋਸਨੀਆ ਦੀ ਜੰਗ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਮਤੇ ਦੇ ਨਾਲ ਨਾਟੋ ਨੇ ਜਿਹੜਾ ਇੰਪਲੀਮੈਂਟ ਕੀਤਾ ਨੋ ਫਲਾਈ ਜ਼ੋਨ ਨੂੰ, ਤਾਂ ਕਿ ਜਿਹੜੀਆਂ ਰਿਲੀਜੀਅਸ ਸਾਈਟਸ ਤੇ ਹਿਸਟੋਰੀਕਲ ਸਾਈਟਸ ਆ ਉਹ ਉਸ ਜੰਗ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ, ਤੇ ਉਹ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਗਿਆ। ਵੀ ਉਸੇ ਤਰੀਕੇ ਦੇ ਨਾਲ ਨਨਕਾਣਾ ਸਾਹਿਬ ਤੇ ਦਰਬਾਰ ਸਾਹਿਬ ਜਿਹੜੇ ਆ ਇਹਨਾਂ ਨੂੰ ਨੋ ਫਲਾਈ ਜ਼ੋਨ ਜਿਹੜਾ ਆ ਅਨਾਊਂਸ ਕੀਤਾ ਜਾਵੇ, ਡਿਕਲੇਅਰ ਕੀਤਾ ਜਾਵੇ, ਯੂਨਾਈਟਿਡ ਨੇਸ਼ਨ ਇਹਦੇ 'ਚ ਇੰਟਰਵੀਨ ਕਰੇ, ਅਮਰੀਕਾ ਇੰਟਰਵੀਨ ਕਰੇ। ਅਮਰੀਕਾ ਦੀ ਇੰਟਰਵੈਂਸ਼ਨ ਜਿਹੜੀ ਆ ਉਹ ਦੇਖੋ, ਕਿਉਂਕਿ ਅੱਜ 1 ਮਿਲੀਅਨ ਦੇ ਕਰੀਬ ਜਿਹੜੇ ਅਮਰਵੀਰ ਸਿੰਘ ਜੀ ਸਿੱਖ ਨੇ, ਅਮਰੀਕਨ ਸਿਟੀਜ਼ਨ ਨੇ, ਤੇ ਅਸੀਂ ਸਭ ਜਾਣਦੇ ਹਾਂ ਕਿ ਜਿਹੜੀ ਇਹ ਜੰਗ ਆ ਉਹਦੇ ਵਿੱਚ ਸਭ ਤੋਂ ਵੱਧ ਜੇ ਪ੍ਰਭਾਵ ਕਿਸੇ ਦਾ ਨਜ਼ਰ ਆਇਆ ਇਹਨਾਂ ਦੋਵਾਂ ਮੁਲਕਾਂ ਦੇ ਉੱਤੇ ਤਾਂ ਅਮਰੀਕਾ ਦਾ ਆ। ਤੇ ਡੋਨਾਲਡ ਟਰੰਪ ਆਲਰੇਡੀ ਅਪਰੋਚ ਲੈ ਕੇ ਚੱਲ ਰਹੇ ਆ ਕਿ ਉਹ ਪੀਸ ਜਿਹੜਾ ਆ ਸਥਾਪਿਤ ਕਰਨਾ ਚਾਹੁੰਦੇ ਆ ਦੁਨੀਆ 'ਚ, ਤੇ ਵਪਾਰ ਜਿਹੜਾ ਆ ਉਹ ਕਰਨਾ ਚਾਹੁੰਦੇ ਆ। ਬਿਲਕੁਲ। ਉਹਦੇ 'ਚ ਜਿਹੜੇ 1 ਮਿਲੀਅਨ ਸਿੱਖ ਅਮਰੀਕਨ ਸਿਟੀਜ਼ਨ ਹੈਗੇ ਆ ਉਹਨਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਆ ਉਹਨਾਂ ਦਾ ਕੇਂਦਰ ਵੀ ਇਹ ਦੋ ਸਥਾਨ ਨੇ ਜਿਹੜੇ ਨਨਕਾਣਾ ਸਾਹਿਬ ਤੇ ਦਰਬਾਰ ਸਾਹਿਬ ਆ। ਤਾਂ ਜਿਵੇਂ ਕੋਈ ਅਮਰੀਕਨ ਜਿਹੜਾ ਕ੍ਰਿਸਚਨ ਆ ਉਹ ਭਾਵੇਂ ਹੁਣ ਮਤਲਬ ਅਸੀਂ ਇੱਕ ਉਦਾਹਰਨ ਲਈਏ ਵੀ ਰੋਮ ਜਿਹੜਾ ਆ ਉਹ ਅਮਰੀਕਨ ਕ੍ਰਿਸਚਨਸ ਜਿਹੜੇ ਆ ਉਹਨਾਂ ਦੀ ਧਾਰਮਿਕ ਆਸਥਾ ਦਾ ਕੇਂਦਰ ਆ, ਤੇ ਜੇ ਉਹਦੇ ਤੇ ਕੋਈ ਖਤਰਾ ਬਣਦਾ ਆ ਤਾਂ ਅਮਰੀਕਾ ਜਿਹੜਾ ਆ ਉਹਨੂੰ ਪ੍ਰੋਟੈਕਟ ਕਰੂੰਗਾ ਕਿਉਂਕਿ ਉਹ ਉਹਦੇ ਸਿਟੀਜ਼ਨਸ ਦੀ ਧਾਰਮਿਕ ਆਸਥਾ ਦਾ ਮਸਲਾ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਨਨਕਾਣਾ ਸਾਹਿਬ ਆ ਤੇ ਦਰਬਾਰ ਸਾਹਿਬ ਆ ਜਿਹੜੀ ਉਹਦੀ ਪ੍ਰੋਟੈਕਸ਼ਨ ਆ ਉਹਦੇ ਵਿੱਚ ਵੀ ਜਿਹੜੀ ਅਮਰੀਕਨ ਇੰਟਰਵੈਂਸ਼ਨ ਆ ਉਹਦੇ ਲਈ ਇੱਕ ਬਹੁਤ ਸਟਰੋਂਗ ਗਰਾਊਂਡ ਆ। ਤੇ ਨਾਲ ਦੀ ਨਾਲ ਜਿਹੜਾ ਪੀਸ ਆ ਇਸ ਖੇਤਰ ਦੇ ਵਿੱਚ ਜੋ ਅਮਰੀਕਾ ਜੇ ਚਾਹੁੰਦਾ ਆ, ਡੋਨਾਲਡ ਟਰੰਪ ਚਾਹੁੰਦੇ ਆ ਇਹ ਪੀਸ ਸਥਾਪਿਤ ਕਰਨਾ, ਤੇ ਯੂਨਾਈਟਿਡ ਨੇਸ਼ਨ ਜਿਹੜਾ ਆ ਜਿਹਦੇ ਚੀਫ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਦੋਵੇਂ ਮੁਲਕਾਂ ਦਾ ਟਕਰਾਅ ਆ ਇਹਨਾਂ ਨਿਊਕਲੀਅਰ ਪਾਵਰਸ ਦਾ, ਇਸ ਟਕਰਾਅ ਨੂੰ ਦੁਨੀਆ ਨਹੀਂ ਚੱਲ ਸਕਦੀ, ਤੇ ਜੇ ਉਹ ਪੀਸ ਸਥਾਪਿਤ ਕਰਨਾ ਆ ਤਾਂ ਉਹਦਾ ਪਹਿਲਾ ਜਿਹੜਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਬਿਲਕੁਲ
ਅੱਜ ਸਮੇਂ ਦੀ ਲੋੜ ਆ ਤੇ ਜਿਹਨੂੰ ਟਾਲਣਾ ਨਹੀਂ ਚਾਹੀਦਾ। ਜਿਹੜਾ ਪਹਿਲਾ ਸਟੈਪ ਆ ਉਹ ਇਹੀ ਆ ਕਿ ਇਹ ਜਿਹੜੇ ਦੋਵੇਂ ਧਾਰਮਿਕ ਸਥਾਨ ਨੇ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਤੇ ਦੁਨੀਆ ਭਰ ਦੇ ਜੀ ਜਿਹੜੇ ਸਿੱਖ ਆ ਉਹਨਾਂ ਦੇ ਲਈ ਇਹ ਸਮਾਂ ਆ ਕਿ ਉਹ ਆਪੋ ਆਪਣੀਆਂ ਸਰਕਾਰਾਂ ਨੂੰ ਤੇ ਖਾਸ ਤੌਰ ਤੇ ਅਮਰੀਕਾ ਦੇ ਜਿਹੜੇ ਸਿੱਖ ਆ ਉਹ ਆਪਣੀ ਸਰਕਾਰ ਨੂੰ ਇਸ ਗੱਲ ਤੇ ਅਪਰੋਚ ਕਰਨ, ਆਪਣਾ ਆਰਗੂਮੈਂਟ ਬਿਲਡ ਕਰਨ ਕਿ ਜਿਹੜਾ ਇਹਦੇ ਵਿੱਚ ਜਿਹੜੀ ਇੰਟਰਨੈਸ਼ਨਲ ਇੰਟਰਵੈਂਸ਼ਨ ਆ ਉਹ ਕੀਤੀ ਜਾਵੇ, ਜਿਹਦੇ ਲਈ ਲੀਗਲ ਗਰਾਊਂਡ ਵੀ ਆ, ਮੋਰਲ ਗਰਾਊਂਡ ਤੇ ਐਥੀਕਲ ਗਰਾਊਂਡ ਵੀ ਆ। ਇਹ ਕੋਈ ਅਣਹੋਣੀ ਗੱਲ ਨਹੀਂ ਵੀ ਜਿਹੜੀ ਨਹੀਂ ਹੋ ਸਕਦੀ ਆ, ਇਹ ਹੋ ਸਕਦਾ ਹੈ। ਜਿਹਦੇ ਬਾਰੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਨੋ ਫਲਾਈ ਜ਼ੋਨ ਦਾ ਮਸਲਾ ਇਹ ਹੁੰਦਾ ਆ ਕਿ ਜਿਸ ਏਰੀਏ ਨੂੰ ਕਨਫਲਿਕਟ ਦੇ ਵਿੱਚ ਨੋ ਫਲਾਈ ਜ਼ੋਨ ਡਿਕਲੇਅਰ ਕਰ ਦਿੱਤਾ ਜਾਂਦਾ ਆ ਤਾਂ ਜਿਹੜੀ ਕੋਈ ਧਿਰ ਉਹਨੂੰ ਫਿਰ ਇੰਪਲੀਮੈਂਟ ਕਰਾਉਣਾ ਹੁੰਦਾ ਉਸ ਨੋ ਫਲਾਈ ਜ਼ੋਨ ਨੂੰ, ਕਿਉਂਕਿ ਜਿਹੜੀਆਂ ਤਾਕਤਾਂ ਲੜ ਰਹੀਆਂ ਹੁੰਦੀਆਂ ਉਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਹੁੰਦੀ ਕਿ ਉਹ ਇੰਪਲੀਮੈਂਟ ਕਰਨ। ਤਾਂ ਕੋਈ ਜਿਹੜੀ ਤੀਜੀ ਧਿਰ ਇੰਪਲੀਮੈਂਟ ਕਰਦੀ ਆ ਫਿਰ ਉਹ ਟਕਰਾਅ ਤੋਂ ਬਾਕੀ ਤੋਂ ਬਾਹਰ ਰਹਿੰਦੀ ਆ। ਪਰ ਜਿਹੜਾ ਉਹ ਨੋ ਫਲਾਈ ਜ਼ੋਨ ਦਾ ਏਰੀਆ ਹੁੰਦਾ ਆ ਉਹਦੇ 'ਚ ਕੋਈ ਮਿਸਾਈਲ ਹੋਵੇ, ਕੋਈ ਡਰੋਨ ਹੋਵੇ, ਕੋਈ ਫਾਈਟਰ ਜੈਟ ਹੋਵੇ, ਕੋਈ ਵੀ ਚੀਜ਼ ਜਿਹੜੀ ਉਸ ਏਰੀਏ ਦੇ ਵਿੱਚ ਆਉਂਦੀ ਆ ਤਾਂ ਉਹਨੂੰ ਹਿੱਟ ਕਰਨ ਦਾ ਉਹ ਤੀਜੀ ਧਿਰ ਨੂੰ ਪੂਰਾ ਹੱਕ ਹਕੂਕ ਹੁੰਦਾ ਆ ਤੇ ਉਹ ਉਹਨੂੰ ਉਸ ਸਪੇਸ ਨੂੰ ਪ੍ਰੋਟੈਕਟ ਕਰਦੀ ਆ। ਤਾਂ ਜੇ ਅਸੀਂ ਗੱਲ ਕਰੀਏ ਅਮਰੀਕਾ ਦੀ, ਨਾਟੋ ਦੀ, ਯੂਐਨ ਜਿਸ ਤਰ੍ਹਾਂ ਦਾ ਰੈਜ਼ੋਲੂਸ਼ਨ ਲੈ ਕੇ ਆਉਂਦਾ ਤਾਂ ਉਹਨਾਂ ਦੇ ਕੋਲ ਸਾਰੇ ਰਿਸੋਰਸਿਸ ਆ ਇਸ ਤਰੀਕੇ ਦੇ, ਤਾਂ ਹਰ ਤਰ੍ਹਾਂ ਦਾ ਪ੍ਰਬੰਧ ਆ ਕਿ ਉਹ ਜਿਹੜੇ ਦੋਵੇਂ ਸਾਈਡਸ ਨੇ ਉਹਨਾਂ ਨੂੰ ਜੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਕੋਈ ਟਕਰਾਅ ਹੁੰਦਾ ਆ ਵੱਡਾ ਤਾਂ ਇਹਨਾਂ ਨੂੰ ਜਿਹੜਾ ਆ ਪ੍ਰੋਟੈਕਟ ਕਰ ਸਕਦੀ ਆ। ਕਿਉਂਕਿ ਜੇ ਸਿੱਖਾਂ ਦੇ ਕਿਸੇ ਸਥਾਨ ਦੇ ਉੱਤੇ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਆ ਤਾਂ ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਆ ਉਹ ਸਿਰਫ ਇਸ ਸਾਊਥ ਏਸ਼ੀਆ ਖਿੱਤੇ 'ਚ ਨਹੀਂ ਬਲਕਿ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਪੱਧਰ ਦੇ ਉੱਤੇ ਜਿੰਨਾ ਅੱਜ ਸਿੱਖਾਂ ਦਾ ਇੱਕ ਵੱਡਾ ਡਾਇਸਪੋਰਾ ਦੁਨੀਆ ਦੇ ਵਿੱਚ ਬੈਠਾ ਆ ਤਾਂ ਉਹਦੀਆਂ ਦੁਨੀਆ ਪੱਧਰ ਦੇ ਉੱਤੇ ਵੱਡੀਆਂ ਜਿਹੜੀਆਂ ਇੰਪਲੀਕੇਸ਼ਨਸ ਆ ਉਹ ਹੋ ਸਕਦੀਆਂ ਨੇ। ਤਾਂ ਇਸ ਕਰਕੇ ਦੁਨੀਆ ਦੇ ਮੁਲਕਾਂ ਨੂੰ ਇਹ ਗੱਲ ਚਾਹੀਦੀ ਆ ਕਿ ਸਿੱਖਾਂ ਦੀ ਜਿਹੜੀ ਇਹ ਧਾਰਮਿਕ ਆਸਥਾ ਦੇ ਕੇਂਦਰ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਇਹਦੇ ਸਾਰੇ ਟਕਰਾਅ ਦੇ ਵਿੱਚ, ਤੇ ਕੋਈ ਜਿਹੜੀ ਇੰਟਰਨੈਸ਼ਨਲ ਇੰਟਰਵੈਂਸ਼ਨ ਆ ਉਹ ਕਰਵਾਈ ਜਾਵੇ। ਤੇ ਮਤਲਬ ਇਹਦੇ ਲਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖ ਸੰਸਥਾਵਾਂ ਨੇ ਤੇ ਉਹਨਾਂ ਨੂੰ ਇਹਦੇ ਲਈ ਯਤਨ ਕਰਨਾ ਚਾਹੀਦਾ ਆ। ਬਲਕਿ ਇਹਦੇ ਲਈ ਬਿਲਕੁਲ ਪਰਫੈਕਟ ਟਾਈਮ ਆ ਅੱਜ ਇਸ ਗੱਲ ਦਾ ਕਿ ਜਿਹੜੀ ਆਪਣੇ ਖਿੱਤੇ ਦੇ ਵਿੱਚ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਇਸ ਤਰੀਕੇ ਨਾਲ ਕਰਵਾਈ ਜਾਵੇ। ਤੇ ਨਾਲ ਹੀ ਪਾਕਿਸਤਾਨ ਤੇ ਭਾਰਤ ਇਹ ਦੋਵੇਂ ਜਿਹੜੇ ਮੁਲਕ ਆ ਜੇ ਦੋਵੇਂ ਇਹ ਗੱਲ ਦਾ ਦਾਅਵਾ ਕਰ ਰਹੇ ਆ ਕਿ ਭਾਰਤ ਕਹਿ ਰਿਹਾ ਜੀ ਅਸੀਂ ਵੀ ਬਚਾਉਣਾ ਚਾਹੁੰਦੇ ਆ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਤੇ ਪਾਕਿਸਤਾਨ ਕਹਿ ਰਿਹਾ ਅਸੀਂ ਵੀ ਬਚਾਉਣਾ ਚਾਹੁੰਦੇ ਆ, ਤਾਂ ਅਸੀਂ ਇਹ ਤਾਂ ਨਹੀਂ ਗੱਲ ਕਹਿੰਦੇ ਵੀ ਸਾਡੇ ਕਹਿਣ ਤੇ ਤੁਸੀਂ ਲੜਨੋਂ ਹਟ ਜਾਓਗੇ। ਮਤਲਬ ਇਹ ਤਾਂ ਗੱਲ ਸਪਸ਼ਟ ਆ ਕਿ ਸਿੱਖਾਂ ਦੇ ਕਹਿਣ ਤੇ ਦੋਵੇਂ ਮੁਲਕ ਲੜਨੋਂ ਤਾਂ ਹਟਣ ਨਹੀਂ ਲੱਗੇ ਆ। ਤਾਂ ਪਰ ਅਸੀਂ ਇਹ ਤਾਂ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਡੇ ਧਾਰਮਿਕ ਸਥਾਨਾਂ ਦੀ ਕਦਰ ਕਰਦੇ ਆ ਤਾਂ ਤੁਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਮਤਲਬ ਜਿਹੜੀ ਇੰਟਰਨੈਸ਼ਨਲ ਇੰਟਰਵੈਂਸ਼ਨ ਆ ਉਹਨੂੰ ਐਕਸੈਪਟ ਕਰੋ ਤੇ ਜਿਹੜੀਆਂ ਸਾਈਟਸ ਨੇ ਉਹਨਾਂ ਨੋ ਫਲਾਈ ਜ਼ੋਨ ਜਿਹੜਾ ਆ ਉਹ ਅਨਾਉਂਸ ਕਰੋ, ਡਿਕਲੇਅਰ ਕਰੋ, ਇਹਦੇ ਬਾਰੇ ਡੀਲ ਕਰੋ। ਤੇ ਕਿਉਂਕਿ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਪਾਕਿਸਤਾਨ ਦੀ ਵੀ ਜਿਹੜੀ ਫਾਈਨੈਂਸ ਫੋਰਨ ਆਫਿਸ ਆ ਪਾਕਿਸਤਾਨ ਦਾ ਉਹਨਾਂ ਦੀ ਵੀ ਜਿਹੜੀ ਸਟੇਟਮੈਂਟ ਆ ਇਹਦੇ ਬਾਰੇ ਅਮਰਵੀਰ ਸਿੰਘ ਜੀ ਆਈ ਆ। ਪਾਕਿਸਤਾਨ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਅਸੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਇੱਜ਼ਤ ਕਰਦੇ ਹਾਂ ਤੇ ਸਾਡਾ ਇਹ ਧਰਮ ਸਾਨੂੰ ਨਹੀਂ ਸਿਖਾਉਂਦਾ ਕਿ ਇਸ ਤਰੀਕੇ ਨਾਲ ਧਾਰਮਿਕ ਸਥਾਨਾਂ ਤੇ ਹਮਲੇ ਕਰਨੇ। ਪਰ ਅੱਜ ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਸ਼ਫਾਕਤ ਅਲੀ ਖਾਨ ਉਹਨਾਂ ਨੇ ਕਿਹਾ ਹੈ ਕਿ ਵੀ ਕੈਟੇਗੋਰੀਕਲੀ ਰਿਜੈਕਟ ਦਾ ਐਲੀਗੇਸ਼ਨਸ ਦੈਟ ਪਾਕਿਸਤਾਨ attempted to target the Golden Temple, the most revered place in the Sikh faith. We hold all places of worship in the highest esteem and cannot think of targeting a holy site like the Golden Temple. He said that India had targeted different places of worship in Pakistan on May 6-7, adding that the allegations cannot shift attention from this unacceptable act. The statement further said Pakistan is the proud custodian of many holy sites of the Sikh faith. Every year it welcomes thousands of Sikh pilgrims from across the world. He highlighted the country provides visa-free access to the Gurdwara Sahib Kartarpur through the Kartarpur corridor. In that backdrop, any claim concerning Pakistan's attempt to target the Golden Temple is absolutely baseless and incorrect. ਤਾਂ ਪਾਕਿਸਤਾਨ ਜਿਹੜੀ ਇਹ ਸਟੇਟਮੈਂਟ ਆ ਉਹਦੇ 'ਚ ਅਮਰਵੀਰ ਸਿੰਘ ਜੀ ਅਸੀਂ ਇਹੀ ਕਹਾਂਗੇ ਕਿ ਜੇ ਪਾਕਿਸਤਾਨ ਵੀ ਇਹ ਗੱਲ ਕਹਿ ਰਿਹਾ ਤੇ ਭਾਰਤ ਵੀ ਕਹਿ ਰਿਹਾ ਤਾਂ ਫਿਰ ਦੋਵੇਂ ਮੁਲਕ ਇਹ ਗੱਲ ਨੂੰ ਪ੍ਰੈਕਟੀਕਲ ਇੰਪਲੀਕੇਸ਼ਨਸ ਤੇ ਲੈ ਕੇ ਆਉਣ ਤੇ ਥਰਡ ਪਾਰਟੀ ਇੰਟਰਵੈਂਸ਼ਨ ਦੇ ਰਾਹੀਂ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕਰਕੇ ਤੇ ਉਹਨਾਂ ਨੂੰ ਇੱਕ ਸੇਫ ਸਾਈਟਸ ਕਿਸੇ ਵੀ ਤਰ੍ਹਾਂ ਦੇ ਜਿਹੜੇ ਕਲੈਸ਼ ਦੇ ਵਿੱਚ ਉਹ ਬਣਾਇਆ ਜਾਵੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇਹ ਬਿਲਕੁਲ ਇੰਪਲੀਮੈਂਟ ਕਰਨ ਵਾਲੀ ਗੱਲ ਹੈਗੀ ਆ
ਤੇ ਗੱਲਬਾਤ ਨੂੰ ਜੇ ਅਸੀਂ ਅੱਗੇ ਤੋਰੀਏ ਇਹਦੇ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਦੇਖੀਏ, ਜਿਹੜੀ ਇਹ ਇੱਕ ਲਿਮਿਟਿਡ ਵਾਰ ਪਾਕਿਸਤਾਨ ਤੇ ਭਾਰਤ ਨੇ ਆਪਸ ਦੇ ਵਿੱਚ ਲੜੀ ਹੈ, ਜਿਹਦੀ ਅਸੀਂ ਗੱਲ ਕਰ ਰਹੇ ਹਾਂ ਕਿ ਸਿੱਖ ਉਹਦੇ ਵਿੱਚ ਸੈਂਡਵਿਚ ਬਣੇ ਹੋਏ ਆ, ਤੇ ਇਹਦਾ ਸੋਲਿਊਸ਼ਨ ਸਾਊਥ ਏਸ਼ੀਆ ਦੇ ਵਿੱਚ ਅਸੀਂ ਹਮੇਸ਼ਾ ਬਾਰ-ਬਾਰ ਦੁਹਰਾਉਂਦੇ ਆ। ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਵੀ ਇਸ ਗੱਲ ਦੇ ਉੱਤੇ ਜਿਹੜਾ ਆ ਉਹ ਫੋਕਸ ਲੈ ਕੇ ਆਉਂਦੀਆਂ ਨੇ ਕਿ ਇਸ ਪ੍ਰੋਬਲਮ ਦਾ ਸੋਲਿਊਸ਼ਨ ਜਾਂ ਸਾਊਥ ਏਸ਼ੀਆ ਦੇ ਵਿੱਚ ਪੀਸ ਦਾ ਸੋਲਿਊਸ਼ਨ ਉੱਥੇ ਇੱਕ ਬਫਰ ਇੰਡੀਪੈਂਡੈਂਟ ਸਟੇਟ ਦੀ ਕਾਇਮੀ, ਖਾਲਿਸਤਾਨ ਦੀ ਕਾਇਮੀ ਹੀ ਇੱਕਮਾਤਰ ਜਿਹੜਾ ਉਹ ਸੋਲਿਊਸ਼ਨ ਹੈ। ਤੇ ਹੁਣ ਅਸੀਂ ਜੇ ਗੱਲ ਇੱਥੇ ਲੈ ਕੇ ਆਈਏ, ਜਿਹੜਾ ਹੁਣ ਇਹ ਸੀਜ਼ ਫਾਇਰ ਹੋਇਆ, ਜਿਹਦਾ ਪ੍ਰੈਜ਼ੀਡੈਂਟ ਟਰੰਪ ਨੇ ਦਾਅਵੇ ਦੇ ਨਾਲ ਉਹ ਕੀਤਾ ਕਿ ਭਾਈ ਅਮਰੀਕਾ ਨੇ ਵਿਚੋਲਗੀ ਕੀਤੀ ਹੈ ਤੇ ਇਹ ਸੀਜ਼ ਫਾਇਰ ਹੋਇਆ ਆ, ਤੇ ਇਸ ਤੋਂ ਬਾਅਦ ਜਿੱਥੇ ਭਾਰਤ ਵੱਲੋਂ ਕ੍ਰੈਡਿਟ ਲੈਣ ਦੀ ਲਾਈਨ ਰਹੀ ਹੈ, ਤੇ ਹੁਣ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਬੋਨ ਆਫ ਕੰਟੈਂਸ਼ਨ ਦੋਹਾਂ ਮੁਲਕਾਂ ਦੇ ਵਿੱਚ ਰਹੀ ਹੈ। ਪਲੀਜ਼ਿੰਗ ਦੀ ਲਾਈਨ ਵੀ ਹੈ ਸਿੱਖਾਂ ਪ੍ਰਤੀ, ਜਾਂ ਸਿੱਖਾਂ ਨੂੰ ਯੂਜ਼ ਕਰਨ ਦਾ ਭਾਰਤ ਵੱਲੋਂ ਹੁਣ ਉਹ ਕਈ ਇਸ ਕਿਸਮ ਦੇ ਭਾਰਤ ਦੇ ਵਿੱਚ ਆਰਗੇਨਾਈਜੇਸ਼ਨਸ ਜਾਂ ਸਿੱਖ ਆਰਗੇਨਾਈਜੇਸ਼ਨਸ ਦੇ ਨਾਂ ਥੱਲੇ ਵੀ ਖੜਾ ਕਰਕੇ ਉਸ ਕਿਸਮ ਦੇ ਪ੍ਰੋਟੈਸਟ ਕਰਾਉਣ ਤੋਂ ਲੈ ਕੇ ਪਾਕਿਸਤਾਨ ਦੇ ਖਿਲਾਫ ਤੇ ਹੋਰ ਚੀਜ਼ਾਂ ਵੀ ਸਾਨੂੰ ਦੇਖਣ ਦੇ ਵਿੱਚ ਆ ਰਹੀਆਂ ਨੇ। ਪਰ ਇੱਕ ਜੇ ਅਸੀਂ ਭਾਰਤ ਦੀ ਇੰਟਰਨੈਸ਼ਨਲ ਫੋਰਨ ਪਾਲਿਸੀ ਦੀ ਜੇ ਅਸੀਂ ਗੱਲ ਕਰੀਏ, ਉਸ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿੰਨੇ ਦੌਰੇ ਜਿਹੜੇ ਆ ਮਤਲਬ ਆਪਣੇ ਪ੍ਰੀਵੀਅਸ ਪ੍ਰਾਈਮ ਮਿਨਿਸਟਰਸ ਦੇ ਨਾਲੋਂ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਾਂ ਜ਼ਿਆਦਾ ਤਾਦਾਦ ਦੇ ਵਿੱਚ ਦੌਰੇ ਕੀਤੇ ਆ, ਪਰ ਉਹਨਾਂ ਨੂੰ ਇਉਂ ਜਾਪਦਾ ਵੀ ਜਿਵੇਂ ਉਹਨਾਂ ਦੌਰਿਆਂ ਦਾ ਕੋਈ ਫਲ ਮਿਲਦਾ ਨਹੀਂ ਨਜ਼ਰ ਆਇਆ, ਕਿਉਂਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪਲੜਾ ਆ ਉਹ ਭਾਰੀ ਨਜ਼ਰ ਆਇਆ। ਈਵਨ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ, ਪ੍ਰੈਜ਼ੀਡੈਂਟ ਟਰੰਪ ਵੀ ਜਦੋਂ ਗੱਲ ਕਰਦੇ ਆ ਭਾਰਤ ਪਾਕਿਸਤਾਨ ਦੀ, ਮਤਲਬ ਉਹ ਭਾਰਤ ਨੂੰ, ਮੋਦੀ ਨੂੰ ਕਿਤੇ ਨਾ ਕਿਤੇ ਟ੍ਰੇਡ ਦੇ ਹਵਾਲੇ ਨਾਲ ਹੋਵੇ, ਜਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਿਸਟਰ ਕੁੱਕ ਆਪਣੇ ਐਪਲ ਵਾਲਿਆਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਇੰਡੀਆ ਦੇ ਵਿੱਚ ਪਲਾਂਟ ਕਿਉਂ ਲਾ ਰਹੇ ਹੋ, ਮਤਲਬ ਇੰਡੀਆ ਨੂੰ ਕਿਤੇ ਨਾ ਕਿਤੇ ਦਰਕਿਨਾਰ ਕਰਨ ਦੀ ਜਾਂ ਲਾਈਨ ਤੇ ਲੈ ਕੇ ਆਉਣ ਵਾਲੀ ਲਾਈਨ ਹੈਗੀ ਹੈ, ਤੇ ਪਾਕਿਸਤਾਨ ਨੂੰ ਥੋੜਾ ਜਿਹਾ ਜਿਵੇਂ ਇੱਕ ਸੌਫਟ ਹੈਂਡ ਦੇਣ ਦੀ ਲਾਈਨ ਹੈਗੀ ਹੈ। ਇਹਦੇ ਥੱਲੇ ਮਤਲਬ ਹੁਣ ਇੰਡੀਆ ਦਾ ਇੱਕ ਜਿਹੜਾ ਹੁਣ ਇੰਡੀਆ ਨੇ ਮੂਵ ਸ਼ੁਰੂ ਕੀਤਾ ਆ, 7 ਡੈਲੀਗੇਸ਼ਨ ਉਹਨਾਂ ਨੇ ਭੇਜਣੇ ਕੀਤੇ ਆ ਬਾਹਰਲੇ ਮੁਲਕਾਂ ਦੇ ਵਿੱਚ, ਮੁਲਕਾਂ ਦੀਆਂ ਜਿੱਥੇ ਐਮਬੈਸੀਆਂ ਨੇ ਜਾਂ ਜਿੱਥੇ ਉਹਨਾਂ ਦੀ ਪਾਰਲੀਮੈਂਟਸ ਹੈਗੀਆਂ ਨੇ 32 ਮੁਲਕਾਂ ਦੇ ਵਿੱਚ। ਸੋ ਇਹ ਇੱਕ ਵੱਡਾ ਮੂਵ ਹੈ। ਇਹਨੂੰ ਕਿਵੇਂ ਦੇਖਿਆ ਜਾਵੇ ਜਾਂ ਸਮਝਿਆ ਜਾਵੇ ਵੀ ਭਾਰਤ ਦਾ ਇਹ ਮੂਵ, ਕਿ ਇਹਦੇ ਪਿੱਛੇ ਕਾਰਨ ਕੀ ਹੈ ਤੇ ਭਾਰਤ ਇਹਦੇ ਵਿੱਚੋਂ ਕੀ ਅਚੀਵ ਕਰਨਾ ਚਾਹੁੰਦਾ ਆ, ਵੀ ਆਪਣੀ ਜਿਹੜੀ ਇੱਕ ਉਹਨਾਂ ਦੀ ਨਾਕਾਮੀ ਰਹੀ ਹੈ ਉਸ ਨੂੰ ਓਵਰਕਮ ਕਰਨ ਦੀ ਲਾਈਨ ਹੈ, ਜਾਂ ਕੀ ਇਹਦੇ ਵਿੱਚ ਹੋਰ ਕੁਝ ਨਜ਼ਰ ਆਉਂਦਾ? ਦੇਖੋ, ਇਹ ਜਿਹੜਾ ਡੈਲੀਗੇਸ਼ਨ ਇਹ ਬਣਾਇਆ, ਅਮਰਵੀਰ ਸਿੰਘ ਜੀ ਇਹੀ ਦੱਸ ਰਿਹਾ ਵੀ ਇੰਡੀਆ ਜਿਹੜਾ ਆ ਇਸ ਟਾਈਮ ਬਿਲਕੁਲ ਤੁਸੀਂ ਕਹਿ ਸਕਦੇ ਹੋ ਵੀ ਜਿਵੇਂ ਇੱਕ ਬੰਦਾ ਹਿੱਲ ਜਾਂਦਾ ਹੈ ਨਾ, ਮਤਲਬ ਕੋਈ ਝਟਕਾ ਲੱਗੇ ਉਹਨੂੰ ਵੱਡਾ, ਤੇ ਉਸ ਤਰੀਕੇ ਦਾ ਮਤਲਬ ਇੰਡੀਆ ਦਾ ਜਿਹੜਾ ਇਸ ਟਾਈਮ ਹਾਲ ਹੋਇਆ ਪਿਆ, ਵੀ ਭੱਜ ਨੱਠ ਪਈ ਹੋਈ ਹੈ ਸਭ ਪਾਸਿਆਂ ਨੂੰ, ਸਮਝ ਨਹੀਂ ਲੱਗ ਰਹੀ ਆ ਕਿ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ। ਹੁਣੇ ਅਸੀਂ ਜੋ ਡਿਸਕਸ ਕਰਕੇ ਹਟੇ ਆ ਵੀ ਕੱਲ ਮਿਲਟਰੀ ਦਾ ਇੱਕ ਸਪੋਕਸ ਪਰਸਨ ਇਹ ਗੱਲ ਕਹਿੰਦਾ ਜੋ ਦਰਬਾਰ ਸਾਹਿਬ ਬਾਰੇ ਕਹੀ, ਅੱਜ ਮਿਲਟਰੀ ਜਿਹੜੀ ਆ ਉਹਨੂੰ ਵਾਪਸ ਬੈਕ ਟਰੈਕ ਕਰਨਾ ਪੈਂਦਾ, ਤੇ ਫਿਰ ਉਹ ਤੋਂ ਬਾਅਦ ਸਾਰੇ ਪਹਿਲਾਂ ਜਿਹੜੇ ਸਾਰੇ ਸੰਘੀ ਆ ਉਹ ਮੁੜ ਕੇ ਫੇਰ ਹੁਣ ਮਿਲਟਰੀ ਵਾਲਿਆਂ ਨੂੰ ਵੀ ਮਤਲਬ ਗਾਲਾਂ ਕੱਢਦੇ ਫਿਰਦੇ ਆ, ਜਿਹੜੇ IT ਸੈੱਲ ਇਹਨਾਂ ਦਾ ਹੈਗਾ ਵੀ, ਉਹ ਅਸੀਂ ਦੇਖਿਆ ਪਹਿਲਾਂ ਜਿਵੇਂ ਮਿਸਰੀ ਦੀ ਰੇਲ ਬਣਾਈ ਜਾਂਦਾ ਨੇ, ਤੇ ਹੁਣ ਮਤਲਬ ਉਹ ਤੋਂ ਬਾਅਦ ਜਿਹੜਾ ਇਹ ਡੈਲੀਗੇਸ਼ਨ ਭੇਜੇ ਜਾ ਰਹੇ ਆ, 7 ਡੈਲੀਗੇਸ਼ਨਸ ਦੀ ਤੁਸੀਂ ਗੱਲ ਕੀਤੀ ਆ, ਤਾਂ ਇਹਦੇ ਵਿੱਚ ਇੰਡੀਆ ਜਿਹੜਾ ਆ ਉਹ ਮਤਲਬ ਹਾਲਾਂਕਿ ਇੰਡੀਆ ਨੇ ਪਿਛਲੇ ਸਾਲਾਂ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਿ ਇੱਕ ਵੱਡਾ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ ਤੰਤਰ ਖੜਾ ਕੀਤਾ ਸੀ, ਪਰ ਉਹ ਕਹਿੰਦੇ ਵੀ ਉਹ ਮਤਲਬ ਤੁਸੀਂ ਉਹ ਆਜੜੀ ਵਾਲੀ ਗੱਲ ਸੁਣੀ ਹੋਣੀ ਹੈ ਨਾ, ਵੀ ਉਹ ਆਜੜੀ ਜਿਹੜਾ ਆ ਉਹ ਲੋਕਾਂ ਨੂੰ ਹਾਕਾ ਮਾਰਦਾ ਸੀ ਵੀ ਸ਼ੇਰ ਆਇਆ ਸ਼ੇਰ ਆਇਆ, ਤੇ ਲੋਕ ਭੱਜੇ ਹੁੰਦੇ ਸੀ, ਤੇ ਮੁੜ ਕੇ ਉਹਦੀ ਮਿਸ ਇਨਫੋਰਮੇਸ਼ਨ ਹੁੰਦੀ ਸੀ, ਤੇ ਇੱਕ ਵਾਰ ਲੋਕ ਆਏ, ਇੱਕ ਵਾਰ ਮਿਸ ਇਨਫੋਰਮੇਸ਼ਨ ਦਾ ਸ਼ਿਕਾਰ ਹੋਏ, ਤੇ ਦੂਜੀ ਵਾਰ ਆਏ, ਤੀਜੀ ਵਾਰ ਆਏ, ਤੇ ਚੌਥੀ ਵਾਰ ਫਿਰ ਉਹ ਡਾਂਗਾ ਉਹਨਾਂ ਨੇ ਆਜੜੀ ਸਿੱਧਾ ਕੀਤਾ ਹਨਾ ਵੀ। ਤੇ ਸ਼ੇਰ ਉਹ ਤੋਂ ਬਾਅਦ ਫਿਰ ਜਦੋਂ, ਕਿਉਂਕਿ ਸ਼ੇਰ ਭੇਡਾਂ ਖਾ ਗਿਆ ਪਿੰਡ ਵਾਲਿਆਂ ਦੀਆਂ, ਲੋਕ ਆਏ ਨੀ ਵੀ ਇਹ ਤਾਂ ਮਿਸ ਇਨਫੋਰਮੇਸ਼ਨ ਹੀ ਫੈਲਾਉਂਦਾ, ਤਾਂ ਉਹੀ ਹੁਣ ਇੰਡੀਆ ਦੁਨੀਆ ਦੇ ਵਿੱਚ ਇੱਕ ਬ੍ਰਾਂਡ ਬਣ ਚੁੱਕਿਆ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ। ਤਾਂ ਇਸ ਕਲੈਸ਼ਸ ਦੇ ਵਿੱਚ ਜੋ ਇੰਡੀਆ ਨੇ ਇੱਕ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਤਾਂ ਉਹਦੇ 'ਚ ਵੈਸੇ ਸੱਚਾਈ ਨਹੀਂ ਸੀ, ਤੇ ਦੂਜਾ ਇੰਡੀਆ ਦੀ ਖਬਰ ਤੇ ਵੈਸੇ ਹੀ ਕੋਈ ਯਕੀਨ ਨਹੀਂ ਕਰਦਾ ਵੀ ਜੋ ਇੰਡੀਆ ਕਹਿੰਦਾ ਹੈ। ਤੇ ਹੁਣ ਇਹ ਸਾਰੇ ਤੋਂ ਬਾਅਦ ਜੋ ਦੁਨੀਆ ਦੇ ਵਿੱਚ ਰਫੇਲ ਸਟਾ ਕੇ ਆਪਣਾ ਮਤਲਬ ਜਲੂਸ ਕਢਾ ਕੇ
ਹੁਣ ਇੰਡੀਆ ਨੇ ਇੱਕ ਆਲ ਪਾਰਟੀ ਡੈਲੀਗੇਸ਼ਨ ਬਣਾਇਆ ਮੋਦੀ ਨੇ, ਜਿਹਦੇ 'ਚ ਉਹਨੇ ਇਹ ਕੋਸ਼ਿਸ਼ ਕੀਤੀ ਇੱਕ ਤਾਂ ਡੋਮੈਸਟਿਕ ਲੈਵਲ ਤੇ ਕਿ ਯੂਨਾਈਟ ਕਰਨ ਦੀ, ਵੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਜਦੋਂ ਵੀ ਇਹ ਸਾਰੇ ਮਸਲੇ ਨੂੰ ਦੇਸ਼ ਦੇ ਉੱਤੇ ਖਤਰਾ ਬਣਾ ਕੇ ਵੀ ਹੁਣ ਮੋਦੀ ਜਿਹੜਾ ਆ ਉਹ ਜਿਵੇਂ ਉਹਨੇ ਡੋਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਕਿਸੇ ਹੋਰ ਪਾਰਟੀ ਦੀ ਪਰਵਾਹ ਹੀ ਨਹੀਂ ਕਰਦਾ, ਤਾਂ ਇੱਕ ਤਾਂ ਉਹ ਤੋਂ ਬੈਕ ਟਰੈਕ ਆ ਰਿਹਾ ਲੱਗਦਾ, ਕਿਉਂਕਿ ਜਿਹੜੀ ਉਹਦੀ ਪੋਲਿਸੀ ਆ ਉਹ ਫੇਲ ਹੋਈ ਆ। ਤੇ ਐਸ ਜੈਸ਼ੰਕਰ ਜਿਹੜਾ ਆਪਣੇ ਆਪ ਨੂੰ ਬਹੁਤਾ ਚਤਰ ਚਲਾਕ ਬਣਦਾ ਸੀ, ਤੇ ਉਹਦੀ ਸਾਰੀ ਫੋਰਨ ਪੋਲਿਸੀ ਜਿਹੜੀ ਆ ਉਹਨੇ ਇਹ ਦੱਸਤਾ ਕਿ ਇੰਡੀਆ ਨੇ ਪਿਛਲੇ ਸਾਲਾਂ ਦੇ ਵਿੱਚ ਐਸ ਜੈਸ਼ੰਕਰ ਨੇ ਸਿਰਫ ਮੋਦੀ ਕਰਾਈ ਆ ਬਾਹਰਲੇ ਮੁਲਕਾਂ ਜਾ ਕੇ, ਵੀ ਜਿਹੜੀ ਉਹ ਫੇਕ TRP ਵਾਲਾ ਹੁੰਦਾ ਨਾ ਜਿਵੇਂ ਸਿਸਟਮ, ਵੀ ਉਹੀ ਬਣਾਇਆ ਇਹਨਾਂ ਨੇ, ਤੇ ਰਿਲੇਸ਼ਨ ਨਹੀਂ ਕਿਸੇ ਨਾਲ ਬਿਲਡ ਕੀਤੇ, ਤੇ ਇਹਨਾਂ ਦੀ ਕੋਈ ਗੱਲ ਨੂੰ ਕੋਈ ਸੀਰੀਅਸ ਨਹੀਂ ਲੈਂਦਾ। ਤੇ ਹੁਣ ਸ਼ਸ਼ੀ ਥਰੂਰ ਹੋ ਗਿਆ ਜਾਂ ਇਸ ਤਰੀਕੇ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਅੱਗੇ ਲਾ ਕੇ ਤੇ 7 ਇਹਨਾਂ ਨੇ ਟੀਮਾਂ ਬਣਾਈਆਂ ਨੇ, ਜਿਹੜੀਆਂ ਟੀਮਾਂ ਦੇ ਵਿੱਚੋਂ ਵੀ ਜਿਵੇਂ ਮੈਂ ਕੁਛ ਜਿਹੜਾ ਦੱਸਣਾ ਮਤਲਬ ਅੱਜ ਉਹਨਾਂ, ਕਿਉਂਕਿ ਵਿਕਰਮ ਮਿਸਰੀ ਨੇ ਬਰੀਫਿੰਗ ਦਿੱਤੀ ਹੈ ਇਹਨਾਂ ਨੂੰ ਵੀ ਜਿਹਦੇ 'ਚ ਉਹਨਾਂ ਦੱਸਿਆ ਵੀ ਤੁਸੀਂ ਗੱਲ ਕੀ ਕਰਨੀ ਹੈ ਨਾ ਜਾ ਕੇ ਉੱਥੇ ਸਾਰੀ, ਤੇ ਉਹਦੇ 'ਚ ਉਹਨਾਂ ਦੇ ਜਿਹੜੇ ਡੈਲੀਗੇਸ਼ਨ ਆ, ਇੱਕ ਪਹਿਲਾਂ ਮੈਂ ਇਹ ਦੱਸਦਾ ਵੀ ਇਹਦਾ ਫੋਕਸ ਕੀ ਆ। ਫੋਕਸ ਹੈਗਾ ਕਿਉਂਕਿ ਜਿਹੜਾ ਪਾਕਿਸਤਾਨ ਅਮਰਵੀਰ ਸਿੰਘ ਜੀ ਇਸ ਸਾਲ ਜੁਲਾਈ ਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਆ ਉਹਦੇ ਵਿੱਚ ਜਿਹੜੇ ਨੋਨ ਪਰਮਾਨੈਂਟ ਮੈਂਬਰਸ ਹੁੰਦੇ ਆ, ਤਾਂ ਉਹਦੇ 'ਚ ਪਾਕਿਸਤਾਨ ਦੀ ਵਾਰੀ ਹੈ ਇਸ ਵਾਰ, ਜਿਹੜੇ ਕਿ ਹਰ 2 ਸਾਲਾਂ ਦੀ ਟਰਮ ਆਉਂਦੀ ਆ, ਤੇ ਇਸ ਵਾਰ ਉਹ ਪਾਕਿਸਤਾਨ ਦੀ ਟਰਮ ਸ਼ੁਰੂ ਹੋਣੀ ਹੈ ਅਗਲੇ 2 ਸਾਲਾਂ ਦੇ ਲਈ। ਤੇ ਇਸ ਕਰਕੇ ਜਿਹੜਾ ਇੰਡੀਆ ਆ ਉਹ ਮਤਲਬ ਇਹਨਾਂ ਡੈਲੀਗੇਸ਼ਨਸ ਨੂੰ ਫੋਕਸ ਕਰ ਰਿਹਾ ਕਿ ਜਿਹੜੇ UN ਸਿਕਿਉਰਿਟੀ ਕਾਊਂਸਲ ਦੇ ਜਿਹੜੀਆਂ ਮੈਂਬਰ ਸਟੇਟਸ, ਖਾਸ ਤੌਰ ਤੇ ਜਿਹੜੇ ਨੋਨ ਪਰਮਾਨੈਂਟ ਮੈਂਬਰ ਬਣਨੇ ਆ ਅਗਲੇ ਸਮੇਂ 'ਚ, ਉਹਨਾਂ ਮੁਲਕਾਂ ਦੇ ਵਿੱਚ ਭੇਜ ਕੇ ਕਿ ਉਹਨਾਂ ਨੂੰ ਪਾਕਿਸਤਾਨ ਦੇ ਨੈਰੇਟਿਵ, ਪਾਕਿਸਤਾਨ ਉਹਨਾਂ ਦੇ ਵਿੱਚ ਆਪਣੀ ਗੱਲ ਨਾ ਰੱਖ ਸਕੇ, ਤੇ ਅਸੀਂ ਪਹਿਲਾਂ ਜਾ ਕੇ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾ ਲਈਏ। ਤੇ ਜਿਹਦੇ 'ਚ ਜਿਵੇਂ ਮਤਲਬ ਹੁਣ ਸਾਇਰਾ ਲਿਓਨ ਵਰਗੇ ਮੁਲਕ ਆ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਮੈਂਬਰ ਬਣਨਾ, ਹਾਲਾਂਕਿ ਉਹਨਾਂ ਦੀ ਇੰਡੀਆ ਦੇ ਵਿੱਚ ਕੋਈ ਆਪਣੀ ਅਫੀਸ਼ੀਅਲ ਜਿਵੇਂ ਐਮਬੈਸੀ ਹੁੰਦੀ ਆ ਕੋਈ ਉਹ ਵੀ ਨਾ ਹੈਗੀ ਆ, ਪਰ ਹੁਣ ਐਤਕੀ ਅੱਗੇ ਦਾ ਮਤਲਬ ਇਹ ਪ੍ਰਵਾਹ ਨਹੀਂ ਸੀ ਮਾਰਦੇ, ਹੁਣ ਉਹਨਾਂ ਨੂੰ ਵੀ ਇਹ ਜਾ ਰਹੇ ਆ ਮਿਲਣ, ਇੱਕ ਡੈਲੀਗੇਸ਼ਨ ਉਹਨਾਂ ਕੋਲ ਵੀ ਭੇਜ ਰਿਹਾ, ਉਹ ਇੱਕ ਛੋਟਾ ਜਿਹਾ ਮੁਲਕ ਆ ਸਾਇਰਾ ਲਿਓਨ। ਤੇ ਇਸੇ ਤਰੀਕੇ ਦੇ ਨਾਲ ਜਿਹੜੇ ਇਸਲਾਮਿਕ ਕੰਟਰੀਜ਼ ਨੇ, ਜਿਹੜੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਦੇ ਮੈਂਬਰ ਨੇ ਜਿਵੇਂ UAE, ਕੁਵੈਤ, ਬਹਿਰਾਨ, ਸਾਊਦੀ ਅਰੇਬੀਆ, ਇਹਨਾਂ ਦੇ ਵਿੱਚ ਵੀ ਜਿਹੜਾ ਆ ਉਹ ਡੈਲੀਗੇਸ਼ਨ ਭੇਜੇ ਜਾ ਰਹੇ ਆ। ਤੇ ਬਾਕੀ ਗੱਲ ਇਹ ਵੀ ਜਿਹੜੇ ਹੋਰ ਵੀ ਸਾਰੀਆਂ ਕੰਟਰੀਜ਼ ਜਿਹੜੇ ਪਰਮਾਨੈਂਟ ਮੈਂਬਰ ਆ ਉਹਨਾਂ 'ਚ ਵੀ ਭੇਜੇ ਜਾ ਰਹੇ ਆ, ਪਰ ਪਾਕਿਸਤਾਨ 'ਚ ਤਾਂ ਚਲੋ ਕੀ ਭੇਜਣਾ ਸੀ, ਵੀ ਚਾਈਨਾ ਵੀ ਇਹਨਾਂ ਦਾ ਡੈਲੀਗੇਸ਼ਨ ਜਾ ਰਿਹਾ। ਮਤਲਬ ਉਹਦੇ 'ਚ ਜਿਹੜੀ ਮਤਲਬ ਗੱਲਬਾਤ, ਜਿਹੜਾ ਮੇਨ ਫੋਕਸ ਆ ਇਹਨਾਂ ਦੀ ਗੱਲਬਾਤ ਦਾ ਉਹ ਇਹ ਆ ਕਿ ਮਤਲਬ ਜਿਹੜਾ ਅਖਬਾਰਾਂ ਦੇ ਵਿੱਚ ਆਈ ਆ ਖਬਰ ਉਹ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਜਿਹੜਾ ਵੈਸੇ ਮਤਲਬ ਪਤਾ ਲੱਗ ਰਿਹਾ ਆ ਵੀ ਇੱਕ ਤਾਂ ਜਿਹੜਾ ਮੈਂ ਕੋਟ ਕਰਨਾ ਚਾਹੁੰਦਾ ਕਿ the MPs and leaders who are part of these 3 delegations raised several questions on a variety of issues and sought clarifications including on Operation Sindoor, US role, Pakistan and other related issues। ਤੇ ਮਤਲਬ ਇਹ ਸਾਰੇ ਦੇ ਵਿੱਚ ਇੱਕ ਤਾਂ ਉਹ ਕਰ ਰਹੇ ਆ ਕਿ ਜਿਹੜਾ ਟੈਰਰਿਜ਼ਮ, ਕਿਉਂਕਿ ਇਸ ਵਾਰ ਦੀ ਸਾਰੀ ਕਲੈਸ਼ ਦੇ ਵਿੱਚ ਇੰਡੀਆ ਨੇ ਕੋਸ਼ਿਸ਼ ਕੀਤੀ, ਇੰਡੀਆ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਕਿ ਪਾਕਿਸਤਾਨ ਦੇ ਉੱਤੇ ਟੈਰਰਿਜ਼ਮ ਦਾ ਧੱਬਾ ਲਾ ਕੇ ਬਾਕੀ ਆਪਣਾ ਸਾਰਾ ਕੁਝ ਉਹਦੇ 'ਚ ਲੁਕੋ ਲਓ। ਪਰ ਇਸ ਵਾਰ ਅਸੀਂ ਦੇਖਿਆ ਵੀ ਦੁਨੀਆ ਦੇ ਕਿਸੇ ਵੀ ਮੁਲਕ ਨੇ ਜਦੋਂ ਵੀ ਇਸ ਸਾਰੇ ਕਲੈਸ਼ ਬਾਰੇ ਗੱਲ ਕੀਤੀ ਤਾਂ ਉਹਨੇ ਕਿਤੇ ਵੀ ਟੈਰਰਿਜ਼ਮ ਦੀ ਗੱਲ ਨਹੀਂ ਕੀਤੀ। ਉਹਨੇ ਭਾਰਤ ਤੇ ਪਾਕਿਸਤਾਨ ਨੂੰ ਇੱਕ ਥਾਂ ਤੇ, ਜੇ ਜ਼ਿਆਦਾਤਰ ਜਿਹੜੀਆਂ ਸਟੇਟਮੈਂਟਸ ਆਈਆਂ ਉਹਨੇ ਦੋਵਾਂ ਮੁਲਕਾਂ ਨੂੰ ਇੱਕ ਥਾਂ ਤੇ ਰੱਖ ਕੇ ਦੇਖਿਆ ਵੀ ਦੋਵੇਂ ਮੁਲਕ ਜਿਹੜੇ ਆ ਉਹਨਾਂ ਦੀ ਆਪਸੀ ਜਿਹੜੀ ਆ ਇੱਕ ਬਰਾਬਰ ਨੇ ਤੇ ਉਹ ਆਪਸ 'ਚ ਲੜ ਰਹੇ ਆ। ਤੇ ਉਹਦੇ 'ਚ ਹੁਣ ਦੁਬਾਰਾ ਇੰਡੀਆ ਉਹ ਗੱਲ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਇਹਨਾਂ ਡੈਲੀਗੇਸ਼ਨਸ ਦੇ ਰਾਹੀਂ ਵੱਖੋ-ਵੱਖ ਮੁਲਕਾਂ ਦੇ ਵਿੱਚ ਇਹਨਾਂ ਨੂੰ ਭੇਜ ਕੇ, ਕਿ ਜਿਹਦੇ 'ਚ ਪਾਕਿਸਤਾਨ ਨੂੰ ਇੱਕ ਟੈਰਰਿਸਟ ਸਟੇਟ ਵਾਂਗ ਪੋਰਟਰੇ ਕਰਨਾ ਕਿ ਪਾਕਿਸਤਾਨ ਜਿਹੜਾ ਆ ਉਹ ਟੈਰਰਿਜ਼ਮ ਨੂੰ ਸਪੋਰਟ ਕਰਦਾ ਹੈ, ਤਾਂ ਕਰਕੇ ਅਸੀਂ ਜਿਹੜਾ ਉਹਨਾਂ ਤੇ ਅਟੈਕ ਕਰਦੇ ਹਾਂ। ਦੂਜਾ ਜਿਹੜੀ ਇਹਨਾਂ ਡੈਲੀਗੇਸ਼ਨਸ ਦੇ ਰਾਹੀਂ ਕੋਸ਼ਿਸ਼ ਕਰ ਰਿਹਾ ਆ ਉਹ ਇਹ ਕਰ ਰਿਹਾ ਵੀ ਜਿਹੜਾ ਇਹ ਚੀਜ਼ ਉੱਭਰ ਕੇ ਸਾਹਮਣੇ ਆਈ ਕਿ US ਨੇ ਜਿਹੜਾ ਆ ਇਹ ਸੀਜ਼ ਫਾਇਰ ਕਰਾਇਆ ਤਾਂ ਇੰਡੀਆ ਉਹਨੂੰ ਨਹੀਂ ਮੰਨਿਆ, ਤਾਂ ਇੰਡੀਆ US ਦੇ ਰੋਲ ਨੂੰ ਜਿਹੜਾ ਆ ਉਹ ਮਤਲਬ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਇਹ ਜਿਹੜੀ ਗੱਲ ਡੈਲੀਗੇਸ਼ਨ ਨੇ ਕਰਨੀ ਹੈ ਜਾ ਕੇ ਕਿ ਸਾਨੂੰ ਜਿਹੜਾ ਪਾਕਿਸਤਾਨ ਨੇ ਹੀ ਅਪਰੋਚ ਕੀਤਾ 10 ਮਈ ਨੂੰ ਕਿ ਜਿਹੜਾ DGMO ਆ ਪਾਕਿਸਤਾਨ ਦਾ, ਕਿ ਉਹਨਾਂ ਦੀ ਫੋਨ ਕਾਲ ਆਈ ਹੋਟਲਾਈਨ ਤੇ ਕਿ ਸੀਜ਼ ਫਾਇਰ ਵਾਸਤੇ,
ਤੇ ਬਾਕੀ ਉਹਨਾਂ ਦੀ ਸਟੇਟਮੈਂਟ ਇੰਡੀਆ ਦੀ ਇਹ ਹੈ ਕਿ ਬਾਕੀ ਹੋਰ ਕਈ ਮੁਲਕ, ਅਮਰੀਕਾ ਦਾ ਤਾਂ ਉਹ ਜ਼ਿਕਰ ਹੀ ਨਹੀਂ ਨਾ ਕਰ ਰਹੇ, ਉਹ ਕਹਿ ਰਹੇ ਆ ਕਿ ਹੋਰ ਕਈ ਮੁਲਕ ਜਿਹੜੇ ਆ ਉਹਨਾਂ ਦੇ ਨਾਲ ਬੈਕਡਰੋਪ ਦੇ ਵਿੱਚ ਗੱਲਬਾਤ ਜਿਹੜੀ ਆ ਚੱਲ ਰਹੀ ਸੀ, ਪਰ ਸੀਜ਼ਫਾਇਰ ਵਾਸਤੇ ਜਿਹੜੀ ਗੱਲਬਾਤ ਹੋਈ ਹੈ ਸਿਰਫ ਇੰਡੀਆ ਤੇ ਪਾਕਿਸਤਾਨ ਦੀ ਹੋਈ ਹੈ, ਤੇ ਉਹਦੇ ਚ ਵੀ ਪਾਕਿਸਤਾਨ ਨੇ ਪਹਿਲੀ ਕਾਲ ਕੀਤੀ ਆ, ਮਤਲਬ ਇੰਡੀਆ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ। ਤੇ ਦੂਜਾ ਇਹ ਹੈ ਜੀ ਵੀ ਮਤਲਬ ਜਿਹੜਾ ਚਾਈਨਾ ਆ, ਮਤਲਬ ਉਹ ਜਿਵੇਂ ਬੇਸਿਕਲੀ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਐਂਟੀ ਚਾਈਨਾ ਜਿਹੜਾ ਆਪਣਾ ਸਟਾਂਸ ਆ ਉਹਨੂੰ ਵੇਚਣ ਦੀ ਕੋਸ਼ਿਸ਼ ਕਰਨਗੇ, ਤੇ ਇਸ ਕਰਕੇ ਚਾਈਨਾ 'ਚ ਨਹੀਂ ਜਾ ਰਹੇ ਆ। ਹਾਲਾਂਕਿ ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟਸ ਨੇ ਉਹਦੇ 'ਚ ਜਿਹੜਾ ਤਾਂ ਮੈਂ ਅੱਜ ਜ਼ਰੂਰ ਇੱਕ ਖਬਰ ਸਾਂਝੀ ਕਰਨੀ ਚਾਹੁੰਦਾ ਆ ਆਪਣੇ ਦਰਸ਼ਕਾਂ ਦੇ ਨਾਲ, ਜਿਹਦੇ 'ਚ ਇਹਨਾਂ ਦੇ ਜਿਹੜੇ ਡਿਫੈਂਸ ਵਾਸਤੇ ਕੰਮ ਕਰਦਾ ਜਿਹੜਾ ਇੱਕ ਰਿਸਰਚ ਗਰੁੱਪ ਆ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਚਾਈਨਾ ਨੇ ਫੈਸਿਲਿਟੇਟ ਕੀਤਾ ਸੈਟੇਲਾਈਟਸ ਦੇ ਜ਼ਰੀਏ ਕਿ ਜਿਹੜਾ ਪਾਕਿਸਤਾਨ ਨੇ ਅਟੈਕ ਕੀਤਾ ਇੰਡੀਆ ਦੇ ਉੱਤੇ। ਬੇਸਿਕਲੀ ਇਹ ਕਹਿਣਾ ਚਾਹ ਰਹੇ ਆ ਕਿ ਚਾਈਨਾ ਨੇ ਜਿੱਥੇ ਜਹਾਜ਼ ਚਾਈਨਾ ਦੇ ਸੀ, ਜਿੱਥੇ ਮਿਸਾਈਲਾਂ ਚਾਈਨਾ ਦੀਆਂ ਸੀ, ਉੱਥੇ ਨਾਲ ਹੀ ਇੰਡੀਆ ਹੁਣ ਇਹ ਗੱਲ ਕਹਿ ਰਿਹਾ ਕਿ ਜਿਹੜੀ ਸਟ੍ਰੈਟਜੀ ਸੀ, ਜਿਸ ਸਟ੍ਰੈਟਜੀ ਦੇ ਨਾਲ ਹਿੱਟ ਕੀਤਾ ਗਿਆ ਇੰਡੀਆ ਨੂੰ, ਉਹ ਵੀ ਚਾਈਨਾ ਦੀ ਸੀ, ਉਹ ਵੀ ਚਾਈਨੀਜ਼ ਸੀ। ਤੇ ਉਹ ਜਿਹੜੇ ਸਟ੍ਰੈਟਜਿਸਟ ਆ ਉਹ ਬਲਕਿ ਉਹ ਕਹਿ ਰਹੇ ਆ ਕਿ ਜਿਹੜਾ ਉਸ ਟਾਈਮ ਪਾਕਿਸਤਾਨ ਦੇ ਵਿੱਚ ਬੈਠ ਕੇ ਉਹਨਾਂ ਨੇ ਪਾਕਿਸਤਾਨ ਦੀ ਜਿਹੜੀ ਸਾਰੀ ਸਟ੍ਰੈਟਜੀ ਬਿਲਡ ਕੀਤੀ, ਤੇ ਜਿਹਦੇ 'ਚ ਜਿਹੜਾ ਸਪੇਸ ਇਨਫਰਾਸਟਰਕਚਰ ਆ ਚਾਈਨਾ ਦਾ ਉਹਨੂੰ ਯੂਜ਼ ਕੀਤਾ ਗਿਆ, ਤੇ ਫਿਰ ਜਿਹਦੇ ਨਾਲ ਜਿਹੜੇ ਰਫੇਲ ਆ ਉਹ ਹਿੱਟ ਕੀਤੇ ਗਏ ਆ। ਤਾਂ ਇਹ ਚਾਈਨਾ ਇਸ ਕਰਕੇ ਮਤਲਬ ਚਾਈਨਾ ਬਾਰੇ ਜਿਹੜਾ ਇਹਨਾਂ ਦਾ ਦੀ ਅਪਰੋਚ ਆ ਉਹ ਇਹੋ ਜਿਹੀ ਆ। ਹੁਣ ਅੱਗੇ ਉਹ ਕਿਵੇਂ, ਮਤਲਬ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ ਜਿਹੜੀ ਇਹ ਟਕਰਾਅ ਆ, ਇਹ ਟਕਰਾਅ ਨੂੰ ਇਹ ਨਾ ਮੰਨਿਆ ਜਾਵੇ ਕਿ ਸੀਜ਼ਫਾਇਰ ਸਦੀਵੀ ਆ, ਇਹ ਇਸ ਤੋਂ ਬਾਅਦ ਕਾਫੀ ਕੁਛ ਜਿਹੜਾ ਅੱਗੇ ਅਨਫੋਲਡ ਹੋਣ ਦੀਆਂ ਸੰਭਾਵਨਾਵਾਂ ਇਸ ਖਿੱਤੇ 'ਚ ਬਣੀਆਂ ਹੋਈਆਂ ਅਮਰਵੀਰ ਸਿੰਘ ਜੀ। ਤਾਂ ਇੰਡੀਆ ਜਿਹੜੇ ਇਹਨਾਂ ਡੈਲੀਗੇਸ਼ਨਸ ਦੇ ਰਾਹੀਂ ਕੋਸ਼ਿਸ਼ ਕਰ ਰਿਹਾ, ਉਹਨੂੰ ਕਿੰਨਾ ਕੁ ਬੂਰ ਪੈਂਦਾ, ਪਰ ਬੂਰ ਉਸ ਗੱਲ ਨੂੰ ਪਊ ਜਿਹਦੇ 'ਚ ਕੋਈ ਸੱਚ ਹੋ, ਮਤਲਬ ਦੁਨੀਆ ਕੱਲਾ ਮਤਲਬ ਇਹ ਇੰਡੀਆ ਵਾਲਿਆਂ ਨੂੰ ਇਹ ਭੁਲੇਖਾ ਆ ਕਿ ਇਹੀ ਸਭ ਤੋਂ ਸਿਆਣੇ ਆ, ਵੀ ਇਹ ਚਤਰ ਸਿਆਣੇ ਆ ਤੇ ਸਾਰੀ ਦੁਨੀਆ ਨੂੰ ਇਹ ਮੂਰਖ ਬਣਾ ਲੈਣਗੇ। ਤੇ ਪਰ ਦੁਨੀਆ ਜਿਹੜੀ ਆ ਉਹ ਜਾਣਦੀ ਆ ਕਿ ਇਹ ਜਿਹੜੇ ਲੋਕ ਆ ਇਹ ਸਿਰਫ ਝੂਠ ਵੇਚਣਾ ਜਾਣਦੇ ਆ, ਭਾਵੇਂ ਉਹ ਵਪਾਰ 'ਚ ਹੋਵੇ ਭਾਵੇਂ ਉਹ ਸਿਆਸਤ 'ਚ ਹੋਵੇ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਡੈਲੀਗੇਸ਼ਨਸ ਇਹ ਭੇਜ ਰਹੇ ਆ ਇਹ ਕੋਈ ਇਹਨਾਂ ਦੇ ਮਤਲਬ ਯਤਨਾਂ ਨੂੰ ਬੂਰ ਪੈਣਾ ਆ। ਦੁਨੀਆ ਇਸ ਟਾਈਮ ਜਾਣ ਚੁੱਕੀ ਆ ਕਿ ਇੰਡੀਆ, ਜੇ ਆਪਾਂ ਕਹੀਏ ਕਿ ਜਿਹੜਾ ਇੰਡੀਆ ਨੇ ਉਹ ਭਰਮ ਸਿਰਜਣ ਦੀ ਕੋਸ਼ਿਸ਼ ਕੀਤੀ ਸੀ, ਵਿਸ਼ਵ ਗੁਰੂ ਵਾਲਾ, ਇੱਕ ਤਾਂ ਉਹਦਾ ਭਾਂਡਾ ਫੁੱਟਿਆ ਜੀ। ਇਹਨਾਂ ਦੇ ਕੋਲ ਆਬਾਦੀ ਜ਼ਰੂਰ ਆ, ਪਰ ਉਹ ਆਬਾਦੀ 'ਚ ਲੜਨ ਦੀ ਸਮਰੱਥਾ ਕਿੰਨੀ ਕਾ ਉਹ ਦੁਨੀਆ ਨੇ ਇਸ ਵਾਰ ਦੇਖ ਲਿਆ। ਤੇ ਦੂਜਾ ਮੇਕ ਇਨ ਇੰਡੀਆ ਦਾ ਇਹਨਾਂ ਨੇ ਇੱਕ ਸਿਰਜਿਆ ਸੀ ਵੀ ਮੇਕ ਇਨ ਇੰਡੀਆ, ਅਸੀਂ ਆਪਣਾ ਸਾਰਾ ਕੁਝ ਬਣਾਵਾਂਗੇ, ਸਾਡੇ ਕੋਲ ਟੈਕਨੋਲੋਜੀ ਆ, ਉਹ ਵੀ ਦੁਨੀਆ ਨੇ ਦੇਖ ਲਿਆ ਕਿ ਜਿਹੜੇ ਬੰਦਿਆਂ ਤੋਂ ਮਤਲਬ ਫਿਰ ਰਫੇਲ ਵਾਲੇ ਜਿਹੜੇ ਆ ਉਹ ਪਿੱਟ ਰਹੇ ਆ ਵੀ ਸਾਡਾ ਅਜੇ ਤੱਕ ਜਹਾਜ਼ ਨਹੀਂ ਸੀ ਡਿੱਗਿਆ, ਤੇ ਇਹਨਾਂ ਨੂੰ ਦਿੱਤਾ ਤੇ ਇਹਨਾਂ ਨੇ ਸਾਡਾ ਜਹਾਜ਼ ਗਿਰਾ ਦਿੱਤਾ, ਉਹਨਾਂ ਦੇ ਸਟੋਕ ਡਿੱਗੇ ਸਾਰੇ। ਵੀ ਜਿਹੜੇ ਮੁਲਕ ਤੋਂ ਜਿਹੜੀ ਟੈਕਨੋਲੋਜੀ ਜਿਹੜਾ ਚਲਾ ਨਹੀਂ ਸਕਦਾ ਤੇ ਉਹ ਬਣਾਉਣਾ ਤਾਂ ਉਹਦੇ ਬੱਸੋਂ ਬਾਹਰ ਦੀ ਗੱਲ ਆ। ਤੇ ਉਸ ਤੋਂ ਬਾਅਦ ਮਤਲਬ ਇਹ ਜਿੱਥੇ ਇਹ ਸੈਟਬੈਕ ਲੱਗੇ ਆ ਇੰਡੀਆ ਨੂੰ, ਉੱਥੇ ਨਾਲ ਦੀ ਨਾਲ ਵੀ ਜਿਹੜਾ ਇਸ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਜੋ ਇੰਡੀਆ ਨੂੰ ਇਸ ਟਾਈਮ ਲੱਗ ਰਿਹਾ ਸੀ, ਜਿਹਦੇ 'ਚੋਂ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੇ ਖਾਸ ਤੌਰ ਤੇ ਸਿੱਖਾਂ ਦੇ ਖਿਲਾਫ ਉਹ ਜਿਹੜਾ ਸ਼ੁਰੂ ਕੀਤਾ, ਵੀ ਸਾਡੀ ਇਸ ਟਾਈਮ ਦੁਨੀਆ ਨੂੰ ਲੋੜ ਆ, ਅਸੀਂ ਇੱਕ ਵੱਡੀ ਤਾਕਤ ਆ ਸਾਊਥ ਏਸ਼ੀਆ ਦੇ ਵਿੱਚ, ਤੇ ਉਹ ਜਿਹੜਾ ਸਾਰਾ ਵਹਿਮ ਸੀ ਉਹ ਵੀ ਇਸ ਟਾਈਮ ਨਿਕਲਿਆ। ਤਾਂ ਜਿਹੜਾ ਇਸ ਸਾਰੀ ਚੀਜ਼ ਨੇ ਜਿਹੜਾ 2 ਦਿਨਾਂ ਦਾ ਟਕਰਾਅ ਹੋਇਆ ਅਮਰਵੀਰ ਸਿੰਘ ਜੀ, ਇਹਨੇ ਇੰਡੀਆ ਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਪ੍ਰਭਾਵ ਜਿਹੜੇ ਆ ਪਾਉਣੇ ਆ, ਖਾਸ ਤੌਰ ਤੇ ਫੋਰਨ ਪਾਲਿਸੀ ਦੇ ਉੱਤੇ। ਤੇ ਮੈਨੂੰ ਲੱਗਦਾ ਵੀ ਇੰਡੀਆ ਹੁਣ ਕੋਸ਼ਿਸ਼ ਕਰ ਰਿਹਾ ਆ ਉਹ ਕੁਛ ਚੀਜ਼ਾਂ ਨੂੰ ਸਮੇਟਣ ਦੀ, ਪਰ ਉਹ
ਗੱਲ ਕਰ ਰਹੇ ਸੀ। ਸੌਰੀ, ਥੋੜਾ ਜਿਹਾ ਟੈਕਨੀਕਲ ਇਸ਼ੂ ਦੇ ਕਰਕੇ ਜਿਹੜੀ ਹੈ ਵਿੱਚੋਂ ਪ੍ਰੋਬਲਮ ਆ ਗਈ ਸੀਗੀ ਤੇ ਕਮਰਸ਼ੀਅਲ ਲੈਣਾ ਪਿਆ ਜੀ। ਸੁਖਵਿੰਦਰ ਸਿੰਘ ਜੀ, ਤੁਸੀਂ ਗੱਲ ਕਰ ਰਹੇ ਸੀਗੇ ਜਦੋਂ ਅਸੀਂ ਇਸ ਸਾਰੇ ਪਾਰਟ ਬਾਰੇ ਗੱਲ ਕਰ ਰਹੇ ਸੀਗੇ, ਤੇ ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਹੋ ਜਿਹੜੀ ਅਸੀਂ ਡੈਲੀਗੇਸ਼ਨਸ ਦੀ ਗੱਲ ਕੀਤੀ ਹੈ ਤੇ ਉਸ ਤੋਂ ਅੱਗੇ ਦੀ ਜਿਹੜਾ ਤੁਹਾਡਾ ਪਾਰਟ ਸੀਗਾ। ਬਿਲਕੁਲ। ਤਾਂ ਹਰਵੀਰ ਸਿੰਘ ਜੀ, ਇਹੀ ਆ ਕਿ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਜਿਹੜਾ ਹੁਣ ਕੋਸ਼ਿਸ਼ ਕਰ ਰਿਹਾ ਆਪਣੇ ਆਕਸਰ ਨੂੰ ਬਚਾਉਣ ਦੀ, ਪਰ ਉਹ ਜਿਹੜਾ ਆ ਉਹਦੇ 'ਚ ਕਾਮਯਾਬ ਹੁੰਦਾ ਨਜ਼ਰ ਨਹੀਂ ਆ ਰਿਹਾ। ਬਾਕੀ ਡੈਲੀਗੇਸ਼ਨਸ ਦਾ ਕੀ ਆਊਟਪੁੱਟ ਨਿਕਲਦੀ ਆ, ਇਹ ਹੁਣ ਜਦੋਂ ਇੱਕ ਵਾਰ ਜਾਣਗੇ ਅੱਗੇ ਕਿਹੋ ਜਿਹਾ ਇਹਨਾਂ ਨਾਲ ਵਿਹਾਰ ਹੁੰਦਾ ਆ, ਉਹ ਤੋਂ ਬਾਅਦ ਅਸੀਂ ਉਹਦੇ ਤੇ ਗੱਲ ਕਰ ਸਕਦੇ ਹਾਂ ਜੀ। ਤੇ ਜਿੱਥੇ ਸੁਖਵਿੰਦਰ ਸਿੰਘ ਜੀ ਅਸੀਂ ਚਾਈਨਾ ਦੇ ਹਵਾਲੇ ਨਾਲ ਗੱਲ ਕੀਤੀ ਹੈ, ਅਸੀਂ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਇਹ ਲਿਮਿਟਡ ਵਾਰ ਸੀ ਇਹਦੇ ਵਿੱਚ ਵੀ ਦੇਖਿਆ ਵੀ ਚਾਈਨਾ ਪਾਕਿਸਤਾਨ ਦੀ ਬੈਕ ਦੇ ਉੱਤੇ ਖਲੋਤਾ ਸੀ। ਬੈਕ ਦੇ ਉੱਤੇ ਵੀ ਹੁਣ ਜਿਹੜਾ ਇੰਡੀਆ ਵੀ ਕਲੇਮ ਕਰ ਰਿਹਾ ਵੀ ਈਵਨ ਇੱਕ ਸਟੈਪ ਫਰਦਰ ਅੱਗੇ ਜਾਂਦੇ ਆ ਕਿ ਚਾਈਨਾ ਬੈਕ ਤੇ ਨਹੀਂ ਸੀ ਖਲੋਤਾ, ਰੈਦਰ ਨਾਲ ਆ ਕੇ ਖਲੋ ਕੇ ਉਹਨੇ ਇੰਡੀਆ ਦੇ ਖਿਲਾਫ ਜਿਹੜੀ ਹੈ ਇਹ ਜੰਗ ਲੜੀ ਹੈ। ਜਿੱਥੇ ਹੁਣ ਭਾਰਤ ਵੱਲੋਂ ਦੁਨੀਆ ਭਰ ਦੇ ਵਿੱਚ ਜਿਹੜੇ ਆਪਣੇ ਡੈਲੀਗੇਸ਼ਨ ਨੇ ਉਹ ਭੇਜੇ ਜਾ ਰਹੇ ਨੇ, ਉੱਥੇ ਜਿਹੜੀ ਅੱਜ ਦੀ ਇੱਕ ਹੋਰ ਅਹਿਮ ਡਿਵੈਲਪਮੈਂਟ ਹੈਗੀ ਹੈ ਵੀ ਜਿਹੜੇ ਚਾਈਨਾ ਦੇ ਫੋਰਨ ਮਿਨਿਸਟਰ ਹੈਗੇ ਆ ਵੈਂਗ ਯੀ, ਉਹਨਾਂ ਦੀ ਮੁਲਾਕਾਤ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਫੋਰਨ ਮਿਨਿਸਟਰ ਜਿਹੜੇ ਨੇ ਉਹਨਾਂ ਦੇ ਨਾਲ ਹੋਈ ਹੈ ਅੱਜ ਬੀਜਿੰਗ ਦੇ ਵਿੱਚ। ਸੋ ਇਹ ਮੁਲਾਕਾਤ ਵੀ ਇੱਕ ਅਹਿਮ ਮੁਲਾਕਾਤ ਹੈਗੀ ਹੈ ਜਦੋਂ ਅਸੀਂ ਇਸ ਸਾਰੇ ਨੂੰ ਡਿਸਕਸ ਕਰ ਰਹੇ ਹਾਂ ਵੀ ਜਿੱਥੇ ਭਾਰਤ ਵੱਲੋਂ ਦੁਨੀਆ ਭਰ ਨੂੰ ਆਊਟਰੀਚ ਕੀਤਾ ਜਾ ਰਿਹਾ, ਉੱਥੇ ਚਾਈਨਾ ਤੇ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰਸ ਹੈਗੇ ਆ ਉਹਨਾਂ ਦੀ ਮੀਟਿੰਗ ਅੱਜ ਬੀਜਿੰਗ ਦੇ ਵਿੱਚ ਜਿਹੜੀ ਹੋਈ ਹੈ, ਇਹਦੀ ਕੀ ਅਹਿਮੀਅਤ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹ ਗਏ ਆ ਉੱਥੇ ਚਾਈਨਾ, ਤੇ ਮੁਹੰਮਦ ਇਸ਼ਾਕ ਦਾਰ ਤੇ ਉਹਨਾਂ ਦੀ ਜਿਹੜੀ ਚਾਈਨਾ ਦੇ ਮਿਨਿਸਟਰ ਨੇ, ਫੋਰਨ ਮਿਨਿਸਟਰ ਆ, ਉਹਨਾਂ ਦੇ ਨਾਲ ਮੁਲਾਕਾਤ ਹੋਈ ਆ। ਤਾਂ ਉਹਦੇ 'ਚ ਜਿਹੜੀ ਸਟੇਟਮੈਂਟ ਆ ਮੈਂ ਜ਼ਰੂਰ ਕੋਟ ਕਰਨੀ ਚਾਹੁੰਦਾ, ਜਿਹੜੀ ਗਲੋਬਲ ਟਾਈਮਸ ਚਾਈਨਾ ਦਾ ਨਿਊਜ਼ਪੇਪਰ ਆ, ਉਹਨੇ ਇਸ ਮੁਲਾਕਾਤ ਨੂੰ ਜਿਵੇਂ ਖਬਰ ਦੇ ਰੂਪ 'ਚ ਪੇਸ਼ ਕੀਤਾ ਆ। ਉਹ ਲਿਖਦੇ ਆ ਕਿ ਐਜ਼ ਐਨ ਆਇਰਨ ਕਲੈਡ ਫਰੈਂਡ ਚਾਈਨਾ ਵਿਲ ਐਜ਼ ਆਲਵੇਜ਼ firmly support Pakistan in safeguarding its national sovereignty and territorial integrity, support Pakistan in exploring a development path suited to its national conditions, support Pakistan in resolutely combating terrorism, and support Pakistan in playing a greater role in international and regional affairs. Wang Yi, a member of the political bureau of the Communist Party of China Central Committee and Chinese foreign minister, said in a meeting with the deputy prime minister and foreign minister of Pakistan Mohammad Ishaq Dar on Tuesday in Beijing. ਜਿਹੜੀ ਇਹ ਸਟੇਟਮੈਂਟ ਆ ਜਿਹਦੇ 'ਚ ਕੁਝ ਸ਼ਬਦ ਅਸੀਂ ਬਾਰ-ਬਾਰ ਸਾਨੂੰ ਸੁਣਨ ਨੂੰ ਮਿਲੇ ਆ, ਆਇਰਨ ਕਲੈਡ ਫਰੈਂਡ, firmly support Pakistan in safeguarding national sovereignty and territorial integrity, support Pakistan in development path, they support Pakistan in combating terrorism, they support Pakistan in playing greater role in international and regional affairs. ਤਾਂ ਇਹ ਜਿਹੜੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਜਦੋਂ ਕੁਛ ਦਿਨ ਪਹਿਲਾਂ ਇਹ ਜਿਹੜਾ ਕਲੈਸ਼ ਹੋਇਆ ਜਿਹਦੇ 'ਚ ਮਤਲਬ ਪਾਕਿਸਤਾਨ ਦਾ ਜਿਹੜਾ ਮਿਲਟਰੀ ਇਨਫਰਾਸਟਰਕਚਰ ਆ ਉਹਦੀ ਮਦਦ ਦੇ ਨਾਲ ਇੰਡੀਆ ਨੂੰ ਹਰਾਇਆ ਪਾਕਿਸਤਾਨ ਨੇ, ਤੇ ਉਸ ਤੋਂ ਬਾਅਦ ਇਹ ਮੁਲਾਕਾਤ ਜਿਹਦੇ 'ਚ ਫਿਰ ਇਹ ਗੱਲਾਂ ਕਹਿਣੀਆਂ ਚਾਈਨਾ ਵੱਲੋਂ ਤਾਂ ਇਹ ਸਪਸ਼ਟ ਕਰ ਰਹੀਆਂ ਨੇ ਕਿ ਇਸ ਟਾਈਮ ਅਸੀਂ ਦੇਖ ਰਹੇ ਹਾਂ ਕਿ ਚਾਹੇ ਮਤਲਬ ਅਮਰੀਕਾ ਆ, ਪਾਕਿਸਤਾਨ ਨੇ ਅਮਰੀਕਾ ਦਾ ਵੀ ਧੰਨਵਾਦ ਕੀਤਾ, ਤੇ ਅਮਰੀਕਾ ਦੇ ਨਾਲ ਵੀ ਜਿਹੜੇ ਪਾਕਿਸਤਾਨ ਦੇ ਰਿਲੇਸ਼ਨ ਆ ਉਹਦੇ 'ਚ ਸਾਨੂੰ ਕੋਈ ਖਟਾਸ ਨਜ਼ਰ ਨਹੀਂ ਆਈ। ਤੇ ਡੋਨਲਡ ਟਰੰਪ ਜਦੋਂ ਦੇ ਸੱਤਾ 'ਚ ਆਏ ਆ ਉਹਨਾਂ ਨੇ ਪਾਕਿਸਤਾਨ ਨੂੰ ਲੈ ਕੇ ਕੋਈ ਵੀ ਇਹੋ ਜਿਹੀ ਸਟੇਟਮੈਂਟ ਉਹਨਾਂ ਦੀ ਸਾਹਮਣੇ ਨਹੀਂ ਆਈ ਵੀ ਜਿਹੜੀ ਕੰਟਰੋਵਰਸ਼ੀਅਲ ਹੋਵੇ ਜਾਂ ਐਂਟੀ ਪਾਕਿਸਤਾਨ ਹੋਵੇ। ਤੇ ਇੱਧਰ ਚਾਈਨਾ ਦੇ ਨਾਲ ਵੀ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਆ ਉਹ ਬੜੇ ਸਟਰੋਂਗ ਨਜ਼ਰ ਆ ਰਹੇ ਆ। ਤੇ ਦੂਜੇ ਪਾਸੇ ਇੰਡੀਆ ਦੇ ਮਾਮਲੇ 'ਚ ਦੇਖਣਾ ਹੋਵੇ ਤਾਂ ਇੰਡੀਆ ਚਾਈਨਾ ਦੇ ਨਾਲ ਲੜ ਚੁੱਕਿਆ ਕੁਝ ਸਮਾਂ ਪਹਿਲਾਂ ਗਲਵਾਨ ਦੇ ਵਿੱਚ, ਤੇ ਹੁਣ ਚਾਈਨਾ ਦਾ ਜਿਹੜਾ ਮਿਲਟਰੀ ਇਨਫਰਾਸਟਰਕਚਰ ਹੈ ਉਹਨੇ ਪਾਕਿਸਤਾਨ ਦੇ ਰਾਹੀਂ ਇੰਡੀਆ ਨੂੰ ਦੱਸਤਾ ਆ ਕਿ ਗਲਵਾਨ 'ਚ ਵੀ ਜੋ ਇੰਡੀਆ ਨਾਲ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ। ਤੇ ਹੁਣ ਏਅਰ ਦੇ ਵਿੱਚ ਵੀ ਜੋ ਚਾਈਨਾ ਦੀ ਸੁਪਰੀਮੇਸੀ ਆ ਵੀ ਇੰਡੀਆ ਦਾ ਉਹਦੇ ਸਾਹਮਣੇ ਖੜਨ ਦੀ ਸਮਰੱਥਾ ਕਿੱਥੇ ਰੱਖਦਾ, ਵੀ ਅੱਜ ਵੈਸਟਰਨ ਵਰਲਡ ਜਿਹੜਾ ਆ ਉਹਦੇ 'ਚ ਇੱਕ ਵੱਡੀ ਡਿਸਕਸ਼ਨ ਹੋ ਰਹੀ ਆ ਵੀ ਚਾਈਨਾ ਜਿਹੜਾ ਆ ਉਹਦੀ ਟੈਕਨੋਲੋਜੀ ਜਿਹੜੀ ਆ ਕਿ ਉਹ ਸ਼ਾਇਦ ਵੈਸਟਰਨ ਟੈਕਨੋਲੋਜੀ ਨੂੰ
ਓਵਰਪਾਵਰ ਕਰ ਸਕਦੀ ਆ। ਬੀਟ ਕਰਦੀ ਹੈ ਜੀ। ਮਤਲਬ ਇਹ ਸਾਰੇ ਦੇ ਵਿੱਚ ਇੰਡੀਆ ਦੇਖਣਾ ਹੋਵੇ ਤਾਂ ਰਸ਼ੀਆ ਜਿਹੜਾ ਆ ਉਹ ਬਿਲਕੁਲ ਚੁੱਪ ਰਿਹਾ, ਕਿਉਂਕਿ ਇੰਟਰਨੈਸ਼ਨਲ ਪੋਲਿਟਿਕਸ ਦਾ ਸਿਨੈਰੀਓ ਇਹੋ ਜਿਹਾ ਵੀ ਰਸ਼ੀਆ ਚਾਈਨਾ ਦੇ ਖਿਲਾਫ ਨਹੀਂ ਜਾ ਸਕਦਾ ਤੇ ਪਾਕਿਸਤਾਨ ਦੇ ਖਿਲਾਫ ਵੀ ਨਾ ਜਾ ਸਕਦਾ। ਤੇ ਦੂਜੇ ਪਾਸੇ ਜਿਹੜਾ ਅਮਰੀਕਾ ਆ ਉਹ ਅਸੀਂ ਦੇਖ ਰਹੇ ਹਾਂ ਵੀ ਐਪਲ ਵਾਲੀ ਪ੍ਰੋਡਕਸ਼ਨ ਦੇ ਮਾਮਲੇ 'ਚ ਡੋਨਲਡ ਟਰੰਪ ਦੀ ਸਟੇਟਮੈਂਟ, ਕਸ਼ਮੀਰ ਦੇ ਮਾਮਲੇ 'ਚ, ਤੇ ਕਤਰ ਦੇ ਵਿੱਚ ਡੋਨਲਡ ਟਰੰਪ ਦੀ ਜਿਹੜੀ ਸਟਾਫਰ ਆ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟਵੀਟ ਕੀਤਾ ਗਿਆ ਕਿ ਜਿਹੜਾ ਮੈਨੂੰ ਵੇਟਰ ਮਿਲਿਆ ਕਸ਼ਮੀਰੀ ਕਤਰ ਦੇ ਦੌਰੇ ਦੇ ਦੌਰਾਨ, ਤੇ ਉਹਨਾਂ ਕਿਹਾ ਧੰਨਵਾਦ ਕੀਤਾ, ਤੇ ਇੰਡੀਆ ਜਿਵੇਂ ਡਿਨਾਇਲ ਮੋਡ 'ਚ ਆ ਅਮਰੀਕਾ ਦੇ ਰੋਲ ਨੂੰ ਲੈ ਕੇ, ਤਾਂ ਇਹ ਗੱਲਾਂ ਸਪਸ਼ਟ ਕਰਦੀਆਂ ਵੀ ਇੰਡੀਆ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਆਈਸੋਲੇਟ ਹੋ ਰਿਹਾ। ਤੇ ਜੇ ਕਿਸੇ ਮੁਲਕ ਨੇ ਇੰਡੀਆ ਦੇ ਨਾਲ ਮਤਲਬ ਦੇਖਣ ਨੂੰ ਮਿਲਿਆ ਵੀ ਜਿਹਨੇ ਕਿਹਾ ਵੀ ਮੈਂ ਜੋ ਮਰਜ਼ੀ ਕਰਨ ਮੈਂ ਇਹਨਾਂ ਦੇ ਨਾਲ ਆ, ਉਹ ਇਜ਼ਰਾਈਲ ਸੀ। ਤੇ ਇਜ਼ਰਾਈਲ ਜਿਹੜਾ ਆ ਉਹ ਤੋਂ ਬਿਨਾਂ ਕੋਈ ਵੀ ਮੁਲਕ ਇੰਡੀਆ ਦੇ ਨਾਲ ਉਸ ਤਰੀਕੇ ਦਾ ਖੜਾ ਨਜ਼ਰ ਨਹੀਂ ਆਇਆ। ਤੇ ਜੇ ਇਜ਼ਰਾਈਲ ਦੀ ਗੱਲ ਕਰਨੀ ਹੋਵੇ ਤੇ ਇਜ਼ਰਾਈਲ ਠੀਕ ਆ, ਮਿਡਲ ਈਸਟ ਦੇ ਵਿੱਚ ਇੱਕ ਲਿਮਿਟਡ ਟੈਰੀਟਰੀ ਦੇ ਵਿੱਚ ਇਜ਼ਰਾਈਲ ਦਾ ਪ੍ਰਭਾਵ ਹੈਗਾ ਆ, ਪਰ ਉੱਥੇ ਵੀ ਜੇ ਅਮਰੀਕਾ ਇਜ਼ਰਾਈਲ ਤੋਂ ਆਪਣੀ ਪੂਰੀ ਤਰ੍ਹਾਂ ਦੇ ਨਾਲ ਆਪਣੀ ਸਪੋਰਟ ਪਿੱਛੇ ਖਿੱਚ ਲੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਜ਼ਰਾਈਲ ਕੋਈ ਲੰਮਾ ਸਮਾਂ ਉੱਥੇ ਟਿਕ ਸਕਦਾ ਆ। ਤੇ ਜੇ ਆਪਾਂ ਗਲੋਬਲ ਸਿਨੈਰੀਓ ਦੇ ਵਿੱਚ ਦੇਖਣਾ ਤਾਂ ਇਜ਼ਰਾਈਲ ਕੋਈ ਉਨੀ ਵੱਡੀ ਤਾਕਤ ਜਾਂ ਸਮਰੱਥਾ ਜਿਹੜੀ ਆ ਉਹ ਨਹੀਂ ਰੱਖਦਾ ਜਿਹੜਾ ਇੰਡੀਆ ਨੂੰ ਸਹਾਈ ਹੋ ਸਕੇ। ਤਾਂ ਇਹ ਸਾਰੇ ਸਿਨੈਰੀਓ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਫੋਰਨ ਪੋਲਿਸੀ ਆ ਅਸੀਂ ਕਹਿ ਸਕਦੇ ਹਾਂ ਕਿ ਉਹ ਵੀ ਜਿੱਥੇ ਇੰਡੀਆ ਦੇ ਨਾਲ ਜਿਹੜੀ 에ਅਰ ਫਾਈਟ ਆ ਉਹਦੇ 'ਚ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ, ਤਾਂ ਉੱਥੇ ਜਿਹੜੀ ਡਿਪਲੋਮੈਟਿਕ ਵਾਰ ਆ ਦੋਵੇਂ ਮੁਲਕਾਂ ਦੇ ਦਰਮਿਆਨ ਉਹਦੇ 'ਚ ਵੀ ਪਾਕਿਸਤਾਨ ਦਾ ਹੱਥ ਜਿਹੜਾ ਆ ਉਹ ਮਜ਼ਬੂਤ ਨਜ਼ਰ ਆ ਰਿਹਾ। ਇਹ ਪਹਿਲੀ ਵਾਰ ਲੱਗ ਰਿਹਾ, ਅਦਰਵਾਈਜ਼ ਜਿਹੜਾ ਅਸੀਂ ਦੇਖਿਆ ਕਿ ਜਿਹੜੀ ਡਿਪਲੋਮੈਟਿਕ ਇਹਨਾਂ ਦਾ ਹਮੇਸ਼ਾ ਹੀ ਟਸਲ ਹੁੰਦੀ ਹੈ ਇੰਡੀਆ ਤੇ ਪਾਕਿਸਤਾਨ ਦੀ, ਉਹਦੇ 'ਚ ਇੰਡੀਆ ਬੜਾ ਛੇਤੀ ਤੇ ਬੜੇ ਤੁਸੀਂ ਕਹਿ ਸਕਦੇ ਹੋ ਵੋਕਲ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਟੈਰਰਿਜ਼ਮ ਦੇ ਪੱਖ ਦੇ ਉੱਤੇ ਸਨੱਬ ਕਰਨ ਦੇ ਵਿੱਚ ਕਾਮਯਾਬ ਹੁੰਦਾ ਨਜ਼ਰ ਆਉਂਦਾ ਹੁੰਦਾ ਸੀ। ਪਰ ਇਸ ਵਾਰ ਜਿਹੜਾ ਆ ਉਹ ਇਹ ਦੇਖਣ 'ਚ ਆ ਰਿਹਾ ਕਿ ਇੰਡੀਆ ਦਾ ਕੋਈ ਵੀ ਜਿਹੜਾ ਇਸ ਤਰੀਕੇ ਦਾ ਪੈਂਤੜਾ ਆ ਉਹ ਪਾਕਿਸਤਾਨ ਤੇ ਨਹੀਂ ਚੱਲਿਆ। ਤੇ ਹੁਣ ਜਿਹੜੀ ਇਹ ਮੁਲਾਕਾਤ ਅਮਰਵੀਰ ਸਿੰਘ ਦੀ ਇਹ ਹੋਈ ਆ, ਉਹ ਤੋਂ ਇਲਾਵਾ ਇਸ ਸਟੇਟਮੈਂਟ ਦੇ ਵਿੱਚ ਜਿਹੜੀ ਇਹ ਗਲੋਬਲ ਟਾਈਮਸ ਦੀ ਸਟੇਟਮੈਂਟ ਆ ਉਹਦੇ 'ਚ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਕਿ ਜਿਹੜੇ ਪਾਕਿਸਤਾਨ ਦੇ ਮਿਲਟਰੀ ਇਨਫਰਾਸਟਰਕਚਰ ਸੀ ਉਹਦੀ ਮਦਦ ਦੇ ਨਾਲ ਜਿਹੜਾ ਇੰਡੀਆ ਦੇ ਉੱਤੇ ਜਿਹੜਾ ਪਾਕਿਸਤਾਨ ਨੇ ਅਟੈਕ ਕੀਤਾ। ਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ, ਕਿਉਂਕਿ ਜਦੋਂ ਅਸੀਂ ਇਹ ਜ਼ਿਕਰ ਕਰ ਰਹੇ ਹਾਂ ਚਾਈਨਾ ਦੇ ਹਵਾਲੇ ਦੇ ਨਾਲ, ਤਾਂ ਪਿਛਲੇ ਦਿਨਾਂ ਦੇ ਵਿੱਚ ਅਮਰਵੀਰ ਸਿੰਘ ਜੀ ਇਹ ਖਬਰਾਂ ਲੱਗੀਆਂ ਕਿ ਜਿਹੜੀ ਵਰਲਡ ਮਾਰਕੀਟ ਆ ਆਰਮਜ਼ ਐਮੂਨੀਸ਼ਨ ਦੀ ਜਾਂ ਡਿਫੈਂਸ ਇਨਫਰਾਸਟਰਕਚਰ ਦੀ, ਉਹਦੇ 'ਚ ਜਿਹੜਾ ਚਾਈਨਾ ਆ ਉਹਦੇ ਲਈ ਨਵੇਂ ਜਿਹੜੇ ਡੋਰਸ ਨੇ ਉਹ ਓਪਨ ਹੋਣਗੇ ਇਸ ਸਾਰੀ ਕਲੈਸ਼ ਦੇ ਵਿੱਚ, ਜਿਸ ਤਰੀਕੇ ਦਾ ਦੀ ਆਊਟਪੁੱਟ ਚਾਈਨੀਜ਼ ਇਨਫਰਾਸਟਰਕਚਰ ਨੇ ਦਿੱਤੀ ਆ। ਤਾਂ ਉਹਦੇ ਵਿੱਚ ਹੁਣ ਇੱਕ ਇਹ ਕਹਿ ਸਕਦੇ ਹੋ ਮਲੇਸ਼ੀਆ ਦੇ ਵਿੱਚ ਡਿਫੈਂਸ ਐਕਸਪੋ ਲੱਗਿਆ ਹੋਇਆ, ਤੇ ਜਿਹਦੇ ਵਿੱਚ ਪਾਕਿਸਤਾਨ ਨੇ ਜਿਹੜੇ ਆਪਣੇ ਜਹਾਜ਼ ਆ J-10C ਜਿਹਦੇ ਨਾਲ ਰਫੇਲ ਸੁੱਟੇ ਆ ਪਾਕਿਸਤਾਨ ਨੇ, ਤੇ ਨਾਲ ਹੀ FC-31 ਜਿਹੜਾ ਫਾਈਟਰ ਜੈਟ ਆ, J-10C ਜਿਹੜਾ ਆ ਉਹ 4.5th ਜਨਰੇਸ਼ਨ ਫਾਈਟਰ ਜੈਟ ਆ, ਤੇ ਉਹਦੇ ਨਾਲ ਇੱਕ FC-31 ਜਿਹੜਾ ਆ ਉਹ 5th ਜਨਰੇਸ਼ਨ ਫਾਈਟਰ ਜੈਟ ਆ। ਇਹ ਦੋਵੇਂ ਫਾਈਟਰ ਜੈਟ ਉੱਥੇ ਜਿਹੜਾ ਆ ਉਹ ਡਿਫੈਂਸ ਐਕਸਪੋ ਬੇਸਿਕਲੀ ਇੱਕ ਮੰਡੀ ਲੱਗਦੀ ਆ, ਤੁਸੀਂ ਕਹਿ ਸਕਦੇ ਹੋ ਕਿ ਡਿਫੈਂਸ ਦੇ ਇਨਫਰਾਸਟਰਕਚਰ ਦੀ, ਉਹਦੇ 'ਚ ਇਸ ਬਾਰੇ ਲੈ ਕੇ ਗਏ ਆ। ਤੇ ਇਹੀ ਗੱਲ ਹੋ ਰਹੀ ਆ ਕਿ ਜਿਹੜਾ ਇਹ ਸਾਰਾ ਹੋਇਆ ਕਲੈਸ਼ ਇੰਡੀਆ ਤੇ ਪਾਕਿਸਤਾਨ ਦਾ, ਉਹਦੇ 'ਚ ਜਿਸ ਤਰੀਕੇ ਦੀ ਪਰਫੋਰਮੈਂਸ ਰਹੀ ਆ ਪਾਕਿਸਤਾਨ ਦੇ ਚਾਈਨਾ ਦੀ ਟੈਕਨੋਲੋਜੀ ਦੀ, ਉਹਦੇ ਨਾਲ ਦੁਨੀਆ ਦੇ ਵਿੱਚ ਜਿਹੜੇ ਬਾਇਰਸ ਆ ਉਹਨਾਂ ਦੇ ਵਿੱਚ ਇੱਕ ਇੰਟਰਸਟ ਦੇਖਣ ਨੂੰ ਮਿਲ ਰਿਹਾ ਚਾਈਨੀਜ਼ ਪ੍ਰੋਡਕਟਸ ਦੇ ਲਈ। ਤਾਂ ਮਤਲਬ ਇਹ ਚਾਈਨਾ ਤੇ ਪਾਕਿਸਤਾਨ ਦੀ ਜਿਹੜੀ ਸਾਂਝ ਆਪਸ 'ਚ ਉਹ ਇਹਨਾਂ ਸਾਰੀਆਂ ਚੀਜ਼ਾਂ ਉਹਨੂੰ ਬੂਸਟ ਕਰ ਰਹੀਆਂ। ਤੇ ਜਿਹੜਾ ਇੱਕ ਚੈਲੰਜ ਆ ਉਹ ਇਹ ਜ਼ਰੂਰ ਆ ਕਿ ਇੰਡੀਆ ਦੇ ਉੱਤੇ ਜਿਹੜੀ ਗੱਲ ਪਾਕਿਸਤਾਨ ਲਗਾਤਾਰ ਦੋਸ਼ ਲਾਉਂਦਾ ਰਿਹਾ ਕਿ ਜਿਹੜੀ ਬਲੋਚਿਸਤਾਨ ਦੇ ਵਿੱਚ ਇਨਸਰਜੈਂਸੀ ਆ ਉਹਨੂੰ ਇੰਡੀਆ ਫੰਡ ਕਰਦਾ ਹੈ, ਇੰਡੀਆ ਪ੍ਰੋਕਸੀ ਪਲੇ ਕਰ ਰਿਹਾ ਸਾਡੇ ਨਾਲ ਉਸ ਮਾਮਲੇ 'ਚ। ਤੇ ਉੱਥੇ ਵੀ ਜਿਹੜਾ ਕਿਉਂਕਿ ਚਾਈਨਾ ਦੀ ਵੱਡੀ ਇਨਵੈਸਟਮੈਂਟ ਆ ਹੁਣ ਪਾਕਿਸਤਾਨ ਦੇ ਵਿੱਚ CPEC ਦੇ ਹਵਾਲੇ ਨਾਲ, ਤੇ ਲਗਾਤਾਰ ਜਿਹੜੀ ਬਲੋਚਿਸਤਾਨ ਦੀ ਉਸ ਇਨਸਰਜੈਂਸੀ ਆ ਉਹਦੇ ਅਟੈਕਸ ਜਿਹੜੇ ਆ ਉਹ ਹੋਏ ਆ ਚਾਈਨੀਜ਼ ਇਨਫਰਾਸਟਰਕਚਰ ਦੇ ਉੱਤੇ। ਤੇ ਉਹ ਸਾਰੀ ਸਿਚੁਏਸ਼ਨ ਦੇ ਵਿੱਚ ਵੀ
ਚਾਈਨਾ ਮਤਲਬ ਇੰਡੀਆ ਤੇ ਚਾਈਨਾ ਦੇ ਆਪਸੀ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਦਰਾਰ ਪੈ ਰਹੀ ਆ, ਤੇ ਉਹ ਸਿਚੁਏਸ਼ਨ ਪਾਕਿਸਤਾਨ ਤੇ ਚਾਈਨਾ ਦੇ ਦਰਮਿਆਨ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਮਜ਼ਬੂਤ ਕਰ ਰਹੀ ਆ। ਤਾਂ ਇਹ ਜੀ ਸਾਰਾ ਕੁਝ ਆ ਜਿਹੜਾ ਇਸ ਖਿੱਤੇ ਚੱਲ ਰਿਹਾ। ਉਹਦੇ 'ਚ ਜਿਹੜੀ ਇੱਕੋ ਇੱਕ ਚੀਜ਼ ਅਮਰਵੀਰ ਸਿੰਘ ਦੀ ਸਮਝਣ ਵਾਲੀ ਆ ਕਿ ਅਮਰੀਕਾ ਜਿਹੜਾ ਆ ਉਹਦੇ ਚਾਈਨਾ ਦੇ ਨਾਲ ਅਗਲੇ ਸਮੇਂ ਦੇ ਵਿੱਚ ਰਿਸ਼ਤੇ ਜਿਹੜੇ ਆ ਉਹ ਕਿਹੋ ਜਿਹੇ ਬਣਦੇ ਆ। ਮਤਲਬ ਤੁਸੀਂ ਸਿੱਧਾ ਕਹਿਣਾ ਹੋਵੇ, ਜੇ ਕਿਤੇ ਬਾਈ ਚਾਂਸ ਚਾਈਨਾ ਤੇ ਅਮਰੀਕਾ ਜਿਹੜੇ ਆ ਉਹ ਆਪਣੀ ਕਿਸੇ ਸਮਝੌਤੇ ਤੇ ਪਹੁੰਚ ਜਾਂਦੇ ਆ ਟ੍ਰੇਡ ਨੂੰ ਲੈ ਕੇ, ਜੀ ਜਾਂ ਇਸ ਤਰੀਕੇ ਦਾ ਕੋਈ ਆਪਸ 'ਚ ਇਹਨਾਂ ਦੇ ਹੋ ਜਾਂਦਾ ਆ, ਫਿਰ ਤਾਂ ਇੰਡੀਆ ਦੇ ਲਈ ਰਾਹ ਬਹੁਤ ਔਖਾ ਹੋ ਜਾਣਾ ਹੈ। ਕਿਉਂਕਿ ਇੰਡੀਆ ਦੇ ਲਈ ਫਿਰ ਉਹ ਹੁੰਦਾ ਹੈ ਵੀ ਜਿਵੇਂ ਦਾ ਇੰਡੀਆ ਨੇ ਐਟੀਟਿਊਡ ਦਿਖਾਇਆ, ਖਾਸ ਤੌਰ ਤੇ ਜੈ ਸ਼ੰਕਰ ਦੀਆਂ ਸਟੇਟਮੈਂਟਸ ਜਿਹੜੀਆਂ ਪਿਛਲੇ ਸਾਲ ਡੇਢ ਸਾਲ 'ਚ ਐਂਟੀ ਵੈਸਟ ਤੇ ਐਂਟੀ ਵੈਸਟਰਨ ਡੈਮੋਕ੍ਰੇਸੀ ਰਹੀਆਂ ਨੇ, ਇਸ ਤਰੀਕੇ ਦਾ ਇਹਨਾਂ ਨੇ ਮਤਲਬ ਕਿਹਾ ਸੀ ਵੀ ਅਸੀਂ ਤਾਂ ਪ੍ਰਵਾਹ ਨਹੀਂ ਮਾਰਦੇ, ਤਾਂ ਉਹ ਗੱਲਾਂ ਸਾਰੀਆਂ ਔਨ ਰੈਕਡ ਹੁੰਦੀਆਂ। ਜਿਵੇਂ ਅਸੀਂ ਕਹਿੰਦੇ ਆ ਵੀ ਸਿੱਖ ਜਿਹੜੇ ਆ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆਪਣੇ ਮੈਮੋਰੈਂਡਮਸ ਦੇ ਰਹੇ ਆ, ਵਾਸ਼ਿੰਗਟਨ ਦੇ ਵਿੱਚ ਹੋਵੇ, ਯੂਨਾਈਟਿਡ ਨੇਸ਼ਨਸ ਦੇ ਵਿੱਚ ਹੋਵੇ, ਭਾਵੇਂ ਅੱਜ ਲੱਗਦਾ ਹੁੰਦਾ ਜਦੋਂ ਤੁਸੀਂ ਮੈਮੋਰੈਂਡਮ ਦਿੰਦੇ ਹੋ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਪਰ ਔਨ ਰੈਕਡ ਜਾਂਦੇ ਆ ਤੇ ਉਹ ਕਿਸੇ ਨਾ ਕਦੇ ਸਮਾਂ ਆਉਣ ਦੇ ਉੱਤੇ ਫਿਰ ਉਹਨਾਂ ਨੂੰ ਹੀ ਬੇਸ ਬਣਾਇਆ ਜਾਂਦਾ ਜਦੋਂ ਕੋਈ ਕਾਰਵਾਈ ਹੋਣੀ ਹੁੰਦੀ ਆ। ਤੇ ਇਸੇ ਤਰੀਕੇ ਦੇ ਨਾਲ ਜਦੋਂ ਇੰਡੀਆ ਵਰਗਾ ਮੁਲਕ ਵੀ ਕਿਸੇ ਦੇ ਖਿਲਾਫ, ਜੇ ਅਮਰੀਕਾ ਦੇ ਖਿਲਾਫ ਜਦੋਂ ਕੋਈ ਇਹਨਾਂ ਦਾ ਮਿਨਿਸਟਰ ਬੋਲਦਾ ਆ ਤਾਂ ਫਿਰ ਉਹ ਔਨ ਰੈਕਡ ਤਾਂ ਜਾਂਦਾ ਹੀ ਆ। ਮਸਲਾ ਇਹ ਹੁੰਦਾ ਵੀ ਉਹ ਜਦੋਂ ਅਗਲੇ ਦੀ ਜਾੜ ਥੱਲੇ ਆਉਣੇ ਉਹ ਫਿਰ ਅਗਲਾ ਦੱਸਦਾ ਹੈ, ਤੇ ਉਹ ਜੇ ਇਹੋ ਜਿਹੇ ਹਾਲਾਤ ਬਣਦੇ ਉਹ ਵੀ ਇੰਡੀਆ ਲਈ ਬੜੇ ਚੈਲੰਜਿੰਗ ਹੋਣੇ ਆ। ਪਰ ਜੇ ਕਿਤੇ ਅਮਰੀਕਾ ਜਿਹੜਾ ਆ ਉਹ ਇੰਡੀਆ ਨੂੰ ਮਤਲਬ ਇਹ ਸਮਝਦਾ ਸੀ ਵੀ ਇੰਡੀਆ ਇੱਕ ਸਟਰੋਂਗ ਪਾਰਟਨਰ ਉਹਦਾ ਚਾਈਨਾ ਦੇ ਖਿਲਾਫ ਹੋ ਸਕਦਾ ਜੇ ਦੋਵਾਂ ਮੁਲਕਾਂ ਦੇ ਦਰਮਿਆਨ ਹਾਲਾਤ ਵਿਗੜਦੇ ਆ, ਤਾਂ ਫਿਰ ਵੀ ਇੰਡੀਆ ਜਿਹੜਾ ਆ ਉਹ ਆਪਣੀ ਸਟਰੈਂਥ ਦਿਖਾਉਣ ਦੇ ਵਿੱਚ ਲਗਾਤਾਰ ਫੇਲ ਹੋਇਆ, ਗਲਵਾਨ ਦੇ ਵਿੱਚ ਵੀ ਤੇ ਇਸ ਵਾਰ ਵੀ। ਤਾਂ ਉਹਦੇ 'ਚ ਅਮਰੀਕਾ ਜਿਹੜਾ ਆ ਉਹ ਅਸੀਂ ਦੇਖ ਰਹੇ ਹਾਂ ਵੀ ਉਹ ਮਤਲਬ ਉਹਦਾ ਐਟੀਟਿਊਡ ਜਿਹੜਾ ਆ ਉਹ ਕੋਈ ਖੁਸ਼ ਨਹੀਂ ਲੱਗ ਰਿਹਾ ਅਮਰੀਕਨ ਐਸਟੈਬਲਿਸ਼ਮੈਂਟ ਇੰਡੀਆ ਤੋਂ, ਤੇ ਉਹ ਵੀ ਦੋਵੇਂ ਪਾਸਿਆਂ ਨੂੰ ਇੰਡੀਆ ਜਿਹੜਾ ਆ ਉਹਦੀ ਜਿਹੜੀ ਹਾਲਾਤ ਆ ਉਹ ਬਦਲੀ ਆ। ਤੇ ਇਹ ਸਾਰੇ ਦੇ ਵਿੱਚ ਜਿਹੜੀਆਂ ਧਿਰਾਂ ਇੰਡੀਆ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜ਼ਬਰ ਸਹਿ ਰਹੀਆਂ ਨੇ, ਲੰਮੇ ਸਮੇਂ ਤੋਂ ਸਟਰਗਲ ਕਰ ਰਹੀਆਂ ਆ, ਤਾਂ ਉਹਨਾਂ ਦੇ ਲਈ ਜਿਹੜੀਆਂ ਆ ਕਾਫੀ ਨਵੀਆਂ ਓਪਰਚੁਨਿਟੀਜ਼ ਪੈਦਾ ਹੋ ਸਕਦੀਆਂ ਆ ਜੇ ਉਹ ਲੋਕ ਜਿਹੜੇ ਲੜਨ ਵਾਲੇ ਆ ਆਪਣੀ ਸਟਰੈਂਥ ਨੂੰ ਯੂਨਾਈਟ ਰੱਖਣਗੇ, ਆਪਣੀ ਤਾਕਤ ਨੂੰ ਵਧਾਉਣਗੇ ਤੇ ਇੱਕ ਵਧੀਆ ਸਿਆਣੇ ਤਰੀਕੇ ਦੇ ਨਾਲ ਜਿਹੜਾ ਆਪਣਾ ਆਰਗੂਮੈਂਟ ਆ ਉਹਨੂੰ ਬਿਲਡ ਕਰਨਗੇ। ਤੇ ਜਿਹੜੀ ਚੀਜ਼ ਦੇ ਵਿੱਚ ਇੰਡੀਆ ਫੇਲ ਹੋਇਆ ਫੋਰਨ ਰਿਲੇਸ਼ਨਸ ਦੇ ਵਿੱਚ, ਤੇ ਉਹ ਜਿਹੜੀਆਂ ਧਿਰਾਂ ਆਪਣੀ ਸਟਰਗਲ ਕਰ ਰਹੀਆਂ ਨੇ, ਤਾਂ ਜੇ ਉਹ ਮਤਲਬ ਜੇ ਉਹ ਵੀ ਆਪਣੇ ਫੋਰਨ ਰਿਲੇਸ਼ਨਸ ਇਹੋ ਜਿਹੇ ਰੱਖਣਗੀਆਂ ਜਿਵੇਂ ਦੇ ਇੰਡੀਆ ਨੇ ਰੱਖੇ ਆ, ਤਾਂ ਫਿਰ ਤਾਂ ਮਤਲਬ ਗੱਲ ਨਹੀਂ ਬਣਨੀ। ਤਾਂ ਉਹਨਾਂ ਨੂੰ ਜਿੱਥੇ ਇੰਡੀਆ ਕਮਜ਼ੋਰ ਆ ਉੱਥੇ ਉਹਨਾਂ ਨੂੰ ਆਪਣਾ ਪੱਖ ਮਜ਼ਬੂਤ ਕਰਨਾ ਚਾਹੀਦਾ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਗੱਲਬਾਤ ਨੂੰ ਅੱਗੇ ਤੋਰੀਏ ਤੇ ਜਿੱਥੇ ਅਸੀਂ ਭਾਰਤ ਦੇ ਬਾਹਰਲੇ ਮੁਲਕਾਂ ਦੇ ਨਾਲ ਜਿਹੜੇ ਰਿਲੇਸ਼ਨਸ ਨੇ ਜਾਂ ਭਾਰਤ ਦੀ ਫੋਰਨ ਪਾਲਿਸੀ ਦੇ ਉੱਤੇ ਗੱਲ ਕੀਤੀ ਹੈ, ਮਤਲਬ ਇਹਨਾਂ ਹਾਲਾਤਾਂ ਦੇ ਵਿੱਚ ਇੰਟਰਨਲੀ ਕੀ ਚੱਲ ਰਿਹਾ ਉਹਦੇ ਤੇ ਵੀ ਥੋੜਾ ਜਿਹਾ ਨਜ਼ਰ ਮਾਰਨ ਦੀ ਲੋੜ ਹੈਗੀ ਆ, ਕਿਉਂਕਿ ਜਿੱਥੇ ਜਿਸ ਕਿਸਮ ਦਾ ਇੱਕ ਮਾਹੌਲ ਭਾਰਤ ਦੇ ਵਿੱਚ ਮੀਡੀਆ ਨੇ ਕ੍ਰੀਏਟ ਕੀਤਾ ਆ, ਐਂਟੀ ਪਾਕਿਸਤਾਨ ਹੋਵੇ, ਵਾਰ ਨੂੰ ਇੰਨਾ ਕੁ ਵਧਾ ਚੜਾ ਕੇ ਪੇਸ਼ ਕੀਤਾ, ਜਿਹੜੀਆਂ ਸ਼ਰੇਆਮ ਝੂਠੀਆਂ ਖਬਰਾਂ ਨੇ, ਸਿੱਧਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਤੋਂ ਕਰਾਚੀ ਤੱਕ ਬਿਲਕੁਲ ਹੀ ਖਤਮ ਕਰ ਦੇਣ ਦੀਆਂ ਖਬਰਾਂ ਸ਼ਰੇਆਮ ਮੀਡੀਆ ਨੇ ਜਿਹੜੀਆਂ ਨੇ ਉਹ ਨਸ਼ਰ ਕੀਤੀਆਂ ਨੇ। ਉਹਦੇ ਤੋਂ ਬਾਅਦ ਉਹਦਾ ਹੀ ਰਿਐਕਸ਼ਨ ਸੀ ਕਿ ਜਦੋਂ ਸੀਜ਼ ਫਾਇਰ ਹੋਇਆ ਕਿਵੇਂ ਜਿਹੜੀ ਭਾਰਤ ਦਾ ਜਿਹੜੇ ਵਿਕਰਮ ਮਿਸਰੀ ਤੱਕ ਨੂੰ ਜਿਹੜਾ ਹੈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੂੰ ਆਪਣਾ ਜਿਹੜਾ ਅਕਾਊਂਟ ਹੈ ਉਹ ਬੰਦ ਕਰਨਾ ਪਿਆ। ਹੁਣ ਇਹ ਹਾਲਾਤ ਹੈਗੇ ਆ ਜਾਂ ਇੱਕ ਮਾਹੌਲ ਕ੍ਰੀਏਟ ਕੀਤਾ ਹੋਇਆ ਜਦੋਂ ਅਸੀਂ ਭਾਰਤ ਦੇ ਵਿਦਨ ਦੇਖਦੇ ਹਾਂ। ਹੁਣ ਉੱਥੇ ਵਾਰ ਦੇ ਖਿਲਾਫ ਗੱਲ ਕਰਨ ਵਾਲਿਆਂ ਨਾਲ ਕਿਸ ਕਿਸਮ ਦਾ ਵਰਤਾਅ ਕੀਤਾ ਜਾ ਰਿਹਾ, ਇਹ ਇੱਕ ਦੇਖਣ ਵਾਲੀ ਗੱਲ ਹੈ। ਸੋ ਇਹਦੇ 'ਚ ਆ ਤੇ ਸਾਰੀਆਂ ਮਾਈਨੋਰਿਟੀਜ਼ ਜਾਂਦੀਆਂ ਨੇ, ਪਰ ਖਾਸ ਤੌਰ ਤੇ ਅਸੀਂ ਜਦੋਂ ਐਂਟੀ ਮੁਸਲਿਮ ਹੇਟਰਡ ਦੀ ਗੱਲ ਕਰਦੇ ਹਾਂ, ਉਹ ਬੜੇ ਵੱਡੇ ਲੈਵਲ ਦੇ ਉੱਤੇ ਉਹਦਾ ਮੁਜ਼ਾਹਰਾ ਕੀਤਾ ਜਾ ਰਿਹਾ ਜਾਂ ਉਹ ਜਿਹੜੀਆਂ ਉਸ ਕਿਸਮ ਦੀਆਂ ਖਬਰਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ। ਉਹ ਇੱਕ ਕਸ਼ਮੀਰੀ ਐਕਟਿਵਿਸਟ ਨੇ ਜਿਨ੍ਹਾਂ ਦਾ OCI ਕਾਰਡ ਕੈਂਸਲ ਕਰ ਦਿੱਤਾ ਗਿਆ ਆ, ਉਹ ਬ੍ਰਿਟੇਨ ਦੇ ਵਿੱਚ ਬੈਠੇ ਆ। ਇੱਕ ਸਾਊਥ ਦੇ ਵਿੱਚ
ਬੰਦੇ ਨੂੰ, ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾਂਦਾ। ਇੱਕ ਹਰਿਆਣੇ ਦੇ ਵਿੱਚ ਜਿਹੜੀ ਹੈ ਉਸ ਬੀਬੀ ਨੂੰ ਟਾਰਗੇਟ ਕੀਤਾ ਜਾਂਦਾ ਜਿਨ੍ਹਾਂ ਨੇ ਇਸ ਹੇਟਰਡ ਦੇ ਖਿਲਾਫ ਗੱਲ ਕੀਤੀ ਹੈ, ਜਾਂ ਜਿਹੜੀ ਇੱਕ ਵਾਰ ਮੌਂਗਰਿੰਗ ਕੀਤੀ ਜਾ ਰਹੀ ਸੀ ਉਸ ਦੇ ਖਿਲਾਫ ਗੱਲ ਕੀਤੀ ਹੈ। ਵੀ ਇਹ ਕਿਸ ਕਿਸਮ ਦਾ ਮਾਹੌਲ ਬਣ ਗਿਆ ਆ ਜਾਂ ਕ੍ਰੀਏਟ ਕੀਤਾ ਗਿਆ ਆ, ਤੇ ਇਹਦੇ ਜਿਹੜੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਮੁਸਲਮਾਨਾਂ ਦੇ ਖਿਲਾਫ ਇਨ ਪਾਰਟਿਕੂਲਰ ਤੇ ਇਨ ਜਨਰਲ ਘੱਟ ਗਿਣਤੀਆਂ ਦੇ ਖਿਲਾਫ ਕਿਸ ਕਿਸਮ ਦਾ ਇਹ ਵਰਤਾਰਾ ਦੇਖਣ ਨੂੰ ਮਿਲ ਰਿਹਾ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇੱਕ ਹੁਣ ਪਿਛਲੇ ਜਦੋਂ ਤੋਂ ਇਹ ਸਾਰਾ ਟਕਰਾਅ ਹੋਇਆ, ਮਤਲਬ ਉਧਰੋਂ ਮੂੰਹ ਦੀ ਖਾਧੀ ਆ ਇੰਡੀਆ ਨੇ, ਤਾਂ ਉਸ ਤੋਂ ਬਾਅਦ ਇੱਕ ਕ੍ਰੈਕਡਾਊਨ, ਐਸਪੀਓਨੇਜ ਕ੍ਰੈਕਡਾਊਨ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ, ਜਿਹਦੇ 'ਚ ਹੁਣ ਤੱਕ ਜੋ ਜਾਣਕਾਰੀ ਆ ਜਾਂ ਖਬਰਾਂ ਨੇ ਉਹਦੇ 'ਚ 9 ਬੰਦੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ, ਜਿਹਦੇ 'ਚ ਜ਼ਿਆਦਾਤਰ ਮੁਸਲਮਾਨ ਨੇ ਜੀ। ਤੇ ਕੁਛ ਹਰਿਆਣੇ ਦੇ, ਜਿਵੇਂ ਇੱਕ ਜੋਤੀ ਮਲਹੋਤਰਾ ਨਾਂ ਦੀ ਹਰਿਆਣੇ ਦੀ ਕੁੜੀ ਆ, ਤੇ ਇਸ ਤੋਂ ਇਲਾਵਾ ਇੱਕ 25 ਸਾਲਾਂ ਦਾ ਜਿਹੜਾ ਸਿੱਖ ਨੌਜਵਾਨ ਆ ਪਟਿਆਲੇ ਦਾ, ਦਵਿੰਦਰ ਸਿੰਘ ਢਿੱਲੋਂ। ਤੇ ਇਸ ਤਰੀਕੇ ਦੇ ਨਾਲ ਇਹ 9 ਬੰਦੇ ਆ ਜਿਹੜੇ ਜਿਨ੍ਹਾਂ ਨੂੰ ਅਰੈਸਟ ਕੀਤਾ, ਜਿਨ੍ਹਾਂ ਦੇ ਨਾਂ ਵੀ ਮੈਂ ਦੱਸ ਦਿੰਦਾ। ਜੋਤੀ ਮਲਹੋਤਰਾ ਆ, ਇਹ ਹਰਿਆਣੇ ਤੋਂ ਟਰੈਵਲ ਬਲੌਗਰ ਆ। ਤੇ ਇਸ ਤੋਂ ਇਲਾਵਾ ਦਵਿੰਦਰ ਸਿੰਘ ਢਿੱਲੋਂ ਆ, ਇਹ 25 ਸਾਲ ਦਾ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਆ, ਖਾਲਸਾ ਕਾਲਜ ਪਟਿਆਲਾ ਦਾ। ਤੇ ਇਸ ਤੋਂ ਇਲਾਵਾ ਨੌਮਨ ਇਲਾਹੀ ਹੈ ਜਿਹੜਾ, ਇਹ ਉੱਤਰ ਪ੍ਰਦੇਸ਼ ਦੇ ਵਿੱਚ 24 ਸਾਲ ਦਾ ਇਹ ਨੌਜਵਾਨ ਆ, ਮੁਸਲਮਾਨ ਆ। ਅਰਮਾਨ ਆ ਜਿਹੜਾ, ਇਹ ਹਰਿਆਣੇ ਦੇ ਵਿੱਚ 23 ਸਾਲ ਦਾ ਨੌਜਵਾਨ ਆ। ਤੇ ਤਾਰਿਫ ਆ ਜਿਹੜਾ, ਇਹ ਨੂੰ ਹਰਿਆਣੇ ਦੇ ਵਿੱਚ, ਇਹਨੂੰ ਵੀ ਉੱਥੋਂ ਫੜਿਆ ਗਿਆ ਆ। ਤੇ ਸ਼ਹਿਜ਼ਾਦ ਆ ਜਿਹੜਾ, ਇਹ ਉੱਤਰ ਪ੍ਰਦੇਸ਼ ਰਾਮਪੁਰ ਤੋਂ। ਮੁਹੰਮਦ ਮੁਰਤਜ਼ਾ ਅਲੀ ਜਿਹੜਾ ਆ, ਇਹਨੂੰ ਗੁਜਰਾਤ ਪੁਲਿਸ ਨੇ ਜਲੰਧਰ ਤੋਂ ਜਿਹੜਾ ਆ ਉਹ ਅਰੈਸਟ ਕੀਤਾ। ਤੇ ਇਹ ਸਾਰੀਆਂ ਜਿਹੜੀਆਂ ਅਰੈਸਟ ਨੇ, ਇਹਨਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੇ ਬੰਦੇ ਆ, ਇਹ ਪਾਕਿਸਤਾਨ ਨੂੰ, ਇੰਡੀਆ ਦਾ ਜਿਹੜਾ ਮਿਲਟਰੀ ਇਨਫਰਾਸਟਰਕਚਰ ਆ ਉਹਦੀਆਂ ਤਸਵੀਰਾਂ ਜਾਂ ਕੁਝ ਹੋਰ ਜਾਣਕਾਰੀਆਂ, ਕੋਈ ਬਹੁਤੀ ਡਿਟੇਲ ਨਹੀਂ ਦੱਸੀ ਗਈ, ਬਸ ਇਹ ਦੱਸਿਆ ਗਿਆ। ਜਿਵੇਂ ਜਿਹੜਾ ਸਿੱਖ ਨੌਜਵਾਨ ਆ ਦਵਿੰਦਰ ਸਿੰਘ ਢਿੱਲੋਂ ਆ, ਉਹਦੇ ਬਾਰੇ ਇਹ ਕਿਹਾ ਗਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਨਾਲ ਉਹਨੂੰ ਜੋੜਿਆ ਗਿਆ, ਕਿ ਉਹ ਕਰਤਾਰਪੁਰ ਸਾਹਿਬ ਦੇ ਰਾਹੀਂ ਜਿਹੜਾ ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਗਿਆ ਸੀ, ਕਰਤਾਰਪੁਰ ਸਾਹਿਬ ਗਿਆ ਸੀ ਬੇਸਿਕਲੀ। ਤੇ ਉਹਦੇ ਬਾਰੇ ਕਿਹਾ ਗਿਆ ਕਿ ਉਹ ਪਾਕਿਸਤਾਨ ਦੀ ISI ਨੂੰ, ਜਿਹੜੀ ਉੱਥੋਂ ਦੇ ਪਟਿਆਲਾ ਦੇ ਜਿਹੜੀ ਮਿਲਟਰੀ ਕੰਟੋਨਮੈਂਟ ਆ, ਉਹਦੀ ਜਿਹੜੀ ਜਾਣਕਾਰੀ ਆ, ਉਹ ਇਮੇਜਸ ਜਿਹੜੀਆਂ ਬੇਸਿਕਲੀ ਆ ਉਹ ਸ਼ੇਅਰ ਕਰ ਰਿਹਾ ਸੀ। ਤੇ ਇਹ ਜਿਹੜੇ ਆ ਐਲੀਗੇਸ਼ਨਸ ਲਾਏ ਆ। ਤਾਂ ਉਸ ਤੋਂ ਬਾਅਦ ਖਾਸ ਤੌਰ ਤੇ ਜਿਹੜੀ ਦਵਿੰਦਰ ਸਿੰਘ ਢਿੱਲੋਂ ਦੀ ਗ੍ਰਿਫਤਾਰੀ ਆ, ਉਦੋਂ ਬਾਅਦ ਸਾਰੀ ਜਿਹੜੀ ਮੀਡੀਆ ਨੇ ਕਰਤਾਰਪੁਰ ਨੂੰ ਮੇਨ ਬੋਲਡ ਕਰਕੇ ਉਹ ਸਾਰੇ ਦੇ ਵਿੱਚ ਤੇ ਖਬਰਾਂ ਚਲਾਈਆਂ। ਤੇ ਅਸੀਂ ਆਲਰੇਡੀ ਜਾਣਦੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਭਾਰਤ ਨੂੰ ਬੜੀ ਤਕਲੀਫ ਸੀ ਜਦੋਂ ਤੋਂ ਇਹ ਖੁੱਲਿਆ, ਉਦੋਂ ਤੋਂ ਹੀ। ਤੇ ਉਦੋਂ ਵੀ ਜਿਹੜਾ ਚਾਹੇ ਪੰਜਾਬ ਦਾ DGP ਆ, ਉਹਦੀਆਂ ਸਟੇਟਮੈਂਟਾਂ, ਸੈਂਟਰ ਤੋਂ ਸਟੇਟਮੈਂਟਾਂ ਆਉਂਦੀਆਂ ਰਹੀਆਂ ਕਿ ਇੱਥੋਂ ਜਿਹੜੇ ਅੱਤਵਾਦੀ ਤਿਆਰ ਕਰਕੇ ਭੇਜੇ ਜਾ ਸਕਦੇ ਆ। ਤੇ ਇਸ ਤੋਂ ਬਾਅਦ ਹੁਣ ਵੀ ਜਿਹੜਾ ਇਹ ਲਾਂਘਾ ਆ, ਜਦੋਂ ਤੋਂ ਕਲੈਸ਼ਸ ਹੋਈਆਂ ਨੇ, ਬੰਦ ਕੀਤਾ ਆ। ਤੇ ਉਦਣ ਉੱਥੇ ਸਿੱਖਾਂ ਨੂੰ ਜਲੀਲ ਕਰਕੇ ਵਾਪਸ ਮੋੜਿਆ ਗਿਆ, ਜਿਹੜੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸੀ। ਤਾਂ ਇਹ ਗੱਲ ਮਤਲਬ ਸਿੱਖ ਜਿਹੜੇ ਸਮਝ ਰਹੇ ਆ ਕਿ ਇਸ ਤਰੀਕੇ ਦੇ ਜਿਹੜੇ ਮਾਮਲੇ ਆ ਜਾਂ ਖਬਰਾਂ ਆ, ਉਹ ਛਾਲ ਕੇ ਪੱਕੇ ਤੌਰ ਤੇ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਉਹਨੂੰ ਬੰਦ ਕੀਤਾ ਜਾ ਸਕਦਾ ਆ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਕੇਸ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਮਰਵੀਰ ਸਿੰਘ ਜੀ, ਉਹ ਜਿਹੜਾ ਇੱਕ ਮੁਸਲਿਮ ਪ੍ਰੋਫੈਸਰ ਆ, ਜਿਹੜਾ ਕਿ ਕੈਂਬਰਿਜ ਦਾ ਪੜ੍ਹਿਆ ਹੋਇਆ ਪ੍ਰੋਫੈਸਰ ਆ ਪੋਲੀਟੀਕਲ ਸਾਇੰਸ ਦਾ, ਤੇ ਇਸ ਟਾਈਮ ਹਰਿਆਣਾ ਦੀ ਜਿਹੜੀ ਅਸ਼ੋਕਾ ਯੂਨੀਵਰਸਿਟੀ ਆ ਉੱਥੇ ਪੜ੍ਹਾ ਰਿਹਾ ਸੀ, ਅਲੀ ਖਾਨ ਮੁਹੰਮਦਾਬਾਦ। ਤੇ ਇਹਦੇ ਵੱਲੋਂ ਜਿਹੜੀ ਜੰਗ ਦੇ ਖਿਲਾਫ ਪੋਸਟ ਪਾਈ ਗਈ, ਤੇ ਨਾਲ ਦੀ ਨਾਲ ਜਿਹੜੀ ਕਿਉਂਕਿ ਕੁਰੈਸ਼ੀ ਉਹ ਇਹਨਾਂ ਦੀ ਮਿਲਟਰੀ ਦੀ ਆਫਿਸਰ ਸੀ, ਜਿਹਨੂੰ ਇਹਨਾਂ ਨੇ ਬੁਲਾਇਆ ਹਰ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ, ਉਹਦਾ ਹਵਾਲਾ ਦਿੰਦਿਆਂ ਉਹਨੇ ਜਿਹੜੀ ਹਿੰਦੂਤਵਾ ਸਾਰੀ ਇਹ IT ਸੈੱਲ ਆ ਇਹਨਾਂ ਦਾ, ਉਹਨੂੰ ਇੱਕ ਗੱਲ ਕਹੀ ਸੀ ਕਿ ਤੁਸੀਂ ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਮੁਸਲਮਾਨ ਨੂੰ ਅੱਗੇ ਕਰ ਰਹੇ ਹੋ, ਪਰ ਉਦੋਂ ਤੁਹਾਡੀ ਦੇਸ਼ ਭਗਤੀ ਕਿੱਥੇ ਹੁੰਦੀ ਹੈ ਜਦੋਂ ਤੁਸੀਂ ਜਿਹੜੇ ਮੁਸਲਿਮ ਸਿਵਿਲੀਅਨਸ ਨੇ ਉਹਨਾਂ ਨੂੰ ਇੱਥੇ ਸੜਕਾਂ ਦੇ ਉੱਤੇ ਮਾਰਦੇ ਹੋ, ਹਨਾ, ਜਾਂ ਮਤਲਬ ਇਸ ਤਰੀਕੇ ਦੀ ਉਹਨੇ ਪੋਸਟ ਕੀਤੀ। ਤੇ ਉਹਨੇ ਜਿਹੜਾ ਇਹ ਨੈਰੇਟਿਵ ਚਲਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਨੂੰ ਧਰਤੀ ਤੋਂ ਮਿਟਾ ਦਿਓ, ਤਾਂ ਉਹਨੇ ਉਹਨੂੰ ਕੁਐਸਚਨ ਕੀਤਾ ਕਿ ਤੁਸੀਂ ਮਤਲਬ ਠੀਕ ਹੈ, ਜੰਗ ਤੁਹਾਡੀ ਕਿਸੇ ਮੁਲਕ ਦੇ ਨਾਲ ਆ, ਜੰਗ ਦੇ ਅਸੂਲ ਹੁੰਦੇ ਆ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਮਤਲਬ ਉਹ ਸਾਰੇ ਜੈਨੋਸਾਈਡ ਜਿਹੜੀ ਇਹ ਤੁਹਾਡੀ ਇੰਸਟਿੰਕਟ ਆ, ਉਹਨੂੰ ਉਹਨੇ ਕੁਐਸਚਨ ਕੀਤਾ ਸੀ। ਤੇ ਜਿਹਦੇ ਵਿੱਚ ਉਹਨੇ ਕਿਹਾ ਕਿ ਮਤਲਬ ਵੀ ਉਹਨੇ ਗਾਜ਼ਾ ਦੇ ਨਾਲ ਇਹਨੂੰ ਜੋੜਿਆ, ਵੀ ਜਿਵੇਂ ਗਾਜ਼ਾ ਦੇ ਵਿੱਚ ਛੋਟੇ ਛੋਟੇ ਬੱਚੇ ਮਾਰੇ ਜਾ ਰਹੇ, ਤੁਸੀਂ ਉਹਦਾ ਪਾਕਿਸਤਾਨ ਦੇ ਵਿੱਚ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਕਤਲੇਆਮ ਕਰਨਾ ਚਾਹੁੰਦੇ ਹੋ। ਤਾਂ ਉਹਦੀਆਂ ਇਹਨਾਂ ਪੋਸਟਾਂ ਨੂੰ ਆਧਾਰ ਬਣਾ ਕੇ ਤੇ ਉਹਦੇ ਤੇ ਜਿਹੜਾ ਆ ਦੇਸ਼ ਵਿਰੋਧੀ
ਭਾਵਨਾਵਾਂ ਮਤਲਬ ਦੇਸ਼ ਵਿਰੋਧੀ ਕਾਰਵਾਈਆਂ ਦਾ ਕੇਸ ਪਾ ਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਹੁਣ ਤੇ ਮਤਲਬ ਲਗਾਤਾਰ, ਕਿਉਂਕਿ ਉਹ ਇੱਕ ਪ੍ਰੋਫੈਸਰ ਸੀ, ਤਾਂ 1200 ਐਕੈਡਮਿਸ਼ੀਅਨ, ਐਕਟਿਵਿਸਟ ਤੇ ਸਿਵਲ ਸੁਸਾਇਟੀ ਮੈਂਬਰਸ ਆ, ਉਹਨਾਂ ਨੇ ਇੱਕ ਓਪਨ ਲੈਟਰ ਲਿਖੀ ਆ ਤੇ ਇਹਦੇ ਖਿਲਾਫ, ਤੇ ਇੰਟਰਨੈਸ਼ਨਲ ਮੀਡੀਆ ਨੇ ਵੀ ਇਹਨੂੰ ਕਵਰੇਜ ਦਿੱਤੀ ਹੈ ਇਸ ਅਰੈਸਟ ਨੂੰ। ਪਰ ਮਤਲਬ ਇਹ ਸਾਰੇ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਕਿ ਜਿਹੜੀ ਨਫ਼ਰਤ ਆ, ਮਤਲਬ ਇਹ ਨਫ਼ਰਤ, ਅਮਰਵੀਰ ਸਿੰਘ ਜੀ, ਇਹ ਸਮਝਣ ਵਾਲੀ ਗੱਲ ਆ ਕਿ ਇੰਡੀਆ ਜਿਹੜਾ ਆ ਉਹ ਆਪਣੇ ਆਪ ਨੂੰ ਉਹਨੇ ਸੈਕੂਲਰ ਸਟੇਟ ਜਿਹੜਾ ਦੁਨੀਆ ਦੇ ਵਿੱਚ ਪੋਰਟਰੇ ਕੀਤਾ, ਤੇ ਉਸ ਸੈਕੂਲਰਿਜ਼ਮ ਦੇ ਪਰਦੇ ਥੱਲੇ ਇੰਡੀਆ ਨੇ ਇੰਨਾ ਕੁ ਜ਼ੁਲਮ ਕੀਤਾ ਘੱਟ ਗਿਣਤੀਆਂ ਦੇ ਉੱਤੇ, ਉਹ ਕੋਈ ਨਹੀਂ ਛੱਡਿਆ, ਈਸਾਈ ਨਹੀਂ ਛੱਡੇ, ਸਿੱਖ ਨਹੀਂ ਛੱਡੇ, ਮੁਸਲਮਾਨ ਨਹੀਂ ਛੱਡੇ। ਤੇ ਜਿਹੜੀ ਗੱਲ ਡੋਨਾਲਡ ਟਰੰਪ ਨੇ ਕਹੀ ਕਿ ਇਹਨਾਂ ਦਾ ਸਦੀਆਂ ਦਾ, ਇਹ ਤਾਂ ਸਦੀਆਂ ਤੋਂ ਲੜ ਰਹੇ ਆ, ਤੇ ਉਸ ਮਤਲਬ ਉਹ ਜਿਹੜੀ ਗੱਲ ਆ ਉਹ ਤੈਅ ਆ ਵੀ ਮਤਲਬ ਇਹ ਜਿਹੜੀ ਨਫ਼ਰਤ ਆ ਉਹ ਇਕੱਲੀ ਪਾਕਿਸਤਾਨ ਦੇ ਖਿਲਾਫ ਨਹੀਂ ਆ, ਵੀ ਨਫ਼ਰਤ ਜਿਹੜੀ ਆ ਉਹ ਹਿੰਦੂ ਦੀ, ਇਸਲਾਮ ਦੇ ਖਿਲਾਫ ਆ। ਤੇ ਅਸੀਂ ਇਸਲਾਮ ਦੇ ਵਿੱਚ ਵੀ ਦੇਖਦੇ ਹਾਂ ਵੀ ਜਿਹੜੀ ਉੱਥੇ ਇੱਕ ਮੁੱਲਾ ਲੋਬੀ ਹੈਗੀ ਆ, ਵੀ ਜਿਹੜੀ ਮਤਲਬ ਉਸ ਆਈਡੀਏ ਦੇ ਨਾਲ ਅੱਜ ਤੱਕ ਵੀ ਚੱਲਦੀ ਆ, ਵੀ ਜਿਹੜਾ ਆਈਡੀਆ ਜਿਹਨੇ ਸਾਡੇ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ, ਤੇ ਉਹ ਵੀ ਮਤਲਬ ਇੱਕ ਵਰਗ ਹੈਗਾ ਆ ਵੀ ਉਹ ਦੋਵੇਂ ਮਤਲਬ ਵੀ ਮਤਲਬ ਇਹਨਾਂ ਚੀਜ਼ਾਂ ਨੂੰ ਫਲੇਅਰ ਅਪ ਕਰਦੇ ਆ, ਇਸ ਹੇਟਡ ਨੂੰ। ਤੇ ਅੱਜ ਪ੍ਰੋਬਲਮ ਇਹ ਆ ਗਈ ਆ ਵੀ ਜਿਹੜੀ ਇੰਡੀਆ ਦੇ ਵਿੱਚ ਜਿਹੜੀਆਂ ਰਜੀਮਸ ਨੇ, ਜਿਹੜੀ ਸਟੇਟ ਆ ਇੰਡੀਆ ਦੀ, ਮਤਲਬ ਉਹ ਸਟੇਟ ਜਿਹੜੀ ਆ ਉਹ ਵੀ ਜਿਹੜੀ ਨਫ਼ਰਤ ਵਾਲੀ ਜਿਹੜੀ ਭਾਵਨਾ ਵਾਲੇ ਲੋਕ ਆ, ਉਹ ਵੀ ਇੰਡੀਆ ਦੀ ਸਟੇਟ ਤੇ ਕਾਬਜ ਆ। ਤੇ ਪਾਕਿਸਤਾਨ ਦੇ ਵਿੱਚ ਇਹ ਜ਼ਰੂਰ ਆ ਵੀ ਜਿਹੜਾ ਜਿਹਨੂੰ ਉਹ ਮਤਲਬ ਸੋ ਕਾਲਡ ਜਿਹੜਾ ਉਦੋਂ ਦਾ ਨਫ਼ਰਤ ਵਾਲਾ ਉਹ ਐਲੀਮੈਂਟ ਆ, ਵੀ ਉਹ ਸਟੇਟ ਤੇ ਕਾਬਜ ਨਹੀਂ ਹੋਇਆ। ਤਾਂ ਪਾਕਿਸਤਾਨ ਦੀ ਸਟੇਟ ਇਸੇ ਕਰਕੇ ਰਿਹਾ ਵੀ ਪਾਕਿਸਤਾਨ ਦੀ ਸਟੇਟ ਦੇ ਵਿੱਚ ਸਿੱਖਾਂ ਦਾ ਉਸ ਤਰੀਕੇ ਜਿਵੇਂ ਦਾ ਭਾਰਤ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਵੀ ਭਾਵੇਂ 1947 ਦੇ ਵਿੱਚ ਸਿੱਖਾਂ ਤੇ ਜਿਹੜੇ ਮਤਲਬ ਦੰਗੇ ਹੋਏ ਆ, ਜਿਹਦੇ ਚ ਮੁਸਲਮਾਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ, ਸਿੱਖਾਂ ਦਾ ਵੀ ਹੋਇਆ, ਇੱਕ ਨਫ਼ਰਤ ਦੀ ਜਿਹੜੀ ਹਵਾ ਚੱਲੀ ਸਾਰੀ। ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਸਟੇਟ ਐਸਟੈਬਲਿਸ਼ ਹੋ ਗਈ, ਤਾਂ ਫਿਰ ਹੌਲੀ ਹੌਲੀ ਮਤਲਬ ਅਸੀਂ ਦੇਖ ਰਹੇ ਹਾਂ ਵੀ ਉੱਥੇ ਉਹਨਾਂ ਨੇ ਮਤਲਬ ਜਿਹੜੀ ਸਿੱਖਾਂ ਜਿਹੜੀਆਂ ਨਫ਼ਰਤਾਂ ਸੀ ਉਹਨੂੰ ਘੱਟ ਕਰਕੇ, ਤੇ ਸਿੱਖਾਂ ਦੇ ਧਾਰਮਿਕ ਸਥਾਨ ਹੋਣ ਜਾਂ ਸਿੱਖਾਂ ਨੂੰ ਉੱਥੇ ਸਪੋਰਟ ਸਿਸਟਮ ਜਿਹੜਾ ਬਿਲਡ ਅਪ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਫਿਰ ਵੀ ਮਤਲਬ ਜਿਹੜੀ ਸਿੱਖਾਂ ਦੀ ਸੈਟਿਸਫੈਕਸ਼ਨ ਆ ਅਮਰਵੀਰ ਸਿੰਘ ਜੀ, ਉਹ ਇਸੇ ਕਰਕੇ ਸਿੱਖ ਆਪਣੀ ਜਿਹੜੀ ਸੋਵਰਨ ਸਟੇਟ ਆ ਇੱਥੇ ਚਾਹੁੰਦੇ ਆ, ਵੀ ਜਦੋਂ ਤੱਕ ਸਿੱਖਾਂ ਦੀ ਖਿੱਤੇ 'ਚ ਸੋਵਰਨ ਸਟੇਟ ਨਹੀਂ ਬਣਦੀ, ਕਿਉਂਕਿ ਜਿਹੜੇ ਦੋ ਮੁਲਕ ਬਣੇ ਆ ਉਹ ਬਣੀ ਰਿਲੀਜੀਅਸ ਲਾਈਨਸ ਤੇ ਆ, ਤੇ ਉਹਨਾਂ ਦੋ ਮੁਲਕਾਂ ਦੇ ਵਿੱਚ ਜਿਹੜਾ ਤੀਜਾ ਧਰਮ ਮਤਲਬ ਸਿੱਖ ਧਰਮ ਆ, ਜਿਹੜੇ ਮੁਲਕ ਰਿਲੀਜੀਅਸ ਲਾਈਨਸ ਤੇ ਬਣੇ ਹੋਣ, ਉਹ ਭਾਵੇਂ ਜਿੰਨਾ ਮਰਜ਼ੀ ਸੈਕੂਲਰਿਜ਼ਮ ਦੀ ਗੱਲ ਕਰ ਲੈਣ, ਤਾਂ ਉਹਨਾਂ ਦੇ ਵਿੱਚ ਸਿੱਖ ਜਿਨ੍ਹਾਂ ਦੇ ਕੋਲ ਦੁਨੀਆ ਦੀ ਹੋਰ ਕੋਈ ਟੈਰੀਟਰੀ ਨਹੀਂ ਹੈਗੀ, ਕੋਈ ਹੋਰ ਮੁਲਕ ਨਹੀਂ ਹੈਗਾ, ਜਿਵੇਂ ਈਸਾਈਆਂ ਕੋਲ ਬੜੇ ਮੁਲਕ ਆ, ਮੁਸਲਮਾਨਾਂ ਕੋਲ ਬੜੇ ਮੁਲਕ ਆ, ਤਾਂ ਸਿੱਖਾਂ ਦੇ ਕੋਲ ਕੋਈ ਮੁਲਕ ਨਹੀਂ, ਤਾਂ ਸਿੱਖਾਂ ਦੀ ਦੁਨੀਆ 'ਚ ਕਿਤੇ ਸੁਣਵਾਈ ਨਹੀਂ। ਤਾਂ ਮਤਲਬ ਦੁਨੀਆ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜੀਆਂ ਇਹ ਦੋ ਸਟੇਟਸ ਆ, ਇਹ ਰਿਲੀਜਨ ਬੇਸਡ ਸਟੇਟਸ ਆ, ਇਹਨਾਂ ਦੇ ਅੰਦਰ ਕੋਈ ਹੋਰ ਰਿਲੀਜਨ ਜਿਹੜਾ ਆ ਉਹਦੀ ਸਪੇਸ ਬਚਦੀ ਹੋਈ ਨਹੀਂ ਹੈ। ਤਾਂ ਇਸ ਕਰਕੇ ਮਤਲਬ ਜਿਹੜੀ ਸਿੱਖ ਜਿਹੜੇ ਆ ਉਹ ਕਿਸੇ ਦੇ ਹੋਰ ਤੇ ਰਾਜ ਕਰਨ ਦੀ ਗੱਲ ਨਹੀਂ ਕਰਦੇ, ਜਿਹੜੀ ਉਹਨਾਂ ਦੀ ਟੈਰੀਟਰੀ ਹਿਸਟੋਰੀਕਲੀ ਉਹਨਾਂ ਦੀ ਹੈਗੀ ਆ, ਜਿੱਥੇ ਉਹਨਾਂ ਦੀ ਵਸੋਂ ਰਹਿੰਦੀ ਆ, ਸਿੱਖ ਉੱਥੇ ਬਫਰ ਸਟੇਟ ਦੀ ਮੰਗ ਕਰ ਰਹੇ ਆ। ਸਿੱਖ ਉਹਦੇ ਲਈ ਲਗਾਤਾਰ ਜਿਹੜੀ ਆ ਡੈਮੋਕ੍ਰੈਟਿਕ ਵੇ ਦੇ ਨਾਲ ਹਰ ਤਰੀਕੇ ਦੇ ਨਾਲ ਮਤਲਬ ਉਹਦੇ ਲਈ ਸੰਘਰਸ਼ ਕੀਤਾ ਸਿੱਖਾਂ ਨੇ। ਤੇ ਦੁਨੀਆ ਨੂੰ ਇਹ ਚਾਹੀਦਾ ਆ ਵੀ ਜੇ ਦੁਨੀਆ ਇਸ ਖਿੱਤੇ ਦੇ ਵਿੱਚ ਪੀਸ ਚਾਹੁੰਦੀ ਆ, ਜੇ ਦੁਨੀਆ ਸੱਚਮੁੱਚ ਇਹ ਚਾਹੁੰਦੀ ਆ ਵੀ ਇਸ ਖਿੱਤੇ ਦੇ ਵਿੱਚ ਜਿਹੜਾ ਕੋਈ ਇੱਕ ਥਾਂ ਦੇ ਉੱਤੇ ਕੋਈ ਵੱਡੀ ਗਿਣਤੀ ਹੈ ਕਿਸੇ ਧਰਮ ਦੀ, ਉਹ ਦੂਜੇ ਨੂੰ ਨਫ਼ਰਤ ਕਰਦੀ ਆ, ਤੇ ਉਹਨਾਂ ਸਿਵਲੀਅਨਸ ਨੂੰ, ਉਹਨਾਂ ਆਮ ਲੋਕਾਂ ਨੂੰ ਉਸ ਨਫ਼ਰਤ ਦਾ ਸ਼ਿਕਾਰ ਨਾ ਹੋਣਾ ਪਵੇ, ਜਿਵੇਂ ਅੱਜ ਮੁਸਲਮਾਨਾਂ ਨੂੰ ਹੋਣਾ ਪੈ ਰਿਹਾ ਭਾਰਤ ਦੇ ਹਿੰਦੀ ਭਾਜੀ ਖੇਤਰ ਦੇ ਵਿੱਚ। ਤੇ ਅਸੀਂ ਦੇਖ ਰਹੇ ਹਾਂ ਕਿ ਭਾਵੇਂ ਸਿੱਖਾਂ ਦੇ ਕੋਲ ਅੱਜ ਪੰਜਾਬ 'ਚ ਸਟੇਟ ਨਹੀਂ, ਸਿੱਖ ਆਪ ਇੱਥੇ ਗੁਲਾਮ, ਪਰ ਫਿਰ ਵੀ ਕਿਉਂਕਿ ਇਹ ਸਿੱਖ ਵਸੋਂ ਵਾਲਾ ਇਲਾਕਾ, ਤਾਂ ਅੱਜ ਭਾਰਤ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜਾ ਮੁਸਲਮਾਨ ਆ ਉਹ ਉੱਠ ਕੇ ਤੇ ਪੰਜਾਬ ਆ ਰਿਹਾ। ਉਹਦਾ ਹਾਲਾਂਕਿ ਪੰਜਾਬ ਦੀ ਡੈਮੋਗ੍ਰਾਫੀ ਦੇ ਉੱਤੇ ਬੜਾ ਮਾੜਾ ਅਸਰ ਪੈ ਰਿਹਾ, ਪਰ ਫਿਰ ਪੰਜਾਬ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰ ਉਹ ਸੱਭਿਆਚਾਰ ਆ, ਸਿੱਖਾਂ ਦੇ ਅੰਦਰ ਉਹ ਸੱਭਿਆਚਾਰ ਆ ਕਿ ਸਹਿਣ ਕਰਨ ਦੀ ਇਹਨਾਂ ਦੇ ਅੰਦਰ ਤਾਕਤ ਸਮਰੱਥਾ ਆ, ਤਾਂ ਇਸ ਕਰਕੇ ਉਹਨਾਂ ਨੂੰ ਇੱਥੇ ਥਾਂ ਮਿਲ ਰਹੀ ਆ। ਪਰ ਸਿੱਖ ਇਹ ਚਾਹੁੰਦੇ ਆ ਵੀ ਮਤਲਬ ਜੇ ਇੱਥੇ ਸਿੱਖਾਂ ਦੀ ਸਟੇਟ ਬਣਦੀ ਆ, ਤਾਂ ਜਿਵੇਂ ਸਿੱਖੀ ਦਾ ਸਿਧਾਂਤ ਆ ਨਥਾਵਿਆਂ ਨੂੰ ਥਾਂ ਦੇਣ ਵਾਲਾ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ, ਤਾਂ ਉਹੋ ਜਿਹੀ ਜਿਹੜੀ ਸਿੱਖ ਸਟੇਟ ਹੋਣੀ ਹੈ ਜਿਹਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਜ਼ੁਲਮ ਦਾ ਸ਼ਿਕਾਰ ਹੋ ਰਿਹਾ, ਜਿੱਥੇ ਸਿੱਖ ਅੱਜ ਸਟੇਟਲੈਸ ਹੋ ਕੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ, ਉਹ ਬਚਣਗੇ। ਤੇ ਨਾਲ ਦੀ ਨਾਲ ਦੁਨੀਆ ਦੇ ਵਿੱਚ ਹੋਰ ਵੀ ਕੋਈ ਜਿਹੜਾ ਇਨਸਾਨ ਆ ਜਿਹੜਾ ਕਿਤੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੋਊਗਾ, ਤਾਂ ਮੈਨੂੰ ਲੱਗਦਾ ਕਿ ਉਹ ਇਨਸਾਨੀਅਤ ਦੇ ਲਈ ਜਿਹੜੀ ਸਿੱਖ ਸਟੇਟ ਆ
ਇੱਕ ਬਹੁਤ ਵੱਡਾ ਸਪੋਰਟ ਸਿਸਟਮ ਜਿਹੜਾ ਬਣੂਗੀ। ਤੇ ਇਸ ਕਰਕੇ ਦੁਨੀਆ ਦੇ ਵਿੱਚ ਜਿਹੜੇ ਸਿਆਣੇ ਲੋਕ ਆ, ਜਿਹੜੇ ਇਨਸਾਨੀਅਤ ਪਸੰਦ ਆ, ਜਿਹੜੇ ਅਮਨ ਪਸੰਦ ਆ, ਉਹਨਾਂ ਨੂੰ ਇਹ ਚਾਹੀਦਾ ਆ ਕਿ ਉਹ ਇਸ ਟਾਈਮ ਇਸ ਸਿਚੁਏਸ਼ਨ ਦੇ ਵਿੱਚ ਮਤਲਬ ਯਕੀਨੀ ਬਣਾਉਣ, ਹੰਬਲਾ ਮਾਰਨ ਕਿ ਇਸ ਖਿੱਤੇ ਦੇ ਵਿੱਚ ਸਿੱਖਾਂ ਦੀ ਐਸਪੀਰੇਸ਼ਨ ਦੇ ਮੁਤਾਬਕ ਬਫਰ ਸਟੇਟ ਖਾਲਿਸਤਾਨ ਜਿਹੜੀ ਆ ਉਹ ਕਾਇਮ ਹੋਵੇ, ਜਿਹਦੇ ਨਾਲ ਕਿ ਆਮ ਲੋਕ ਜਿਹੜੇ ਇਹਨਾਂ ਧਾਰਮਿਕ ਨਫ਼ਰਤ ਦੀ ਇਸ ਸਿਆਸਤ ਦੇ ਵਿੱਚ ਪੀਸੇ ਜਾ ਰਹੇ ਆ, ਉਹਨਾਂ ਦਾ ਵੀ ਬਚਾਅ ਹੋ ਸਕੇ। ਜੀ ਬਿਲਕੁਲ, ਨਹੀਂ ਇੱਥੇ ਇਹ ਗੱਲ ਇੰਪੋਰਟੈਂਟ ਹੈਗੀ ਹੈ, ਦੇਖਣ ਵਾਲੀ, ਸਮਝਣ ਵਾਲੀ। ਤੇ ਇੱਕ ਗੱਲ ਹੋਰ, ਜਦੋਂ ਜਿੱਥੇ ਅਸੀਂ ਘੱਟ ਗਿਣਤੀਆਂ ਦੇ ਖਿਲਾਫ ਜਾਂ ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਇੱਕ ਹੇਟਡ ਦੀ ਗੱਲ ਕਰ ਰਹੇ ਹਾਂ, ਹਾਲਾਂਕਿ ਸਿੱਖ ਆਰਗੇਨਾਈਜੇਸ਼ਨਸ ਹੋਣ, ਸਿਮਰਨਜੀਤ ਸਿੰਘ ਮਾਨ ਤੇ ਬਾਕੀਆਂ ਵੱਲੋਂ ਜਿੱਥੇ ਇਸ ਵਾਰ ਦੇ ਖਿਲਾਫ ਇਕੱਲਾ ਸਟੈਂਡ ਨਹੀਂ ਲਿਆ ਗਿਆ, ਉਹਦਾ ਪੰਜਾਬ ਦੇ ਵਿੱਚ ਉਹਦਾ ਸਫਲ ਜਿਹਨੂੰ ਕਹਿੰਦੇ ਆ ਵੀ ਇੱਕ ਮੁਜ਼ਾਹਰਾ ਕੀਤਾ ਗਿਆ, ਤੇ ਉਹ ਚੀਜ਼ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਜਿਹੜੀ ਆ ਉਹ ਰਿਫਲੈਕਟ ਕੀਤੀ ਆ। ਜਿੱਥੇ ਅਸੀਂ ਇਹਨੂੰ ਇੱਕ ਪ੍ਰਾਪਤੀ ਦੇ ਤੌਰ ਤੇ ਦੇਖ ਰਹੇ ਹਾਂ ਤੇ ਇਹ ਗੱਲ ਸਮਝ ਰਹੇ ਹਾਂ ਕਿ ਭਾਈ ਅਸੀਂ, ਸਾਡੇ ਲੋਕਾਂ ਦੇ ਵਿੱਚ ਅਵੇਅਰਨੈਸ ਸੀ ਕਿ ਇਸ ਜੰਗ ਦੇ ਨਾਲ ਸਾਡਾ ਨੁਕਸਾਨ ਹੋਣਾ, ਉੱਥੇ ਇਹਦੀ ਫਲਿੱਪ ਸਾਈਡ ਦੇ ਵਿੱਚ ਇੱਕ ਇਹ ਗੱਲ ਵੀ ਹੈਗੀ ਹੈ ਵੀ ਜਿਵੇਂ ਅੱਜ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ, ਸਿੱਖਾਂ ਨੂੰ, ਸਿੱਖ ਆਰਗੇਨਾਈਜੇਸ਼ਨਸ ਨੂੰ ਵੀ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਟਾਰਗੇਟ ਕੀਤਾ ਜਾ ਸਕਦਾ ਹੈ ਕਿ ਇਹ ਜਿਹੜੇ ਲੋਕ ਹੈਗੇ ਆ ਇਹ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ, ਜਾਂ ਉਸ ਕਿਸਮ ਦਾ ਨੈਰੇਟਿਵ ਬਿਲਡ ਕਰਕੇ ਵੀ ਤੁਸੀਂ ਜਿਹੜਾ ਆ ਉਹ ਸਟੇਟ ਦਾ ਜਾਂ ਦਿੱਲੀ ਦਾ ਦਾਬਾ ਨਹੀਂ ਮੰਨਿਆ ਜਾਂ ਦਿੱਲੀ ਦੇ ਹੁਕਮਾਂ ਦੇ ਵਿਰੋਧ ਦੇ ਵਿੱਚ ਖਲੋਤੇ ਹੋ, ਸੋ ਇਹਦਾ ਤੁਹਾਨੂੰ ਨਤੀਜਾ ਹੁਣ ਤੁਹਾਨੂੰ ਭੁਗਤਣਾ ਪਊਗਾ। ਇਹ ਇੱਕ ਇੰਪੋਰਟੈਂਟ ਨੁਕਤਾ ਹੈਗਾ। ਬਿਲਕੁਲ ਜੀ, ਦੇਖੋ ਅਮਰਵੀਰ ਸਿੰਘ ਜੀ, ਇਹ ਤਾਂ ਗੱਲ ਸਪਸ਼ਟ ਆ ਵੀ ਇੰਡੀਆ ਮਤਲਬ ਜੇ ਤੁਸੀਂ ਉਹਨਾਂ ਦੀ ਟੈਰੀਟਰੀ 'ਚ, ਕਾਨੂੰਨ ਉਹਨਾਂ ਦੇ ਆ, ਕੋਈ ਬੰਦਾ ਉਹਨਾਂ ਦੀ ਟੈਰੀਟਰੀ ਦੇ ਵਿੱਚ, ਉਹਨਾਂ ਦੀ ਮਰਜ਼ੀ ਆ ਵੀ ਉਹ ਤੁਹਾਡੇ ਜਿਹੜਾ ਮਰਜ਼ੀ ਕੇਸ ਪਾ ਦੇਣ, ਜੋ ਮਰਜ਼ੀ ਐਵੀਡੈਂਸ ਜਨਰੇਟ ਕਰ ਦੇਣ, ਤੇ ਉਹ ਇਹੋ ਜਿਹੇ ਕਾਨੂੰਨ ਨੇ ਵੀ ਜਦੋਂ ਤੱਕ ਤੁਹਾਡੀ ਬੇਗੁਨਾਹੀ ਸਾਬਤ ਹੁੰਦੀ ਆ ਉਦੋਂ ਤੱਕ ਤੁਸੀਂ ਉਹ ਕੇਸ ਲੜਦੇ 7-8 ਸਾਲ ਉਹ ਤੁਹਾਨੂੰ ਜੇਲ੍ਹ ਦੇ ਅੰਦਰ ਰੱਖ ਲੈਂਦੇ ਆ। ਪਰ ਇਹ ਗੱਲ ਦੁਨੀਆ ਦੇ ਵਿੱਚ ਜਦੋਂ ਕੌਮਾਂ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦੀਆਂ ਆ ਤਾਂ ਉਹਦੇ 'ਚ ਵੀ ਇਸ ਡਰੋਂ ਤਾਂ ਚੁੱਪ ਨਹੀਂ ਬੈਠਿਆ ਜਾ ਸਕਦਾ ਕਿ ਜਿਹੜਾ ਜਿਹਦੇ ਤੁਸੀਂ ਅਧੀਨਗੀ ਜਿਹਦੀ ਅੱਜ ਹੰਢਾ ਰਹੇ ਹੋ ਕਿ ਉਹ ਤੁਹਾਨੂੰ ਸਜ਼ਾ ਦੇਵੇਗਾ। ਤਾਂ ਸਿੱਖਾਂ ਨੂੰ ਜਿਹੜੀ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ, ਖਾਸ ਤੌਰ ਤੇ ਸਿੱਖ ਐਕਟਿਵਿਸਟਾਂ ਨੂੰ, ਵੀ ਇਹ ਜਿਹੜੀ ਗੱਲ ਆ ਵੀ ਜੇ ਅਸੀਂ ਬੋਲਾਂਗੇ ਤਾਂ ਅਸੀਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਪਾਕਿਸਤਾਨ ਦੀ ਸਪੋਰਟ ਕਰਨੀ ਜਾਂ ਕਰਨੀ, ਤਾਂ ਸਿੱਖਾਂ ਦਾ ਸਪਸ਼ਟ ਸਟੈਂਡ ਆ ਵੀ ਸਿੱਖਾਂ ਦੇ ਲਈ ਨਾ ਸਿੱਖ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ, ਨਾ ਇੰਡੀਆ ਦੀ ਸਪੋਰਟ ਕਰ ਰਹੇ ਆ। ਸਿੱਖਾਂ ਦੀ ਗੱਲ ਕਲੀਅਰ ਆ ਵੀ ਸਿੱਖ ਇਸ ਖਿੱਤੇ ਦੇ ਵਿੱਚ ਆਪਣਾ ਇੱਕ ਰਾਜ ਚਾਹੁੰਦੇ ਆ ਤੇ ਸਿੱਖ ਚੰਗੇ ਰਿਲੇਸ਼ਨ ਚਾਹੁੰਦੇ ਆ ਪਾਕਿਸਤਾਨ ਦੇ ਨਾਲ ਵੀ, ਤੇ ਜੇ ਜਦੋਂ ਸਿੱਖਾਂ ਦਾ ਰਾਜ ਬਣਨਾ ਤਾਂ ਸਿੱਖ ਹਿੰਦੁਸਤਾਨ ਦੇ ਨਾਲ ਵੀ ਚੰਗੇ ਰਿਲੇਸ਼ਨ ਚਾਹੁਣਗੇ। ਤਾਂ ਸਿੱਖ ਇਹ ਚਾਹੁਣਗੇ ਕਿ ਇੱਥੇ ਕੋਈ ਟਕਰਾਅ ਜਿਹੜਾ ਇਸ ਖਿੱਤੇ 'ਚ ਨਾ ਹੋਵੇ ਜਿਹਦੇ 'ਚ ਆਮ ਲੋਕ ਜਿਹੜੇ ਆ ਉਹੀ ਹਮੇਸ਼ਾ ਮਰਦੇ ਆ, ਵੀ ਇਹੋ ਜਿਹੀਆਂ ਸਿਚੁਏਸ਼ਨਸ ਨਾ ਆਉਣ। ਪਰ ਇੰਡੀਆ ਦੀ ਜਿਹੜੀ ਸਟੇਟ ਆ ਉਹ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ, ਉਹ ਖੜੀ ਨਫ਼ਰਤ ਦੇ ਉੱਤੇ ਆ। ਮਤਲਬ ਇੰਡੀਆ ਦੇ ਵਿੱਚ ਜਿਹੜੀ ਪੋਲੀਟਿਕਸ ਆ ਅੱਜ ਉਹ ਹੁੰਦੀ ਇਸੇ ਗੱਲ ਤੇ ਆ ਵੀ ਕਿਹੜਾ ਵੱਧ ਨਫ਼ਰਤੀ ਭਾਸ਼ਣ ਪਾਕਿਸਤਾਨ ਦੇ ਖਿਲਾਫ ਦੇ ਸਕਦਾ। ਹੁਣ ਅਸੀਂ ਦੇਖਿਆ ਵੀ ਜਿੱਦਣ ਇਹਨਾਂ ਦੇ ਰਫੇਲ ਡਿੱਗੇ ਆ, ਵੀ ਜਿਹੜੇ IT ਸੈੱਲ ਮੋਦੀ ਕਰਦੇ ਹੁੰਦੇ ਸੀ, ਉਹਨਾਂ IT ਸੈੱਲਾਂ ਨੇ ਇਹ ਗੱਲ ਚਲਾਉਣੀ ਸ਼ੁਰੂ ਕਰਤੀ ਕਿ ਮੋਦੀ ਕੁਛ ਨਹੀਂ ਹੈ, ਮਤਲਬ ਅੱਜ ਇੰਦਰਾ ਗਾਂਧੀ ਚਾਹੀਦੀ ਸੀ। ਮਤਲਬ ਜਿਹੜੀ ਇਹ ਗੱਲ ਕਿੱਥੋਂ ਆ ਰਹੀ ਆ, ਤੁਸੀਂ ਦੇਖੋ ਵੀ ਇੰਦਰਾ ਗਾਂਧੀ ਚਾਹੀਦੀ ਸੀ, ਮਤਲਬ ਵੀ ਮੋਦੀ ਤੋਂ ਉਹਨਾਂ ਜ਼ੁਲਮ ਨਹੀਂ ਹੋ ਰਿਹਾ, ਮੋਦੀ ਤੋਂ ਉਹਨਾਂ ਬੜਾ ਹਮਲਾ ਨਹੀਂ ਕਰ ਹੋਇਆ, ਵੀ ਅੱਜ ਇੰਦਰਾ ਗਾਂਧੀ ਜਿਹੜੀ ਹੁੰਦੀ ਤਾਂ ਉਹ ਵੱਡਾ ਹਮਲਾ ਕਰਦੀ, ਵੱਧ ਲੋਕ ਮਾਰਦੀ ਪਾਕਿਸਤਾਨ ਦੇ। ਤੇ ਜਿਹੜੀ ਇਹ ਸੋਚ ਆ ਵੀ ਉਹ ਸੋਚ ਦੁਨੀਆ ਦੇ ਲਈ ਇੱਕ ਵੱਡਾ ਖਤਰਾ ਆ। ਤੇ ਅਸੀਂ ਚਾਹਾਂਗੇ ਕਿ ਸਿੱਖਾਂ ਦਾ ਇਹ ਸਿਧਾਂਤ ਆ ਵੀ ਘਰ ਆਏ ਨੂੰ ਦੇਗ ਪੱਕੀ, ਚੜ ਕੇ ਆਏ ਨੂੰ ਤੇਗ ਪੱਕੀ, ਹਨਾ, ਵੀ ਉਹ ਜਿਹੜਾ ਸਿਧਾਂਤ ਆ ਵੀ ਉਹ ਉਸੇ ਤੇ ਸਿੱਖ ਸਟੇਟ ਨੇ ਕੰਮ ਕਰਨਾ ਆ। ਵੀ ਪਰ ਸਿੱਖ ਇਹ ਕੋਸ਼ਿਸ਼ ਕਰਨਗੇ ਕਿ ਜਿਹੜੀ ਇਹ ਸੋਚ ਆ, ਜਿਹੋ ਜੀ ਇਹ ਨਫ਼ਰਤੀ ਸਿਆਸਤ ਦੇ ਆਧਾਰ ਤੇ ਜਿਹੜੀ ਇੰਡੀਅਨ ਸਟੇਟ ਉਹਨਾਂ ਦੇ ਗੁਆਂਢ 'ਚ ਬਣੀ ਹੋਊਗੀ, ਤਾਂ ਜਦੋਂ ਸਿੱਖਾਂ ਦੇ ਕੋਲ ਤਾਕਤ ਹੋਊਗੀ ਤਾਂ ਸਿੱਖ ਉਹਨੂੰ ਵੀ ਕੁਛ ਨਾ ਕੁਛ ਸੁਧਾਰਨ ਦੀ ਕੋਸ਼ਿਸ਼ ਕਰਨਗੇ ਕਿ ਜਿਹੜੇ ਲੋਕ ਆ ਉਹਨਾਂ ਦੀ ਮਾਨਸਿਕਤਾ ਬਦਲੀ ਜਾ ਸਕੇ, ਤੇ ਉਹ ਬਦਲੀ ਜਾ ਸਕਦੀ ਹੁੰਦੀ ਆ। ਪਰ ਮਸਲਾ ਇਹ ਹੁੰਦਾ ਵੀ ਉਹ ਅਸੀਂ ਜਾਣਦੇ ਹਾਂ ਕਿ ਜਿਹੜਾ ਸਿੱਖੀ ਦਾ ਸਿਧਾਂਤ ਆ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਬਾਣੀ ਦਾ ਸਿਧਾਂਤ ਆ, ਉਹ ਸਿਧਾਂਤ ਸੱਜਣ ਠੱਗ ਨੂੰ ਵੀ ਸੱਜਣ ਬਣਾ ਸਕਦਾ ਹੈ।
ਤਾਂ ਜੀ ਅਮਰਜੀਤ ਸਿੰਘ ਜੀ, ਪਰ ਮਸਲਾ ਇਹ ਆ ਵੀ ਸਿੱਖ ਇਹੀ ਗੱਲ ਕਹਿੰਦੇ ਆ ਵੀ ਜਦੋਂ ਤੱਕ ਤੁਹਾਡੇ ਕੋਲ ਰਾਜ ਨਹੀਂ, ਜਦੋਂ ਤੱਕ ਕਿਸੇ ਖਿੱਤੇ ਦੇ ਉੱਤੇ ਤੁਹਾਡੇ ਕੋਲ ਸੋਵਰੇਨਿਟੀ ਨਹੀਂ ਹੈਗੀ, ਤਾਂ ਉਦੋਂ ਤੱਕ ਜਿਹੜਾ ਤੁਹਾਡਾ ਸਿਧਾਂਤ ਆ ਉਹਨੂੰ ਵੀ ਤੁਸੀਂ ਦੁਨੀਆ ਦੇ ਵਿੱਚ ਨਹੀਂ ਲਿਜਾ ਸਕਦੇ ਆਪਣੇ ਪੂਰਨ ਸਰੂਪ ਦੇ ਵਿੱਚ। ਤਾਂ ਸਿੱਖ ਜਿਹੜਾ ਰਾਜ ਆ ਉਹ ਸਿਰਫ ਇਹ ਨਹੀਂ ਕਿ ਸਿੱਖ ਕਿਸੇ ਨਫ਼ਰਤ ਚੋਂ ਰਾਜ ਮੰਗ ਰਹੇ ਆ, ਜਾਂ ਸਿੱਖ ਕਿਸੇ ਬਦਲੇ ਚੋਂ ਰਾਜ ਮੰਗ ਰਹੇ ਆ, ਜਾਂ ਸਿੱਖਾਂ ਦੇ ਰਾਜ ਦੀ ਐਸਪੀਰੇਸ਼ਨ ਸਿਰਫ 84 ਦੀ ਨਸਲਕੁਸ਼ੀ ਕਰਕੇ ਹੀ ਆ। ਇਹ ਗੱਲ ਨਹੀਂ। ਸਿੱਖਾਂ ਦੇ ਰਾਜ ਦਾ ਦਾਅਵਾ ਤਾਂ ਅਕਾਲ ਤਖਤ ਸਾਹਿਬ ਦੀ ਸਥਾਪਨਾ, ਬਲਕਿ ਉਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਤੀਸਰ ਪੰਥ ਦੀ ਗੱਲ ਕੀਤੀ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਗੱਲ ਕਰਕੇ ਇੱਥੇ ਤੀਜੀ ਧਿਰ ਦੀ ਗੱਲ ਕੀਤੀ ਆ, ਤਾਂ ਉਸ ਸਮੇਂ ਤੋਂ ਹੀ ਜਿਹੜਾ ਸਿੱਖਾਂ ਦੇ ਰਾਜ ਦਾ ਦਾਅਵਾ ਆ। ਵੀ ਜਿਹੜਾ ਗੁਰਬਾਣੀ ਦੇ ਵਿੱਚ ਅਸੀਂ ਭਗਤ ਰਵਿਦਾਸ ਦੇ ਰਾਹੀਂ ਬੇਗਮਪੁਰੇ ਦੀ ਗੱਲ ਦੇਖਦੇ ਹਾਂ, ਤਾਂ ਸਿੱਖਾਂ ਦੇ ਰਾਜ ਦਾ ਦਾਅਵਾ ਜਿਹੜਾ ਆ ਉਹ ਸਪਿਰਿਚੁਅਲ ਆ, ਉਹ ਰੂਹਾਨੀ ਆ, ਉਹ ਕੋਈ ਨਫ਼ਰਤ ਦੇ ਵਿੱਚੋਂ ਜਾਂ ਇੰਡੀਆ ਨੇ ਸਾਡੀ ਨਸਲਕੁਸ਼ੀ ਕੀਤੀ ਉਹਦੇ ਚੋਂ ਨਹੀਂ। ਨਸਲਕੁਸ਼ੀ ਵਾਲਾ ਜੋ ਇਹਨਾਂ ਨੇ ਕੀਤਾ ਆ, ਜਿਹੜੀ ਉਹਦੀ ਸਜ਼ਾ ਆ, ਜਿਹੜਾ ਜਿਹਨੂੰ ਆਪਾਂ ਸਿੱਖੀ ਸਿਧਾਂਤ ਦੇ ਵਿੱਚ ਸੋਧਾ ਲਾਉਣਾ ਕਹਿੰਦੇ ਆ, ਤਾਂ ਉਹ ਜਿਹੜੇ ਬੰਦੇ ਦੋਸ਼ੀ ਸੀ ਉਹਨਾਂ ਦੇ ਲੱਗੇ ਵੀ ਆ, ਤੇ ਜਿਹੜੇ ਦੋਸ਼ੀ ਰਹਿੰਦੇ ਆ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ, ਜਦੋਂ ਪੰਥ ਦੇ ਕੋਲ ਸਮਰੱਥਾ ਹੋਊਗੀ ਤਾਂ ਉਹ ਸਜ਼ਾਵਾਂ ਜਿਹੜੀਆਂ ਆ ਉਹ ਇੱਕ ਕੁਦਰਤ ਦਾ ਕਾਨੂੰਨ ਆ, ਉਹ ਸਜ਼ਾ ਉਹਨਾਂ ਦੀ ਬਣਦੀ ਤੇ ਉਹਨਾਂ ਨੂੰ ਮਿਲਣੀ ਚਾਹੀਦੀ ਆ। ਪਰ ਜਿਹੜੀ ਸਟੇਟ ਆ, ਜਿਹੜੀ ਸਿੱਖ ਰਾਜ ਆ ਜਾਂ ਸਿੱਖ ਸੋਵਰਨ ਸਟੇਟ ਆ, ਉਹਦੀ ਜਿਹੜੀ ਕਾਇਮੀ ਆ ਉਹ ਇਸ ਨਫ਼ਰਤ ਚੋਂ ਨਹੀਂ ਆ ਕਿ ਸਿੱਖ ਭਾਰਤ ਨੂੰ ਨਫ਼ਰਤ ਕਰਦੇ ਆ ਜਾਂ ਸਿੱਖ ਜਿਹੜੇ ਆ ਉਹਨਾਂ ਦੀ ਨਸਲਕੁਸ਼ੀ ਹੋਈ ਆ। ਸਿੱਖਾਂ ਦੇ ਰਾਜ ਦਾ ਦਾਅਵਾ ਅਕਾਲ ਪੁਰਖ ਤੋਂ ਆ, ਅਕਾਲ ਤਖਤ ਤੋਂ ਆ। ਤਾਂ ਇਸ ਕਰਕੇ ਜੇ ਸਿੱਖਾਂ ਦਾ ਰਾਜ ਇੱਥੇ ਸਥਾਪਿਤ ਹੁੰਦਾ ਆ ਇਸ ਖਿੱਤੇ 'ਚ, ਤਾਂ ਜਿਹੜਾ ਸਿੱਖੀ ਦਾ ਸਿਧਾਂਤ ਆ ਉਹਦੇ ਨਾਲ ਜਿਹੜੀ ਇਹ ਨਫ਼ਰਤਾਂ ਵਾਲੀ ਸਿਆਸਤ ਦੁਨੀਆ ਭਰ ਦੇ ਵਿੱਚ ਚੱਲ ਰਹੀ ਆ, ਉਹਨੂੰ ਵੀ ਜਿਹੜੇ ਸਿੱਖੀ ਸਿਧਾਂਤ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਸੋਧਿਆ ਜਾ ਸਕਦਾ ਆ, ਤੇ ਇੱਕ ਚੰਗਾ ਸਮਾਜ ਤੇ ਦੁਨੀਆ ਦੇ ਵਿੱਚ ਜੋ ਸਿੱਖੀ ਦਾ ਬਣਦਾ ਯੋਗਦਾਨ ਆ ਸਿੱਖੀ ਸਿਧਾਂਤ ਦਾ, ਵੀ ਉਹ ਸਿੱਖ ਆਪਣੇ ਰਾਜ ਦੀ ਕਾਇਮੀ ਤੋਂ ਬਾਅਦ ਹੀ ਪਾ ਸਕਣਗੇ। ਜੀ ਬਿਲਕੁਲ। ਸੋ ਇਹ ਅਸੀਂ ਵੀ ਉਹ ਕਰਦੇ ਹਾਂ ਵੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸਾਡਾ ਪਾਕਿਸਤਾਨ ਨੈਕਸਟ ਡੋਰ ਸਾਡਾ ਨੇਬਰ ਹੈ, ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਕਾਇਮੀ ਹੀ ਇੱਕਮਾਤਰ ਸੋਲਿਊਸ਼ਨ ਹੈ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਪੀਸ ਦੇ ਲਈ ਅਸੀਂ ਦੇਖਦੇ ਹਾਂ ਤੇ ਅਸੀਂ ਸਮਝਦੇ ਹਾਂ। ਤੇ ਜਿਹੜੀਆਂ ਸਾਡੀਆਂ ਸਿੱਖ ਫਲਸਫੇ ਨੂੰ ਪਰਨਾਈਆਂ ਹੋਈਆਂ ਆਰਗੇਨਾਈਜੇਸ਼ਨਸ ਨੇ, ਉਹ ਇਸ ਗੱਲ ਨੂੰ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਪ੍ਰਮੋਟ ਤੇ ਪ੍ਰੋਪੇਗੇਟ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਨੇ। ਸੋ ਇਹੀ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅਸੀਂ ਇਜਾਜ਼ਤ ਚਾਹਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ। ਤੇ ਵਿਊਅਰਸ, ਅਸੀਂ ਜਾਂਦੇ ਜਾਂਦੇ ਤੁਹਾਡੀ ਗੋਚਰੀ ਬੇਨਤੀ ਜ਼ਰੂਰ ਹੈ ਕਿ ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ sos@tv84.tv ਦੇ ਉੱਤੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸਵਾਲ ਹੋਵੇ, ਕੁਐਸਚਨ ਹੋਵੇ, ਤੁਸੀਂ ਸਾਨੂੰ ਈਮੇਲ ਲਿਖ ਕੇ ਭੇਜ ਸਕਦੇ ਹੋ sos@tv84.tv। ਸਾਨੂੰ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv। ਸਾਨੂੰ ਚੈੱਕ ਰਾਹੀਂ ਵੀ ਤੁਸੀਂ ਡੋਨੇਸ਼ਨਸ ਬਣਾ ਕੇ ਭੇਜ ਸਕਦੇ ਹੋ। ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ ਚੈੱਕ TV84 ਦੇ ਨਾਂ ਦਾ ਬਣਾ ਕੇ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਤੇ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ। ਇਹ ਸਾਡੀ ਜਿਹੜੀ ਹੈ ਜਾਣਕਾਰੀ ਹੈਗੀ ਹੈ। ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ ਜੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।